ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫੋ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 10 मार्च 2023 27 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਅੱਜ ਆਪਾਂ ਜਿਹੜਾ ਇਸ ਵੀਕ ਦਾ ਅਖੀਰਲਾ ਸ਼ੋਅ ਕਰਨ ਜਾ ਰਹੇ ਹਾਂ ਔਰ ਅਰਦਾਸ ਜੀਐਸ ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ 2-3 ਦਿਨ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਉਹ ਭਾਰਤ ਦੇ 4 ਰੋਜ਼ਾ ਦੌਰੇ ਤੇ ਗਏ ਹੋਏ ਨੇ। ਸੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੱਲੋਂ ਜਿਹੜੇ ਆਪਣੇ 4 ਰੋਜ਼ਾ ਭਾਰਤ ਦੌਰੇ ਦੌਰਾਨ ਦਿੱਲੀ ਵਿਖੇ ਜਿਹੜੀ ਮੋਦੀ ਨਾਲ ਸਾਂਝੀ ਜਿਹੜੀ ਹੈ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਗਈ ਹੈ ਔਰ ਇਸ ਵਿੱਚ ਮੋਦੀ ਨੇ ਆਸਟ੍ਰੇਲੀਆ ਵਿੱਚ ਮੰਦਰਾਂ ਤੇ ਹੋਏ ਅਖੌਤੀ ਹਮਲਿਆਂ ਦਾ ਮੁੱਦਾ ਵੀ ਜਿਹੜਾ ਚੁੱਕਿਆ ਹੈ। ਸੋ ਭਾਵੇਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਕੋਈ ਸਿੱਧਾ ਜਿਹੜਾ ਜਵਾਬ ਨਹੀਂ ਦਿੱਤਾ ਤੇ ਆਸਟ੍ਰੇਲੀਆ ਵਿੱਚ ਡਾਈਵਰਸਿਟੀ ਦੀ ਗੱਲ ਕੀਤੀ ਹੈ ਪਰ ਮੋਦੀ ਸਰਕਾਰ ਵੱਲੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਹਾਈ ਪ੍ਰੋਫਾਈਲ ਦੌਰੇ ਦੌਰਾਨ ਜਿਹੜਾ ਹੈ ਸਿੱਖਾਂ ਨੂੰ ਅਸਿੱਧੇ ਤੌਰ ਤੇ ਨਿਸ਼ਾਨਾ ਬਣਾਉਣਾ ਦੱਸਦਾ ਹੈ ਕਿ ਹੁਣ ਦੁਨੀਆ ਭਰ ਵਿੱਚ ਸਿੱਖ ਕੌਮ ਅਤੇ ਖਾਲਸਾ ਦੇ ਖਿਲਾਫ ਜਿਹੜੀ ਹੈ ਭੰਡੀ ਪ੍ਰਚਾਰ ਮੁਹਿੰਮ ਜਿਹੜੀ ਹੈ ਉਹ ਜ਼ੋਰ ਸ਼ੋਰ ਨਾਲ ਵਿੱਢ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਡੇ ਕੈਲਗਰੀ ਤੋਂ ਬਹੁਤ ਪਿਆਰੇ ਵੀਰ ਸਰਦਾਰ ਜੀਐਸ ਗਰੇਵਾਲ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਉਹ ਜਦੋਂ ਵੀ ਸਪਾਂਸਰ ਕਰਦੇ ਨੇ ਉਹਨਾਂ ਦਾ ਬੜਾ ਸਟਰੋਂਗ ਮੈਸੇਜ ਹੁੰਦਾ ਹੈ ਜਿਹੜਾ ਗੁਰੂਡਮ ਹੈ। ਇੱਕ ਪਾਸੇ ਡੇਰਾ ਵਾਰਫੇਅਰ ਹੈ ਜਿਸ ਨੂੰ 20 ਸਿੱਖਾਂ ਦੇ ਉੱਤੇ ਜਿਹੜਾ ਹੈ ਉਹ ਥੋਪਿਆ ਗਿਆ ਔਰ ਇਸ ਦੇ ਨਾਲ ਨਾਲ ਜਿਹੜਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੇ ਜਿਹੜੇ ਸੈਕਟ 47 ਤੋਂ ਬਾਅਦ ਹੀ ਖੜੇ ਕੀਤੇ ਜਿਨ੍ਹਾਂ ਦੇ ਵਿੱਚ ਪ੍ਰਮੁਖਤਾ ਨਾਲ ਅਸੀਂ ਅੱਜ ਦੇਖੀਏ ਕਿ ਸਿੱਖ ਕੌਮ ਦੇ ਵਿੱਚ ਕਾਫੀ ਵੱਡੀ ਸੰਨ ਉਹਨਾਂ ਨੇ ਲਾਈ ਜਿਨ੍ਹਾਂ ਦੇ ਵਿੱਚ ਰਾਧਾ ਸਵਾਮੀ ਸਰੇ ਫਰਿਸ਼ਤ ਨੇ। ਫਿਰ ਅਸੀਂ ਨਰਕਧਾਰੀਆਂ ਵੱਲ ਦੇਖਦੇ ਹਾਂ ਕਿ ਬੇਸ਼ੱਕ 13 ਅਪ੍ਰੈਲ 1978 ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਬੜੀ ਸਪਸ਼ਟਤਾ ਦੇ ਨਾਲ ਕਿ ਭਾਈ ਇਹ ਸਿੱਖ ਵਿਰੋਧੀ ਨੇ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ ਫਿਰ ਜਿਹੜਾ ਹੈ ਇਹਨਾਂ ਨੂੰ ਖੁੰਝੇ ਵੀ ਲਾਇਆ ਗਿਆ। ਲੇਕਿਨ ਉਹੀ ਨਿਰੰਕਾਰੀ ਭਵਨ ਜੇ ਅੱਜ ਵੀ ਅਸੀਂ ਪੰਜਾਬ ਦੇ ਵਿੱਚ ਦੇਖੀਏ ਤੇ ਉਸੇ ਤਰੀਕੇ ਦੇ ਨਾਲ ਵਾਪਸ ਉਹਨਾਂ ਦੀ ਆਮਦ ਕਰਵਾਈ ਗਈ ਹੈ। ਭਾਵੇਂ ਨੈਸ਼ਨਲ ਲੈਵਲ ਦੇ ਉੱਤੇ ਉਹ ਲੋ ਪ੍ਰੋਫਾਈਲ ਰੱਖਦੇ ਨੇ ਪਰ ਇਸੇ ਦੌਰਾਨ ਉਹਨਾਂ ਨੇ ਦੁਆਬੇ ਦੇ ਵਿੱਚ ਖਾਸ ਤੌਰ ਤੇ ਆਸ਼ੂਤੋਸ਼ ਨੂੰ ਉਭਾਰਿਆ। ਇਸ ਪਾਸੇ ਜਿਹਨੂੰ ਅਸੀਂ ਪੁਆਂਧ ਦਾ ਏਰੀਆ ਕਹਿੰਦੇ ਆ ਇਧਰ ਜਿਹੜਾ ਵੀ ਨੈਗੇਟਿਵਿਟੀ ਦੀ ਲਾਈਨ ਔਰ ਦੂਸਰੀ ਤਾਂ ਜਾਰੀ ਰਹੀ। ਲੇਕਿਨ ਸਭ ਤੋਂ ਵੱਡਾ ਇਹਨਾਂ ਨੇ ਮਾਲਵੇ ਦੇ ਵਿੱਚ ਜਿਸ ਫਿਰ ਰਾਜਸਥਾਨ ਔਰ ਹਰਿਆਣਾ ਡੇਰਾ ਕਿਉਂਕਿ ਸੌਦਾ ਸਾਧ ਦਾ ਸਿਰਸੇ 'ਚ ਹੈ ਉਸ ਦਾ ਜਿਹੜਾ ਆਪਣੀ ਜਨਮ ਭੋਏ ਵਾਲਾ ਪਿੰਡ ਹੈ ਉਹ ਰਾਜਸਥਾਨ 'ਚ ਹੈ ਔਰ ਵੱਡੀ ਕਲਾਇੰਟੇਲ ਕਿਉਂਕਿ ਇਹ ਸਾਰਾ ਹੀ ਜਿਹੜੀ ਬੈਲਟ ਹੈ ਇੱਕੋ ਹੀ ਹੈ ਮਾਲਵਾ ਰਾਜਸਥਾਨ ਔਰ ਹਰਿਆਣੇ ਨਾਲ ਬਾਰਡਰ ਲੱਗਦਾ ਹੈ। ਸੋ ਇੱਥੇ ਜਿਸ ਅੰਦਾਜ਼ ਦੇ ਵਿੱਚ ਸੌਦਾ ਸਾਧ ਨੂੰ ਉਭਾਰਿਆ ਗਿਆ ਔਰ ਇਹੀ ਨਹੀਂ ਅਸੀਂ ਇਹ ਦੇਖ ਰਹੇ ਹਾਂ ਪਿਛਲੇ ਪੀਰੀਅਡ 'ਚ ਇੱਕ ਪਾਸੇ
ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਵੇਂ 7 ਜਨਵਰੀ ਤੋਂ ਲੱਗਾ ਹੋਇਆ ਹੈ, ਔਰ ਲੇਕਿਨ ਇਹਦੇ ਬਾਵਜੂਦ ਇਹਨਾਂ ਮਹੀਨਿਆਂ ਦੇ ਵਿੱਚ ਪਿਛਲੇ ਪੀਰੀਅਡ 'ਚ ਕਿਵੇਂ ਉਸ ਨੂੰ ਬਾਰ-ਬਾਰ ਪੈਰੋਲ ਦਿੱਤੀ ਗਈ। ਔਰ ਕੱਲਾ ਇਹੀ ਨਹੀਂ ਕਿ ਵੀ ਉਹ ਪੈਰੋਲ ਤੇ ਆਇਆ, ਬਾਗਪਤ ਯੂਪੀ ਦੇ ਵਿੱਚ ਬੈਠ ਕੇ ਉਹਨੇ ਜਿਸ ਕਿਸਮ ਦੀ ਆਪਣੀ ਨੌਟੰਕੀ ਉਪਦੇਸ਼ ਦੇ ਨਾਂ ਥੱਲੇ ਕੀਤੀ, ਔਰ ਪੰਜਾਬ ਸਰਕਾਰ ਰਾਹੀਂ ਸੈਂਟਰਲ ਏਜੰਸੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਲਾਬਤਪੁਰੇ ਡੇਰੇ ਦੇ ਵਿੱਚ ਵੀ ਅਖੌਤੀ ਨਾਮ ਚਰਚਾ ਕਰਵਾਈ ਜਾਏ, ਔਰ ਉੱਥੇ ਵੱਡੀ ਭੀੜ ਇਕੱਠੀ ਕਰਕੇ ਇਹ ਫਿਰ ਸਿੱਖਾਂ ਨੂੰ ਮੈਸੇਜ ਦਿੱਤਾ ਗਿਆ ਕਿ ਭਾਈ ਇਹਨਾਂ ਦੀਆਂ ਜੜ੍ਹਾਂ ਅਸੀਂ ਬਹੁਤ ਡੂੰਘੀਆਂ ਲਾ ਦਿੱਤੀਆਂ ਨੇ। ਔਰ ਅਸੀਂ ਦੇਖ ਰਹੇ ਹਾਂ ਕਿ ਭਾਵੇਂ ਉਹ ਬੁਰਜ ਜਵਾਰ ਸਿੰਘ ਵਾਲਾ ਦਾ ਜਿਹੜਾ ਜੂਨ ਦੇ ਪਹਿਲੇ ਹਫਤੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਹੋਣ ਤੋਂ ਲੈ ਕੇ ਬਹਿਬਲ ਕਲਾਂ ਔਰ ਕੋਟ ਕਪੂਰਾ ਗੋਲੀ ਕਾਂਡ ਔਰ ਬਰਗਾੜੀ ਬੇਅਦਬੀ, ਉਹ ਸਾਰੇ ਦੇ ਵਿੱਚ ਕਿਉਂਕਿ ਮੁੱਖ ਤੌਰ ਤੇ ਸੌਦਾ ਸਾਧ ਦੇ ਬੰਦੇ ਹੀ ਜਿਹੜੇ ਨੇ, ਖਾਸ ਤੌਰ ਤੇ ਬੁਰਜ ਜਵਾਰ ਸਿੰਘ ਵਾਲਾ ਔਰ ਬਰਗਾੜੀ ਕੇਸਾਂ 'ਚ ਉਹੀ ਨਾਮਜ਼ਦ ਸੀ। ਔਰ ਕਿਵੇਂ ਉਹਨਾਂ ਕੇਸਿਸ ਨੂੰ ਇਹ 2015 ਤੋਂ ਬਾਅਦ ਅਸੀਂ 8 ਸਾਲ ਬਾਅਦ ਗੱਲ ਕਰ ਰਹੇ ਕਿ ਕਿਵੇਂ ਉਹਨਾਂ ਕੇਸਾਂ ਦੀ ਬਿਲਕੁਲ ਫੂਕ ਕੱਢ ਦਿੱਤੀ ਗਈ, ਔਰ ਹੁਣ ਈਵਨ ਬਰਗਾੜੀ ਜਿਹੜਾ ਬੇਅਦਬੀ ਕੇਸ ਹੈ ਉਹਨੂੰ ਪੰਜਾਬ ਚੋਂ ਟ੍ਰਾਂਸਫਰ ਕਰਕੇ ਕਿ ਜੇ ਇਨਸਾਫ ਨਹੀਂ ਮਿਲੇਗਾ ਇਹਨਾਂ ਨੂੰ, ਕਿਉਂਕਿ ਇਹ ਸਿੱਖਾਂ ਦਾ ਸੂਬਾ ਬਾਇਜ਼ਾ, ਉਹਨੂੰ ਚੰਡੀਗੜ੍ਹ ਲੈ ਗਏ। ਸੋ ਇਹ ਬਰਾਬਰ ਜਾਰੀ ਹੈ। ਭਨਿਆਰੇ ਦਾ ਅਸੀਂ ਜ਼ਿਕਰ ਕੀਤਾ ਪੁਆਧ ਦੇ ਕੰਟੈਕਸਟ ਵੀ, ਔਰ ਦਲਿਤ ਵਰਗ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ, ਔਰ ਇਹੀ ਈਵਨ ਜੇ ਸੋਸ਼ਲ ਮੀਡੀਆ ਦੇ ਉੱਤੇ ਟਕਰਾਅ ਦੇਖੀਏ ਅਖੌਤੀ ਰੰਗਰੇਟੇ ਦੇ ਨਾਂ ਥੱਲੇ ਜਾਂ ਦੂਜੇ, ਫਿਰ ਤੁਹਾਨੂੰ ਉਹੀ ਉਹਨਾਂ ਦੀ ਫਿਸੀ ਪੈਰਸ ਟੈਂਡੈਂਸੀਜ਼ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਡਿਵਾਈਡ ਕਰਨ ਦੀ ਲਾਈਨ ਉਹ ਬਰਾਬਰ ਤੁਹਾਨੂੰ ਨਜ਼ਰ ਆਉਂਦੀ ਹੈ। ਔਰ ਇਹਨਾਂ ਤੋਂ ਇਲਾਵਾ ਕਿੰਨੇ ਸਾਰੇ ਹੋਰ ਡੇਰੇ, ਹੁਣ ਤਾਂ ਮੈਂ ਹੈਰਾਨ ਹੁੰਦਾ ਜਦੋਂ ਇਸ਼ਤਿਹਾਰ ਜਾਂ ਈਵਨ ਚੱਲ ਰਹੇ ਹੁੰਦੇ ਨੇ ਸੋ ਕਾਲਡ ਬਾਬਿਆਂ ਦੀਆਂ ਬਰਸੀਆਂ ਦੇ ਨਾਂ ਤੇ, ਔਰ ਦੂਸਰਾ ਇਵੇਂ ਲੱਗਦਾ ਕਿ ਵੀ ਕੋਈ ਸਿੱਖ ਰਹਿ ਵੀ ਗਿਆ ਉੱਥੇ ਕਿ ਵੀ ਇਹ ਸਾਰੀ ਜਿਹੜੀ ਹੈ ਸਿੱਖੀ। ਔਰ ਕੱਲ ਯਾਕੂਬ ਸਾਹਿਬ ਨੇ ਪੁੱਛਿਆ ਵੀ ਸੀ ਕਿ ਜੀ ਸਾਡੇ ਤਾਂ ਸੁੰਨੀ ਔਰ ਸ਼ੀਆ ਫਿਰਕੇ ਹੁੰਦੇ ਨੇ, ਕਿ ਸਿੱਖਾਂ 'ਚ ਵੀ ਕੋਈ ਫਿਰਕੇ ਨੇ? ਹੁਣ ਕੀ ਦੱਸਿਆ ਜਾਏ ਕਿ ਭਾਈ ਕਿਸ ਲੈਵਲ ਦੇ ਉੱਤੇ ਇਹਨਾਂ ਨੇ, ਔਰ ਜਿੱਥੇ ਸਪਸ਼ਟਤਾ ਦੇ ਨਾਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕੋਈ ਥਾਂ ਨਹੀਂ ਹੈ ਕਿਸੇ ਵੀ ਇਸ ਕਿਸਮ ਦੇ ਗੁਰੂ ਡੰਮ ਦੀ, ਪਰ ਇਹ ਸਾਰੇ ਨੂੰ ਵੀ ਪ੍ਰਚਾਰਿਆ ਜਾ ਰਿਹਾ। ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਜੋ ਮੰਤਰ ਜੰਤਰ ਤੰਤਰ ਉਹ ਵੀ, ਔਰ ਕਿਵੇਂ ਹਿੰਦੂਤਵਾ ਦੇ ਇਹ ਸਾਰੇ ਜਿਹੜੇ ਫੈਸਟੀਵਲ ਨੇ, ਅੱਜ ਸਾਡੇ ਵੀਰ ਜਤਿੰਦਰ ਸਿੰਘ ਉਹਨਾਂ ਨੇ ਟੋਰਾਂਟੋ ਤੋਂ ਇੱਕ ਵੀਡੀਓ ਭੇਜੀ, ਦਿੱਲੀ ਦੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਔਰ ਦੂਸਰੇ ਉਹ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਨੇ ਟੇਬਲ ਤੇ ਪਬਲਿਕਲੀ, ਮੂੰਹ ਸਿਰ ਜਿਹੜਾ ਉਹਨਾਂ ਨੇ ਰੰਗੇ ਹੋਏ ਨੇ, ਔਰ ਉਹ ਗੰਦੇ ਅਸ਼ਲੀਲ ਜਿਹੜੇ ਨੇ ਉਸ ਕਿਸਮ ਦੇ ਗਾਣੇ ਵੀ, ਔਰ ਉਸ ਕਿਸਮ ਦਾ ਆਪਣੇ ਆਪ ਨੂੰ ਦੱਸ ਰਹੇ ਨੇ, ਫਤਿਹ ਬੁਲਾ ਕੇ ਜਕਾਰੇ ਛੱਡ ਕੇ ਕਿ ਜੀ ਅਸੀਂ ਕਰ ਰਹੇ। ਸੋ ਇਹ ਉਹਨਾਂ ਨੂੰ ਮੈਂ ਕਾਲ ਵੀ ਕੀਤਾ, ਔਰ ਮੈਂ ਕਿਹਾ ਜੀ ਇਹ ਅਸਲ 'ਚ ਇਹ ਹੈ ਨਮੂਨਾ ਜਿਹੜਾ ਹਿੰਦੂਤਵਾ ਦਾ, ਜਿੱਧਰ ਸਾਡੇ ਇੱਕ ਵੱਡਾ ਤਬਕਾ ਜਿਹੜਾ ਉਧਰ ਨੂੰ ਜਾ ਰਿਹਾ। ਸੋ ਜ਼ਾਹਰ ਹੈ ਕਿ ਅਸੀਂ ਸਾਰੇ ਹੀ ਇਸ ਬਾਰੇ ਚਿੰਤਤ ਹੈ ਕਿ ਵੀ ਇੱਕ ਪਾਸੇ ਸਿੱਖ ਯੂਥ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਿਹੜੇ ਤਤ ਗੁਰਮਤ ਦੇ ਵਿੱਚ ਯਕੀਨ ਰੱਖਣ ਵਾਲੇ ਅੰਮ੍ਰਿਤਧਾਰੀ ਖਾਲਸਾ, ਔਰ ਉਵੇਂ ਅਸੀਂ ਚਰਚਾ ਕਰਾਂਗੇ ਕਿ ਕਿਵੇਂ ਪੰਜਾਬ ਦੇ ਵਿੱਚ ਇੱਕ ਮਾਹੌਲ ਔਰ ਇਸ ਨੂੰ ਪ੍ਰਚਾਰਿਆ ਐਵੇਂ ਜਾ ਰਿਹਾ ਹੈ ਕਿ ਪੰਜਾਬ ਅਗੇਨ ਔਨ ਦਾ ਵਰਜ ਆਫ ਅਨਦਰ ਇਨਰ ਇੰਪਲੋਜਨ, ਕਿ ਪੰਜਾਬ ਤਾਂ ਉਹ ਸੁੱਕੇ ਬਰੂਦ ਦੇ ਢੇਰ ਤੇ ਬੈਠਾ ਹੈ, ਉਵੇਂ ਹੀ ਪਹਿਲਾਂ ਵਾਂਗ ਫਟਣ ਵਾਲਾ। ਔਰ ਦੂਸਰਾ ਸੋ ਉਸ ਬਹਾਨੇ ਨਾਲ ਨੌਜਵਾਨਾਂ ਦੀ ਫੜੋਫੜੀ ਜਾਂ ਸਿੱਖਾਂ ਨੂੰ ਬੇਹਥਿਆਰੇ ਕਰਨਾ, ਇਹ ਮੁਹਿੰਮ ਵੀ ਬਰਾਬਰ ਜਾਰੀ ਹੈ। ਔਰ ਦੂਸਰੇ ਪਾਸੇ ਇਸ ਕਿਸਮ ਦਾ ਜਿਹੜਾ ਨਕਲੀ ਗੁਰੂ ਡੰਮ ਔਰ ਨਕਲੀ ਹਿੰਦੂਤਵਾ ਦੇ ਤਿਉਹਾਰ, ਇਹ ਜਿਹੜੇ ਨੇ ਇਸ ਲੈਵਲ ਤੇ ਲਿਜਾਏ ਗਏ ਨੇ। ਔਰ ਈਵਨ ਮੈਂ ਅੱਜ ਕਿਸੇ ਦੀ ਪੋਸਟ ਦੇਖ ਰਿਹਾ ਸੀ 1975 ਦੇ ਪੀਰੀਅਡ ਦੇ ਵਿੱਚ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ, ਉੱਥੇ ਹੁਣ ਜਦੋਂ ਤੁਸੀਂ ਹਾਲਾਂ ਅਸੀਂ ਚਾਰ ਨਾਲ ਗੱਲ ਕਰਦੇ ਹਾਂ, ਔਰ ਹੋਲਾ ਮਹੱਲਾ ਮਨਾਉਣਾ ਵੀ ਨਹੀਂ ਸੀ ਲਫ਼ਜ਼ ਕਿਹਾ ਜਾਂਦਾ, ਹੋਲਾ ਮਹੱਲਾ ਖੇਡਣ ਜਾਣਾ ਹੀ ਕਹਿੰਦੇ ਸੀ ਕਿ ਅਸੀਂ ਹੋਲਾ ਮਹੱਲਾ ਖੇਡਣ। ਮਤਲਬ ਇਹ ਹੈ ਕਿ ਹੈ ਹੀ ਮਿਲੀਟੈਂਸੀ ਔਰ ਜੰਗਜੂ ਦਾ ਸੀ। ਪਰ ਹੁਣ ਉਸ ਸਾਰੀ ਜਿਹੜੀ ਆਨ ਸ਼ਾਨ ਦੇ ਵਿਚਕਾਰ ਜਦੋਂ ਤੁਸੀਂ ਨਿਹੰਗ ਸਿੰਘਾਂ ਦੇ ਜਥੇ ਔਰ ਉਹ ਜਿਹੜੇ ਨੇ ਇੱਕ ਦੂਜੇ ਨੂੰ, ਔਰ ਸਾਰੇ ਜਿਹੜੇ ਨੇ ਉਹ ਸਿਰ ਔਰ ਪੱਗਾਂ ਔਰ ਦਾੜੀਆਂ ਦੇ ਉੱਤੇ ਉਹ ਰੰਗ ਨਾਲ ਰੰਗੇ ਹੁੰਦੇ ਨੇ, ਤੇ ਲੱਗਦਾ ਕਿ ਵੀ ਇਹ ਅਸੀਂ ਹਿੰਦੂਆਂ ਤੋਂ ਵੱਖਰੇ ਕਿਵੇਂ ਹੈ, ਤਾਂ ਕਲਰਫੁਲ ਹਿੰਦੂਆਂ ਵਾਲਾ ਕੰਮ ਹੀ ਹੈ। ਔਰ ਉਹ ਪੋਸਟ ਤੋਂ ਮੈਂ ਦੇਖਿਆ ਕਿ ਇਹ ਈਵਨ
1974-75 ਤੱਕ ਇਸ ਲੈਵਲ ਦਾ ਇਹ ਰੰਗਾਂ ਵਾਲਾ ਨਹੀਂ ਸੀ ਕਿ ਇਹ ਰੰਗਾਂ ਵਾਲਾ ਹੋਲਾ ਹੋ ਗਿਆ ਤੁਹਾਡਾ, ਪਰ ਇਹ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਹੌਲੀ 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 ਇਸ ਦੇ ਰੰਗ ਦੇ ਵਿੱਚ ਜਿਹੜਾ ਉਹ ਸਾਨੂੰ ਰੰਗ ਦਿੱਤਾ ਗਿਆ, ਔਰ ਜਿਹੜਾ ਖਾਲਸਾਈ ਹੋਲਾ ਖੇਡਣਾ ਸੀ ਉਹ ਹੋਲਾ ਖੇਡਣਾ ਛੱਡ ਕੇ ਹੁਣ ਤਾਂ ਉਹ ਹੋਲੀ ਨਾ ਕਿਹਾ, ਤੁਸੀਂ ਹੋਲਾ ਕਹਿ ਰਹੇ, ਹੋਲਾ ਮਲਣਾ ਹੀ ਕਹਿਤਾ। ਔਰ ਇਸ ਕਿਸਮ ਦਾ ਮਾਹੌਲ ਜਿਹੜਾ ਹੈ, ਔਰ ਕੁਝ ਸਾਲ ਪਹਿਲਾਂ ਈਵਨ ਸੁਖਬੀਰ ਬਾਦਲ ਉਹਦੇ ਮੁੰਡੇ ਦੀ ਵੀ ਇੱਕ ਫੋਟੋ ਕਿ ਕਿਵੇਂ ਉਹਨੇ ਸਿਰ ਮੂੰਹ ਜਿਹੜਾ ਉਹਦਾ ਖੁੱਲੇ ਹੋਏ ਨੇ ਵਾਲ, ਔਰ ਜਿਹੜਾ ਉਹ ਬਿਲਕੁਲ ਜਿਵੇਂ ਉਹ ਗਿੱਦੜ ਉਹਦੇ ਲਲਾਰੀ ਦੇ ਮੱਠ 'ਚ ਡਿੱਗ ਪਿਆ ਸੀ ਤੇ ਜਿਵੇਂ ਨਿਕਲ ਕੇ ਉਹਦੀ ਸ਼ਕਲ ਹੋਏਗੀ, ਇਵੇਂ ਦੀਆਂ ਸ਼ਕਲਾਂ ਬਹੁਤਿਆਂ ਨੇ ਬਣਾਈਆਂ ਹੁੰਦੀਆਂ ਨੇ। ਸੋ ਅਸੀਂ ਜਿਹੜਾ ਗਰੇਵਾਲ ਸਾਹਿਬ ਦੇ ਇਸ ਵਿਚਾਰ ਨਾਲ ਹੀ ਨਹੀਂ, ਮੈਂ ਸਮਝਦਾ ਵੀ ਉਹ ਤੱਤ ਗੁਰਮਤਿ ਦੇ ਧਾਰਨੀ ਨੇ, ਔਰ ਉਹ ਸਮਝਦੇ ਨੇ ਕਿ ਗੁਰੂ ਪੰਥ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਦੀ ਹੈ, ਔਰ ਸਾਡੇ ਲਈ ਇਹ ਜਿਹੜਾ ਨਕਲੀ ਬਾਬਾ ਡੰਮ ਹੈ, ਗੁਰੂ ਡੰਮ ਹੈ, ਇਸ ਤੋਂ ਬਚਣ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ 4 ਰੋਜ਼ਾ ਭਾਰਤ ਦੌਰੇ ਔਰ ਉਸ ਨਾਲ ਜੁੜੀ ਹੋਈ ਫਾਈਨਲ ਉਹਦਾ ਦਿੱਲੀ ਦੌਰਾ, ਪ੍ਰੈਸ ਕਾਨਫਰੰਸ, ਉਹਨਾਂ ਦੀ ਪ੍ਰੈਸ ਰਿਲੀਜ਼, ਇਹ ਸਾਰੇ ਦਾ ਜ਼ਿਕਰ ਕਰੀਏ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ। ਬੇਸ਼ੱਕ ਅਸੀਂ ਕੱਲ ਦੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਕੱਲ ਉਹ ਮੁੱਢਲਾ 9 ਮਾਰਚ ਦਾ ਦਿਨ ਸੀ ਜਿਸ ਦਿਨ 1783 'ਚ 30,000 ਹੀ ਖਾਲਸਾ ਫੌਜ ਨੇ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ, ਇਹਨਾਂ ਦੀ ਕਮਾਂਡ ਦੇ ਵਿੱਚ ਦਿੱਲੀ ਦੇ ਆਊਟਰ ਏਰੀਆ ਜਿਹੜੇ ਨੇ ਉਹ ਹੌਜ਼ ਖਾਸ ਔਰ ਸਬਜ਼ੀ ਮੰਡੀ ਔਰ ਮੋਰੀ ਦਰਵਾਜ਼ਾ ਔਰ ਇਹ ਸਾਰੇ ਜਿਹੜਿਆਂ ਨੇ ਇਹਨਾਂ ਰਾਹੀਂ ਉਹਨਾਂ ਨੇ 30,000 ਕੋਟ ਜਿੱਥੇ ਹੈ ਉੱਥੇ ਮੁਕਾਮ ਕਰਕੇ ਅੰਦਰ ਜਿਹੜਾ ਹੈ ਉਹ ਪਹਿਲੀ ਜਿੱਤ ਹਾਸਲ ਕੀਤੀ ਸੀ। ਅੱਜ ਦਾ ਦਿਨ ਵੀ ਜਿਹੜਾ ਦੱਸਦਾ ਉਹਨਾਂ ਨੇ ਬਾਕੀ ਜਿਹੜਾ ਸਬਡਿਊ ਕੀਤਾ ਸ਼ਹਿਰ ਦੇ ਵਿੱਚ ਜਿਹੜੀ ਉਸ ਵੇਲੇ ਉਹਨਾਂ ਨੂੰ ਰੈਜ਼ਿਸਟੈਂਸ ਸੀ, ਔਰ 11 ਮਾਰਚ ਨੂੰ ਜਿਹੜਾ ਕੱਲ ਦਾ ਦਿਨ ਹੈ ਫਿਰ ਜਿਹੜਾ ਦਿੱਲੀ ਦੇ ਲਾਲ ਕਿਲੇ ਦੇ ਅੰਦਰ ਉਹਨਾਂ ਨੇ ਪ੍ਰਵੇਸ਼ ਕੀਤਾ ਔਰ ਜਿਹੜਾ ਹੈ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ, ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਨੇ ਉਹ ਤਖਤ ਤੇ ਬਿਠਾਏ ਗਏ ਔਰ ਉਹ ਸਾਰਾ ਅਸੀਂ ਕੱਲ ਜ਼ਿਕਰ ਕੀਤਾ। ਔਰ ਕਿਉਂਕਿ ਇਸੇ ਹੀ ਗੱਲ ਨੂੰ ਜਦੋਂ ਅਸੀਂ 26 ਜਨਵਰੀ 2021 ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਦੀਪ ਸਿੱਧੂ ਔਰ ਖਾਸ ਤੌਰ ਤੇ ਜੁਗਰਾਜ ਸਿੰਘ ਪਿੰਡ ਵਾਂ ਅੰਮ੍ਰਿਤਸਰ ਜ਼ਿਲ੍ਹੇ ਦੇ, ਉਹਨਾਂ ਨੇ ਜਦੋਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਇਆ ਤੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਭਾਈ ਇਹ 11 ਮਾਰਚ 1783 ਦੀ ਦਿੱਲੀ ਫਤਹ ਦੀ ਯਾਦ ਦਹਾਨੀ ਵੀ ਹੈ। ਔਰ ਜਿਵੇਂ ਦੀਪ ਸਿੱਧੂ ਨੇ ਕਿਹਾ ਕਿ ਇਹ 6 ਜੂਨ 1984 ਦੇ ਫੌਜੀ ਅਟੈਕ ਵੇਲੇ ਜਿਵੇਂ ਭਾਰਤੀ ਫੌਜ ਨੇ ਦਸ਼ਣੀ ਡੋੜੀ ਤੇ ਤਿਰੰਗਾ ਲਾਇਆ ਸੀ ਉਹਦੀ ਭਾਜੀ ਮੋੜੀ ਵੀ ਹੈ। ਔਰ ਇਹ ਕਿਉਂਕਿ 26 ਜਨਵਰੀ ਦਾ ਵਾਕਿਆ ਇਸ ਕਿਸਮ ਦਾ ਸੀ ਕਿ ਇੱਕਦਮ ਜਿਵੇਂ ਅੱਜ ਪੰਜਾਬ ਦੇ ਵਿੱਚ ਜਿਹੜੇ ਵੀ ਇਹਨਾਂ ਦੀ ਫੌਜ ਹੈ ਹਿੰਦੂ ਤਵੀਆਂ ਦੀ, ਉਹ ਸਾਰੀਆਂ ਹੀ ਪਾਰਟੀਆਂ ਵਾਲੇ, ਕਾਂਗਰਸ, ਬਾਦਲ ਅਕਾਲੀ ਦਲ, ਆਮ ਆਦਮੀ, ਦੂਜੇ, ਉਹ ਤਾਂ ਬਹੁ ਕਰਦੇ ਹੀ ਨੇ। ਹੁਣ ਤਾਂ ਇੱਕ ਯੂਟਿਊਬਰਾਂ ਦਾ ਵੀ ਪੂਰਾ ਲਾਮ ਲਸ਼ਕਰ ਹੈ, ਉਹ ਵੀ ਮਗਰ ਪੈਂਦੇ ਨੇ। ਜਿਵੇਂ ਅੱਜ ਕੱਲ ਇਹ ਸਾਰੇ ਲੱਗੇ ਹੋਏ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਔਰ ਖਾਸ ਤੌਰ ਤੇ ਅਜਨਾਲਾ ਘਟਨਾ ਨੂੰ ਆਧਾਰ ਬਣਾ ਕੇ ਸਾਰੇ ਜਿਹੜੇ ਨੇ ਉਹ ਚੌਂ ਕਰ ਰਹੇ ਨੇ। ਬਿਲਕੁਲ ਉਹੀ ਇਹ ਦੁਹਰਾ ਹੈ ਕਿ ਜੋ 26 ਜਨਵਰੀ 2021 ਨੂੰ ਜਦੋਂ ਲਾਲ ਕਿਲੇ ਵਾਲਾ ਇਹ ਕੌਤਕ ਵਰਤਦਾ ਤੇ ਜਿਹੜੀ ਕਿਸਾਨ ਲੀਡਰਸ਼ਿਪ ਕਾਮਰੇਡਾਂ ਦੀ ਉੱਥੇ ਤਾਂ ਉਹਨਾਂ ਨੇ ਤਾਂ ਬਹੁ ਕਰਨਾ ਹੀ ਸੀ। ਇਵੇਂ ਹੀ ਜਿਵੇਂ ਹੁਣ ਸਾਰੇ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਅੱਗੋਂ ਚੌਂ ਕਰਦੇ ਨੇ, ਉਦੋਂ ਵੀ ਇਹੀ ਮਾਹੌਲ ਸਿਰਜਿਆ ਗਿਆ ਸੀ। ਔਰ ਬਾਹਰ ਬੈਠੇ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਭਾਈ ਇਹਦਾ ਬੈਫਟਿੰਗ ਜਵਾਬ ਦੇਣਾ ਚਾਹੀਦਾ ਹੈ। ਦੀਪ ਸਿੱਧੂ ਦੀ ਗੱਲ ਨਹੀਂ ਸੀ, ਉਹ ਤਾਂ ਉਹਨੂੰ ਤਾਂ ਵਿਚਾਰਿਆਂ ਨੂੰ ਡਿਮੋਨਾਈਜ਼ ਕਰਕੇ ਬਿਲਕੁਲ ਆਈਸੋਲੇਟ ਕਰਕੇ ਔਨ ਦਾ ਰਨ ਕਰ ਦਿੱਤਾ ਗਿਆ ਸੀ। ਪਰ ਇਹ ਬੜਾ ਇੰਪੋਰਟੈਂਟ ਸੀ ਕਿ ਇਸ ਹਿਸਟੋਰੀਕਲ ਮੂਮੈਂਟ ਨੂੰ ਕੈਚ ਕਰਨਾ, ਇਸ ਨੂੰ ਇਹਦੇ ਕੰਟੈਕਸਟ ਦੇ ਵਿੱਚ ਹੀ ਹਾਈਲਾਈਟ ਕਰਨਾ ਕਿ ਇਹ ਬਹੁਤ ਵੱਡੀ ਗੱਲ ਹੋਈ ਹੈ। ਲਾਲ ਕਿਲੇ ਦੇ ਉੱਤੇ ਨਿਸ਼ਾਨ ਅਸੀਂ ਪਹਿਲਾਂ ਵੀ ਚਲਾਇਆ, ਫਿਰ ਵੀ ਚਲਾਉਣਾ ਹੈ। ਜਿਹੜਾ ਸਾਡਾ ਵਾਹਗਾ ਤੋਂ ਜਮਨਾ ਤੱਕ ਜਦੋਂ ਅਸੀਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਤਾਂ ਜ਼ਾਹਰ ਹੈ ਇਹ ਸਾਡਾ ਹੱਕ ਹੈ। ਸੋ ਉਦੋਂ ਵੀਰ ਸਵਰਨਜੀਤ ਸਿੰਘ ਜਿਹੜੇ ਕੌਂਸਲਮੈਨ ਨੇ ਨਿਊਯਾਰਕ ਸਿਟੀ 'ਚ, ਔਰ ਉਹਨਾਂ ਨੇ ਜਿਹੜਾ ਪ੍ਰੀ ਕੋਵਿਡ ਵੀ ਔਰ ਪੋਸਟ ਕੋਵਿਡ ਵੀ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਕਨੈਟੀਕਟ ਸਟੇਟ ਲੈਵਲ ਦੇ ਉੱਤੇ ਵੀ, ਉਹ ਭਾਵੇਂ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ ਹੋਏ,
14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਰੈਕਗਨਾਈਜ਼ ਕਰਵਾਉਣਾ ਹੋਏ, 29 ਅਪ੍ਰੈਲ 1986 ਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਰੈਕਗਨਾਈਜ਼ ਕਰਵਾਉਣਾ ਹੋਏ। ਸੋ ਉਹਨਾਂ ਨੇ ਜਿਹੜਾ ਐਫਰਟ ਕੀਤਾ ਉਹਦਾ ਨਤੀਜਾ ਸੀ ਕਿ ਠੀਕ ਉਸੇ ਹੀ ਪੀਰੀਅਡ ਜਦੋਂ 26 ਜਨਵਰੀ ਤੋਂ ਬਾਅਦ ਇਹ ਚੱਲ ਰਿਹਾ ਸੀ ਤੇ ਅਸੀਂ ਜਿਹੜਾ ਇਹ ਵਿਚਾਰ ਹੋਇਆ ਕਿ ਭਾਈ ਕਿਵੇਂ ਅਸੀਂ ਇਹ ਜਿਹੜਾ 11 ਮਾਰਚ ਦਾ ਦਿਨ ਹੈ ਇਹਨੂੰ ਰੈਕਗਨਾਈਜ਼ ਕਰਵਾਈਏ ਕਨੈਟੀਕਟ ਦੇ ਵਿੱਚ ਔਰ ਖਾਸ ਤੌਰ ਤੇ ਨਾਰਵਿਚ ਔਰ ਬਾਕੀਆਂ 'ਚ ਜਿਸ ਨੂੰ ਖਾਲਸਾ ਜਾਂ ਸਿੱਖ ਫਲੈਗ ਡੇ, ਫਲੈਗ ਨੂੰ ਬ੍ਰੈਕਟ 'ਚ ਨਿਸ਼ਾਨ ਸਾਹਿਬ ਲਿਖ ਕੇ, ਔਰ ਉਹਦੇ 'ਚ ਉਹਨਾਂ ਦੇ ਐਫਰਟ ਦਾ ਨਤੀਜਾ ਸੀ। ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ, ਅੱਜ ਦੀਆਂ ਪਿਕਚਰਸ ਨੇ, ਕਿਉਂਕਿ ਕੱਲ ਜਿਹੜਾ 11 ਮਾਰਚ ਦਾ ਦਿਨ ਹੈ, ਕੱਲ ਵੀਕਐਂਡ ਹੈ, ਅਸੀਂ ਵੀ ਪ੍ਰੋਗਰਾਮ ਨਹੀਂ ਕਰਨਾ, ਤਾਂ ਇਸ ਲਈ ਅਸੀਂ 10 ਦੀ ਈਵ ਦੇ ਉੱਤੇ ਹੀ ਕਰ ਰਹੇ ਹਾਂ। ਔਰ ਅੱਜ ਹੀ ਭਾਈ ਸਵਰਨਜੀਤ ਸਿੰਘ ਹੋਰਾਂ ਨੇ ਜਿਹੜੀਆਂ ਇਹ ਪਿਕਚਰਸ ਵੀ ਭੇਜੀਆਂ ਨੇ, ਕਿਉਂਕਿ ਉਹਨਾਂ ਨੇ ਇੱਕ ਬਹੁਤ ਜ਼ਬਰਦਸਤ ਕੰਮ ਕੀਤਾ ਹੋਇਆ ਜਿਹੜਾ ਸਾਡੀਆਂ ਉੱਥੇ ਕੇਂਦਰੀ ਸੰਸਥਾਵਾਂ ਜਾਂ ਬਾਹਰ ਵੱਡੇ ਵੱਡੇ ਬਜਟ ਵਾਲੀਆਂ ਗੁਰਦੁਆਰਾ ਕਮੇਟੀਆਂ ਵੀ ਨਹੀਂ ਕਰ ਸਕੀਆਂ, ਕਿ ਉਹਨਾਂ ਨੇ ਸਿੱਖ ਆਰਟ ਗੈਲਰੀ ਜਿਹੜੀ ਹੈ ਬਣਾਈ ਹੈ, ਜਿਹਦੇ 'ਚ ਉਹਨਾਂ ਨੇ ਆਪਣੀ ਬਿਲਡਿੰਗ ਬਾਏ ਕਰਕੇ ਉਹਦੇ 'ਚ ਬੀਤੇ ਇਤਿਹਾਸ ਤੋਂ ਲੈ ਕੇ ਹੁਣ ਤੱਕ, ਔਰ ਉਹਦੇ 'ਚ ਬਹੁਤ ਸਾਰਾ ਜਿਹੜੇ ਨੇ ਵਿਜ਼ਿਟਰ ਰੈਗੂਲਰ ਹੁੰਦੇ ਨੇ। ਔਰ ਅੱਜ ਉਹਨਾਂ ਨੇ ਉਸ ਸਿੱਖ ਆਰਟ ਗੈਲਰੀ ਦਾ ਜਿਹੜਾ ਓਪਨ ਹਾਊਸ ਕੀਤਾ, ਜਿਸ ਦੇ ਵਿੱਚ ਲਾਗਲੇ ਸਕੂਲਾਂ ਦੇ ਟੀਚਰ ਔਰ ਸਟੂਡੈਂਟਸ ਉਹ ਵੱਡੀ ਗਿਣਤੀ 'ਚ ਆਉਂਦੇ ਨੇ। ਵੀਕਐਂਡ ਤੇ ਵੀ ਉੱਥੇ ਰੌਣਕ ਹੁੰਦੀ ਹੈ ਔਰ ਬੜੇ ਸੰਭਾਲ ਦੇ ਨਾਲ ਉਹਨਾਂ ਨੇ ਜਿਹੜਾ ਸਿੱਖ ਇਤਿਹਾਸ ਨੂੰ ਚਿਤਰਿਆ ਹੋਇਆ। ਔਰ ਜਿਉਂ-ਜਿਉਂ ਵਕਤ ਬੀਤੇਗਾ ਔਰ ਹੋਰ ਚੀਜ਼ਾਂ ਵੀ ਜਿਹੜੀਆਂ ਉਸ 'ਚ ਐਡ ਕੀਤੀਆਂ ਜਾਣਗੀਆਂ। ਸੋ ਇਹ ਬੜਾ ਇੰਪੋਰਟੈਂਟ ਪਾਰਟ ਹੈ। ਸੋ ਅਸੀਂ ਵੀਰ ਸਵਰਨਜੀਤ ਸਿੰਘ ਹੋਰਾਂ ਦੇ ਐਫਰਟ ਨੂੰ ਵੀ ਸੈਲੂਟ ਕਰਦੇ ਹਾਂ। ਔਰ ਜਿਵੇਂ ਜਦੋਂ ਕਿ ਇਹ 2021 ਚ ਸਿੱਖ ਫਲੈਗ ਡੇ ਵਜੋਂ 11 ਮਾਰਚ ਦਾ ਦਿਨ ਰੈਕਗਨਾਈਜ਼ ਕੀਤਾ ਗਿਆ, ਉਦੋਂ ਕਿਸ ਲੈਵਲ ਦੇ ਉੱਤੇ ਇਹਨੂੰ ਰੈਕਗਨੀਸ਼ਨ ਮਿਲੀ। ਸੈਨੇਟਰ ਕ੍ਰਿਸ ਮਰਫੀ, ਫੈਡਰਲ ਸੈਨੇਟਰ, ਉਹਨੇ ਸਪੈਸ਼ਲ ਵਧਾਈ ਸਿੱਖ ਕੌਮ ਨੂੰ ਦਿੱਤੀ ਕਿ ਭਾਈ ਇਹ ਸਿੱਖਾਂ ਦਾ ਇਤਿਹਾਸਕ ਦਿਨ ਹੈ ਕਿ 11 ਮਾਰਚ ਨੂੰ ਲਾਲ ਕਿਲੇ ਤੇ ਝੰਡਾ ਝੁਲਾਇਆ ਸੀ। ਲੈਫਟੀਨੈਂਟ ਗਵਰਨਰ ਕਨੈਟੀਕਟ ਦੇ, ਉਹਨਾਂ ਦਾ ਸਪੈਸ਼ਲ ਮੈਸੇਜ ਸੀ ਸਿੱਖ ਫਲੈਗ ਡੇ ਤੇ। ਕਨੈਟੀਕਟ ਦੀ ਜਨਰਲ ਅਸੈਂਬਲੀ ਦੀ ਸਾਈਟੇਸ਼ਨ ਸੀ ਔਰ 3 ਸ਼ਹਿਰਾਂ ਦੇ ਜਿਹੜੇ ਮੇਅਰ ਨੇ ਉਹਨਾਂ ਵੱਲੋਂ ਜਿਹੜਾ ਇਹਨੂੰ ਰੈਕਗਨਾਈਜ਼ ਕੀਤਾ ਗਿਆ ਸੀ, ਸਿਟੀ ਆਫ ਨਾਰਵਿਚ। ਔਰ ਨਾਰਵਿਚ ਦੇ ਮੇਅਰ ਨੇ ਤਾਂ ਅਜੇ ਵੀ ਆਪਣੇ ਆਫਿਸ ਝੰਡਾ ਲਾਇਆ ਹੋਇਆ। ਉਹਨੇ ਕਿਹਾ ਜੀ ਇਹ ਜਦੋਂ ਤੱਕ ਮੈਂ ਹਾਂ, ਇਹ ਜਿਹੜੀ ਸਿੱਖਾਂ ਦੀ ਯੂਨੀਕ ਵਿਕਟਰੀ ਹੈ ਬੀਤੇ ਦੀ, ਔਰ ਉਹਨਾਂ ਨੂੰ ਹੱਕ ਹੈ ਕਿ ਫਿਊਚਰ 'ਚ ਆਪਣੇ ਨੇਸ਼ਨ ਦਾ ਝੰਡਾ ਝੁਲਾਉਣ। ਇਸ ਤੋਂ ਇਲਾਵਾ ਸਿਟੀ ਆਫ ਹੈਮਡਨ ਔਰ ਬ੍ਰਿਜਪੋਰਟ ਇਹਨਾਂ ਨੇ ਵੀ ਜਿਹੜਾ ਇਹਨੂੰ ਸਿੱਖ ਫਲੈਗ ਡੇ ਨੂੰ ਰੈਕਗਨਾਈਜ਼ ਕੀਤਾ ਸੀ। ਸੋ ਅਸੀਂ ਸਮੂਹ ਸਿੱਖ ਕੌਮ ਨੂੰ ਸਿੱਖ ਫਲੈਗ ਡੇ, ਨਿਸ਼ਾਨ ਸਾਹਿਬ ਡੇ, ਰੋਜ਼ 11 ਮਾਰਚ 1783 ਦੀ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਕਿ ਭਾਈ ਅਸੀਂ ਪਹਿਲਾਂ ਵੀ ਇਹ ਕੀਤਾ ਔਰ ਅਗੇਨ ਅਸੀਂ ਕਰਨਾ ਹੈ। ਔਰ 26 ਜਨਵਰੀ 2021 ਨੂੰ ਜਿਹੜਾ ਸਿੰਬੋਲਿਜ਼ਮ ਦਿਖਾਇਆ ਉਹਨੇ ਕਿਵੇਂ, ਔਰ ਹਰ ਇੱਕ ਜਿਹੜਾ ਥੋੜਾ ਵੀ ਸਿੱਖ ਦੇ ਤੌਰ ਤੇ ਸੋਚਦਾ ਹੈ, ਉਹਦੀਆਂ ਅੱਖਾਂ 'ਚ ਪਿਆਰ ਦੇ ਅਥਰੂ ਸੀ ਕਿ ਬਈ ਨਜ਼ਰ ਆ ਰਿਹਾ ਕਿ ਭਾਈ ਸਾਡਾ ਝੰਡਾ ਸੀ। ਔਰ ਇਹ ਇਕੱਲੀ ਇਹ ਨਹੀਂ ਹੈ, ਈਵਨ ਉਹਨਾਂ ਦਾ ਮੇਘਾਲਿਆ ਦਾ ਗਵਰਨਰ ਸਤਪਾਲ ਮਲਿਕ, ਜਿਹੜਾ ਹੁਣ ਉਹਦੀ ਟਰਮ ਖਤਮ ਹੋ ਗਈ ਹੈ, ਉਹਨੇ ਕਿਹਾ ਸੀ ਇਹ कौन सी बड़ी बात है, सिखों ने पहले भी झुलाया हुआ है भाई, वहीं से कुछ दूर तो उनके गुरु का गुरुद्वारा शीशगंज है जहाँ उन्होंने कुर्बानी, वो झंडा नहीं झुलाएंगे, उनका हक है पहले भी या उसके बाद हमारा हक है। वो भरतपुर जाट वैसटर्न यूपी ਦਾ ਔਰ ਉਹਨੇ ਤਾਂ ਇਹ ਕਿਹਾ ਸੀ ਵੀ ਇਹ ਕਿਸਾਨ ਲੀਡਰ ਔਰ ਦੂਜੇ ਇਹਨਾਂ ਨੂੰ ਡਿਫੈਂਡ ਕਰਨਾ ਚਾਹੀਦਾ ਸੀ ਸੈਕਸ਼ਨ। ਸੋ ਅਸੀਂ ਸਮਝਦੇ ਹਾਂ ਕਿ ਉਸ ਪੀਰੀਅਡ 'ਚ ਜਦੋਂ ਕਿ 26 ਜਨਵਰੀ ਦੀ 2021 ਨੂੰ ਲੈ ਕੇ ਇੱਕ ਪੂਰੀ ਕਾਮਾ ਰੌਲੀ ਪਾਈ ਗਈ ਸੀ ਸਿੱਖ ਕੌਮ ਦੇ ਖਿਲਾਫ, ਝੰਡੇ ਦੇ ਖਿਲਾਫ ਔਰ ਦੀਪ ਸਿੱਧੂ ਦੇ ਖਿਲਾਫ, ਉਸ ਪੀਰੀਅਡ 'ਚ 11 ਮਾਰਚ ਨੂੰ 2021 ਨੂੰ ਸਿੱਖ ਫਲੈਗ ਡੇ ਰੈਕਗਨਾਈਜ਼ ਕਰਾਉਣਾ ਕਨੈਟੀਕਟ 'ਚ, ਔਰ ਉਸ ਲੈਵਲ ਦੇ ਉੱਤੇ ਸੈਨੇਟਰ, ਲੈਫਟੀਨੈਂਟ ਜਨਰਲ, ਗਵਰਨਰ, ਦੂਜੇ ਤੀਜੇ, ਉਹਨਾਂ ਦਾ ਬਹੁਤ ਵੱਡੀ ਗੱਲ ਸੀ। ਔਰ ਹੁਣ ਵੀ ਸਿੰਬੋਲਿਕਲੀ ਉਹਨਾਂ ਨੇ ਅੱਜ ਓਪਨ ਹਾਊਸ ਕਰਕੇ ਜਿਹੜਾ, ਕਿਉਂਕਿ ਕੱਲ ਵੀਕਐਂਡ ਹੈ, ਕੱਲ ਵੀ ਆਵਾਜਾਈ ਹੋਏਗੀ, ਇਹ ਦੱਸਿਆ ਕਿ ਭਾਈ ਅਸੀਂ ਇਸ ਝੰਡੇ ਦੇ ਵਾਰਿਸ ਹਾਂ। ਇਹ ਝੰਡਾ ਜਿਹੜਾ ਲਾਲ ਕਿਲੇ ਤੇ ਵੀ ਝੂਲਿਆ, ਜਿਸ ਨੇ ਕਦੇ ਜਿਹੜਾ ਇਹ ਦੱਸਿਆ ਸੀ ਉਸ ਧਰਤੀ ਦੇ ਉੱਤੇ, ਜਿਸ ਨੂੰ ਬੁੱਲੇ ਸ਼ਾਹ ਨੇ ਇਹ ਕਹਿ ਕੇ ਕਿ ਭਾਈ ਇਹ ਬਦਲ ਗਿਆ, ਧਰਤੀ ਦਾ ਖਮੀਰ ਬਦਲ ਗਿਆ ਕਿ ਭਾਈ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਹੁਣ ਹਿੰਦੂ ਤਵੀ ਵੀ ਜ਼ਹਿਰ ਦਾ ਪਿਆਲਾ ਪੀਣਗੇ, ਅਜੇ ਤਾਂ ਕੌੜੀ ਕਾਫੀ ਪੀ ਰਹੇ ਨੇ।
क्योंकि ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦਾ 4 ਰੋਜ਼ਾ ਭਾਰਤ ਦੌਰਾ ਬੇਸ਼ੱਕ ਬਹੁਤ ਵੱਡੀ ਨੌਟੰਕੀ, ਕਿਉਂਕਿ ਉਹਨੂੰ ਅਹਿਮਦਾਬਾਦ 'ਚ ਹੀ ਉਤਾਰਿਆ, ਰੱਥ ਤੇ ਬਿਠਾ ਕੇ ਮੋਦੀ ਉਹਨੂੰ ਕ੍ਰਿਕਟ ਸਟੇਡੀਅਮ 'ਚ ਲੈ ਗਿਆ ਔਰ ਦੱਸਿਆ ਜੀ ਕਿ ਇੰਨੇ ਲੋਕ ਮੇਰੇ ਪਿੱਛੇ ਨੇ। ਔਰ ਇਹ ਵੀ ਸਾਹਮਣੇ ਆਇਆ ਕਿ ਉਹ ਉਸ ਸਟੇਡੀਅਮ ਨੂੰ ਭਰਨ ਲਈ ਬੀਜੇਪੀ ਨੇ ਕੋਲੋਂ ਹੀ ਉਹ ਟਿਕਟ ਸੀ, ਉਹ ਪਾਸ ਖੁਦ ਖਰੀਦੇ 50,000 ਕੇ ਕਿੰਨੇ, ਤੇ ਆਪਣੇ ਸਾਰੇ ਗੁਜਰਾਤ ਸਰਕਾਰ ਇਸ ਕੰਮ ਤੇ ਲਾਈ ਹੋਈ ਸੀ ਕਿ ਭਾਈ ਢੋਆ ਢਵਾਈ ਕਰਕੇ ਉੱਥੇ ਇਕੱਠੇ ਕਰੋ ਲੋਕ, ਔਰ ਲੋਕ ਵੀ ਇਕੱਠੇ ਕੀਤੇ ਔਰ ਉਹ ਕਹਿੰਦੇ ਨੇ 19 ਮਿੰਟ ਚ ਆਏ, ਫਿਰ ਉਹ ਚਲੇ ਵੀ ਗਏ ਨਾਲ ਦੀ ਨਾਲ ਲੋਕ, ਕਿਉਂਕਿ ਇਦਾਂ ਦੇ ਜਿਹੜੇ ਕਿਰਾਏ ਤੇ ਲਿਆਂਦੇ ਜਾਂਦੇ ਨੇ ਉਹ ਉਹਨਾਂ ਕੀ ਉਹਨਾਂ ਨੇ ਵਕਤ ਦੇਣਾ ਹੁੰਦਾ। ਲੇਕਿਨ ਉਹ ਸਾਰੇ ਦੇ ਵਿੱਚ ਜਿਹੜਾ ਸਭ ਤੋਂ ਮਜ਼ਾਹੀਆ ਵਿਸ਼ਾ ਬਣਿਆ, ਅਸੀਂ ਵੀ ਜ਼ਿਕਰ ਕੀਤਾ ਸੀ, ਅਜੇ ਵੀ ਜਿਹੜੇ ਹੁਣ ਕੁਝ ਜਿਹੜੇ ਅਨਬਾਇਸਡ ਯੂਟਿਊਬਰ ਨੇ ਉਹ ਡਿਸਕਸ ਕਰ ਰਹੇ ਨੇ ਕਿ नरेंद्र मोदी स्टेडियम में नरेंद्र मोदी की पिक्चर अमित शाह के बेटे ने नरेंद्र मोदी को भेज दी। वो भी नरेंद्र मोदी स्टेडियम में और दूजा भी और साडा वो सेगमेंट भी पसंद किया गया कि भाई नार्सिसिज्म की हुंदा है ते मोदी दे विचों सारे जेडे उस बीमारी दे लक्षण ने नार्सिसिज्म दे वो किवें बयान हुंदे ने। वो उस अहमदाबाद के स्टेडियम दे विच साफ नजर आए और ये इस गल की सानू भी इंतजार सी कि भी उस तो बाद उन्हें दिल्ली होना, बॉम्बे आस्ट्रेलियन प्राइम मिनिस्टर और दैन दिल्ली कि दिल्ली च की गलबात हुंदी है कि, लेकिन ये मैनू भी आस नहीं सी। हालांकि ये तो सानू पता है कि भी किस लैवल ते आस्ट्रेलिया च सिखां दे खिलाफ जिहड़ी नैगेटिविटी है वो किस वार फुटिंग ते इंडियन एम्बेसी, हाई कमिशन, कौंसलेट कर रहे ने, किस लैवल ते उन्हां दा चीथड़ा मीडिया लगा होया है, किस लैवल ते आस्ट्रेलियन गवर्नमेंट दे उत्ते प्रैशर बिल्ड किया जा रहा है, किस लैवल दे उत्ते हुण ईवन पग्गां वाले जिहड़े एक दो उन्हां दे विके होए उन्हां नूं भी प्रोजेक्ट किया जा रहा कि एज इफ वो सिखां दी नुमाइंदगी करते हैं हिंदू तवीआं दे डेलीगेशन दे विच। ये सारा चल रहा सी, लेकिन क्योंकि इन्हां दिनां च भी आ 2 दिन पहला 3 दिन असीं जिक्र किया कि भाई उन्होंने किवें कि जी फलाने मंदिर दे पुजारी नूं भी आ गई, पहला तो शिवरात्रि के हवाले नाल इन्हां ने कहा जी, उन्होंने कहा शिवरात्रि साडा इन्नी गैदरिंग होनी सी और इवें धमकाया गया, वो भी लंघ गई। फिर उन्होंने ये कहा कि जी ग्रैफिटी लिखती बाहर, फिर वो भी मुक गया। किन्नी देर तुसीं एक झूठ बार बार भी बोली जाओ, फिर एक स्टेज होंदी है भी उहदा असर मुकना शुरू हो जाता है। फिर हो गया जी कि किसी गुरु उपदेश सिंह दे बंदे ने पुराने पुजारी नूं भी कॉल की, मंदिर के प्रधान नूं भी की, उन्होंने लैके इधर उधर कई देर लगे रहे। हालांकि असीं कल जिक्र किया सी कि भाई रौला पा रहे हैं, लेकिन ਜਿਹੜਾ ਉਹ FIR ਲਿਖਾਣ ਨੂੰ ਤਿਆਰ ਨਹੀਂ ਹੈਗੇ। ਲੇਕਿਨ ਅਸੀਂ ਅੱਜ ਸਾਨੂੰ ਇਹ ਕਨਫਰਮ ਕੀਤਾ ਗਿਆ ਕਿ ਉੱਥੋਂ ਦੇ ਕਾਉਂਸਲਰ ਜਗਦੀਪ ਸਿੰਘ ਹੋਰਾਂ ਦੇ ਐਫਰਟ ਦੇ ਨਾਲ ਫਾਈਨਲੀ ਜਿਹੜਾ ਉਹਨਾਂ ਨੇ, ਕਿਉਂਕਿ ਵੀ ਨੀਡ ਟੂ ਕਾਲ देयर ਬਲਫ ਆਫ ਕਿ ਵੀ ਇਹ ਬਾਰ-ਬਾਰ ਕਰ ਰਹੇ ਨੇ ਉਹ ਜਿਹੜੇ ਦੌੜ ਰਹੇ, ਕਿਉਂਕਿ ਇਹ ਵੀ ਕੰਮ ਇਹਨਾਂ ਦਾ ਹੀ ਹੈ। ਔਰ ਗਵਰਨਮੈਂਟ ਨੂੰ ਤਾਂ ਜਦੋਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਕਿਹਾ ਜੀ ਠੀਕ ਹੈ ਸਾਡਾ ਸਾਈਬਰ ਸੈੱਲ ਵੀ ਆ ਜਾਏਗਾ, ਸਾਡਾ ਇਹ ਵੀ ਕਰੇਗਾ, बट इन द एंड ये सारा फेक है। ये तो सी कि भी इन्होंने ये प्रैशर जड़ा बिल्ड करना शुरू किया मैलबर्न के रेफरेंडम तो पहला, फिर मैलबर्न के तो हुण जड़ा वो ब्रिस्बेन च होना है। अच्छा, उस तक है और क्योंकि उन्होंने अगे उस तो नैक्सट स्टैप सिडनी है और उस सारे दे लई ग्राउंड प्रिपेयर कर रहे हैं। पर इस लैवल तक इस इन्होंने, क्योंकि ये जदों असीं पंजाब के हवाले नाल तां असीं गल कर ही रहे हैं कि भाई वो माहौल सिरज रहे ने कि उन्होंने सिख नस्ल खुशी अनलिश जिहड़ी आ कर दित्ती हुई है। लेकिन इनू ये समझदे आ जे सानू लगदा है भी बाहर बैठा सिख डायस्पोरा हुण वो साडे रडार दे उत्ते जे खालिस्तानी एक्टिविटीज़ दे लिहाज नाल अमरीका कनेडा यूके तो बाद आस्ट्रेलिया आ गया ते साडे दुश्मन ने जिन्ना असीं अपनी अहमियत नू समझिया उस तो भी वध उस दे नुकसान नू समझिया और उन्होंने जिस अंदाज दे विच सिखां नू बदनाम करन दे लई मैं कहांगा कि बहुत घटिया एक्शन है। हालांकि ऑन वन हैंड तुहाडा अंदर तुहानू थोड़ा माण भी महसूस करन ते दिंदा है कि भाई ठीक है तुसीं तां जून 84 दा अटैक करके और अकाल तख्त साडा ढाह के खंडरात बना के जिहड़ा ये बड़े फखर दे नाल पार्लीमेंट दे गलियारियां च कहंदे सी कि सिख तां पढ़दे सी
ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅਸੀਂ 38-39 ਸਾਲ ਬਾਅਦ ਵੀ ਤੁਹਾਡੀਆਂ ਚੀਕਾਂ ਕਢਵਾਈਆਂ ਹੋਈਆਂ ਨੇ ਕਿ ਅੱਜ ਜਿਹਨੂੰ ਤੁਸੀਂ ਸਮਝਦੇ ਸੀ ਵੀ ਅਸੀਂ ਇਹਨਾਂ ਨੂੰ ਪੰਜਾਬ 'ਚ ਘੇਰ ਲਿਆ, ਪੰਜਾਬ ਨੂੰ ਕੱਟ ਆਫ ਕਰ ਦਿੱਤਾ, ਬਾਕੀ ਦੁਨੀਆ ਤੋਂ ਕੋਰਸਪੋਂਡੈਂਟ ਕੱਢ ਦਿੱਤੇ ਨੇ ਔਰ ਇਹਨਾਂ ਨੂੰ ਅਸੀਂ ਐਸਾ ਸਬਕ ਸਿਖਾ ਦਿੱਤਾ ਹੈ ਕਿ ਇਹ ਉੱਠਣ ਜੋਗੇ ਨਹੀਂ ਨੇ। ਲੇਕਿਨ ਅੱਜ 38-39 ਸਾਲ ਬਾਅਦ ਅਸੀਂ ਇਹ ਗੱਲ ਫਖਰ ਔਰ ਮਾਣ ਨਾਲ ਕਹਿ ਸਕਦੇ ਹਾਂ ਕਿ ਉਸੇ ਪੰਜਾਬ ਦੀ ਧਰਤੀ ਤੋਂ ਵੀ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਔਰ ਡਾਇਸਪੋਰਾ ਸਿੱਖਾਂ ਦਾ ਇੰਨਾ ਵੱਡਾ ਇੰਪੈਕਟ, ਜਿਸ ਨੂੰ ਮੈਂ ਸਮਝਦਾ ਵੀ ਬਾਹਰ ਜਿੱਥੇ ਲਗਾਤਾਰਤਾ ਨਾਲ 30-35 ਸਾਲ ਦੀ ਐਕਟੀਵਿਟੀ ਕਰਨ ਵਾਲੇ ਐਕਟਿਵਿਸਟ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ, ਪਰ ਕਰੰਟ ਪੀਰੀਅਡ ਦੇ ਵਿੱਚ ਜਿਵੇਂ 6 ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੂੰ ਫੋਕਸ ਕਰਕੇ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਕਿ ਭਾਈ ਪੀਸਫੁਲ ਤਰੀਕੇ ਨਾਲ UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ ਜਿਹੜਾ ਹੱਕ ਫੋਰਨ ਗਵਰਨਮੈਂਟਸ ਆਪਣੇ ਸਿਟੀਜ਼ਨਸ ਨੂੰ ਦਿੰਦੀਆਂ ਨੇ, ਕਿਊਬੈਕ ਦੇ ਵਿੱਚ ਕੈਨੇਡਾ ਨੇ ਦਿੱਤਾ ਹੈ, ਸਕਾਟਲੈਂਡ ਦੇ ਵਿੱਚ ਬ੍ਰਿਟਿਸ਼ਰਸ ਨੇ ਦਿੱਤਾ ਹੈ, ਈਸਟ ਤੈਮੂਰ ਦੇ ਵਿੱਚ ਇੰਡੋਨੇਸ਼ੀਆ ਨੇ ਦਿੱਤਾ, ਕੋਸੋਵੋ ਦੇ ਵਿੱਚ UN ਔਰ ਦੂਸਰਿਆਂ ਨੇ ਦਿੱਤਾ ਹੈ। ਈਵਨ ਉਸ ਨੂੰ ਇਹਨਾਂ ਮੁਲਕਾਂ 'ਚ ਵੀ ਜਿਹਦਾ ਕੋਈ ਇਹ ਨਹੀਂ ਹੈ ਕਿ ਵੀ ਇਹਦਾ ਇੰਪੈਕਟ ਜਾਂ ਇੱਥੋਂ ਦੇ ਕੋਈ ਲਾਅ ਦੀ ਵਾਇਓਲੇਸ਼ਨ ਹੈ, ਪਰ ਕਿਸ ਹੱਦ ਤੱਕ ਇੱਕ ਪੀਸਫੁਲ ਕੈਂਪੇਨ ਨੂੰ ਵੀ ਇਹ ਵਾਇਲੈਂਸ ਦੇ ਵਿੱਚ ਮਾਇਰ ਕਰਕੇ ਉਸ ਦਾ ਵਿਰੋਧ ਕਰਨ ਲਈ ਕਿਸ ਲੈਵਲ ਦੇ ਘਟੀਆ ਤੌਰ ਤਰੀਕੇ, ਜਿੱਥੇ ਆਪਣੇ ਹੀ ਮੰਦਰਾਂ ਤੇ ਅਟੈਕ, ਜਿੱਥੇ ਖੁਦ ਹੀ ਜਿਹੜੀ ਹੈ ਉਹ ਕੋਈ ਨਾ ਕੋਈ ਕਾਰਵਾਈ ਕਰਕੇ ਔਰ ਉਹਨੂੰ ਕਹਿਣਾ ਜੀ ਫੋਨ ਕਾਲ ਆ ਗਈ, ਫਲਾਣਾ ਢਿਮਕਾ ਆ ਗਿਆ। ਸੋ ਇੱਕ ਪਾਸੇ ਤਾਂ ਇਹ ਗੱਲ ਤੁਹਾਨੂੰ ਖੁਸ਼ੀ ਵੀ ਦਿੰਦੀ ਹੈ ਕਿ ਵੀ ਇਹਨਾਂ ਨੂੰ ਜਿਹੜਾ ਹੁਣ ਚੀਕਾਂ ਮਾਰਨੀਆਂ ਪੈ ਰਹੀਆਂ, ਪਰ ਦੂਸਰਾ ਪੱਖ ਸਾਨੂੰ ਇਹ ਵੀ ਦੱਸ ਰਿਹਾ ਹੈ ਕਿ ਭਾਈ ਇਹਨਾਂ ਨੇ ਜੋ ਕੰਮ 80s ਦੇ ਵਿੱਚ ਸ਼ੁਰੂ ਕੀਤਾ ਸੀ ਗਲੋਬਲੀ ਸਮੁੱਚੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦਾ, ਜਿਸ ਚੋਂ ਇਹਨਾਂ ਦਾ 에ਅਰ ਇੰਡੀਆ ਕਨਿਸ਼ਕਾ ਦਾ ਜੋ ਇਹਨਾਂ ਨੇ 329 ਬੇਗੁਨਾਹ ਮੁਸਾਫਰ ਮਾਰਨ ਦਾ ਕੁਕਰਮ ਕੀਤਾ ਬੰਬ ਧਮਾਕਿਆਂ ਨਾਲ ਔਰ ਉਹ ਸਿੱਖਾਂ ਦੇ ਖਾਤੇ 'ਚ ਪਾਏ। ਔਰ ਹੁਣ ਇਹ ਲੱਗਦਾ ਵੀ ਉਸ ਜ਼ਮਾਨੇ 'ਚ ਤਾਂ ਮੀਡੀਆ ਟ੍ਰਾਇਲ ਇਹਨੂੰ ਕਿਹਾ ਗਿਆ ਸੀ ਜਾਂ ਹਕੂਮਤ ਦਾ ਵੰਸ ਇਹਨੇ, ਪਰ ਤੁਹਾਡੇ ਕੋਲ ਜਿਹੜਾ ਤੁਹਾਡਾ ਮੋਸਟ ਜਿਹੜਾ ਇੰਪੋਰਟੈਂਟ ਗੈਸਟ ਹੋਇਆ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਕੋਲ ਆਇਆ ਹੋਇਆ ਹੈ। ਆਲਰੇਡੀ ਆਸਟ੍ਰੇਲੀਆ ਨੂੰ ਚੀਨ ਨੇ ਛਿੜਕ ਕੇ ਪਿੱਛੇ ਸੁੱਟਿਆ ਕਿਉਂਕਿ ਉਹ ਆਕਸ ਹੋਏ, ਆਸਟ੍ਰੇਲੀਆ UK US ਦਾ ਅਲਾਈਅੰਸ ਆ, ਉਸ ਤੋਂ ਪਹਿਲਾਂ ਕੁਆਡ ਹੋਏ, ਜਿਸ ਕੁਆਡ ਨੂੰ ਈਵਨ ਰਸ਼ੀਆ ਨੇ ਵੀ ਏਸ਼ੀਆਜ਼ ਨੈਟੋ ਕਿਹਾ ਔਰ ਉਹਨੂੰ ਡਿਸਪਾਈਜ਼ ਕਰਦੇ ਨੇ ਰਸ਼ੀਆ ਔਰ ਚਾਈਨਾ। ਔਰ ਚਾਈਨਾ ਨੂੰ ਤੁਸੀਂ ਬਾਰ-ਬਾਰ ਰੈੱਡ ਟੈਗ ਦਿਖਾ ਰਹੇ ਹੋ ਜਿਵੇਂ ਬੁੱਲ ਨੂੰ ਦਿਖਾਇਆ ਜਾਂਦਾ ਹੈ, ਲੇਕਿਨ ਬਜਾਏ ਕਿ ਉਸ ਮੁੱਦੇ ਦੇ ਉੱਤੇ ਤੁਹਾਡਾ ਕੋਈ ਤੁਸੀਂ ਉਹਨਾਂ ਦੇ ਨਾਲ ਕੀ ਵਪਾਰ ਕਰਦੇ ਹੋ, ਅਡਾਨੀ ਰਾਹੀਂ ਤੁਸੀਂ ਕਿਵੇਂ ਜਿਹੜਾ ਉਹਨਾਂ ਨਾਲ ਹਿੱਸਾ ਪੱਤੀ ਰੱਖ ਕੇ ਕੋਲੇ ਦੀਆਂ ਖਦਾਨਾਂ ਔਰ ਦੂਸਰਿਆਂ ਦਾ ਉਹਨਾਂ ਦੇ ਨਾਲ ਠੇਕੇ ਕੀਤੇ ਹੋਏ ਨੇ, ਕਿਵੇਂ ਇਹ ਕੀ ਚੱਲ ਰਿਹਾ ਹੈ। ਲੇਕਿਨ ਉਸ ਸਭ ਦੇ ਵਿੱਚ ਜੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇੱਕ ਪਾਸੇ ਜਦੋਂ ਭਾਰਤ ਦੇ ਵਿੱਚ ਕੁਝ ਵਾਪਰਦਾ ਹੈ, ਕਿਸਾਨ ਮੂਵਮੈਂਟ ਚੱਲ ਰਹੀ ਸੀ ਤੇ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਾਂ ਬਾਹਰਲੇ MPਆਂ ਨੇ ਕਿਹਾ ਤੇ ਉਹ ਚੀਕਾਂ ਮਾਰਦੇ ਸੀ ਉੱਥੇ ਕਿ ਜੀ ਇਹ ਸਾਡਾ ਇੰਟਰਨਲ ਮੈਟਰ ਹੈ, ਇਹ ਤੁਹਾਨੂੰ ਹੂ ਗੇਵ ਯੂ ਦਾ ਰਾਈਟ ਟੂ, ਅਸੀਂ ਵੀ ਨੋ। ਬਟ ਈਵਨ ਜੰਮੂ ਕਸ਼ਮੀਰ ਵਰਗਾ ਮੁੱਦਾ ਜਿਹੜਾ ਅੰਡਰ ਦਾ UN ਜਿਹੜਾ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਡਿਸਪਿਊਟਡ ਟੈਰੀਟਰੀ ਹੈ, ਉਸ ਦੇ ਉੱਤੇ ਜੇ ਪਾਕਿਸਤਾਨ ਗੱਲ ਕਰਦਾ ਜਾਂ ਹੋਰ ਤੇ ਇਹ ਰੌਲਾ ਪਾਉਂਦੇ ਨੇ ਕਿ ਜੀ ਦੇਖੋ ਇਹ ਤਾਂ ਇੰਟਰਫੇਅਰ ਕਰ ਰਹੇ ਹੋ। ਲੇਕਿਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਭਾਰਤ ਵਿਜ਼ਿਟ ਦੇ ਵੇਲੇ ਵਿਦਿਨ ਆਸਟ੍ਰੇਲੀਆ ਕੀ ਹੋ ਰਿਹਾ ਹੈ ਇਸ ਮੁੱਦੇ 'ਚ, ਔਰ ਉਹ ਵੀ ਇੱਕ ਫੇਕ, ਇੱਕ ਹੁੰਦਾ ਕੋਈ ਮੰਦਰ ਢਾ ਦਿੱਤਾ, ਕੋਈ ਹੋਰ ਕੁਝ ਵੀ ਨਹੀਂ ਹੈ, ਕੋਈ ਫੜੇ ਵੀ ਨਹੀਂ ਗਏ, ਉਹ ਵੀ ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀ ਨੇ ਲੱਭ ਲਿਆ ਹੋਣਾ ਵੀ ਇਹਨਾਂ ਦਾ ਹੀ ਆਪਣਾ ਕੰਮ ਹੈ, ਉਹ ਇਹਨਾਂ ਨੂੰ ਐਮਬੈਰਸ ਨਹੀਂ ਕਰਨਾ ਚਾਹੁੰਦੇ। ਪਰ ਇਹ ਜਿੱਥੇ ਗੈਸਟ ਨੂੰ ਐਮਬੈਰਸ ਕਰਨਾ ਸੀ, ਉੱਥੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਏਜੰਡਾ ਹੈ। ਔਰ ਇਸ ਤੋਂ ਇਵੇਂ ਹੀ ਲੈਣਾ ਚਾਹੀਦਾ ਕਿ ਇੱਕ ਪਾਸੇ ਇੱਕ ਸਾਡਾ ਤਬਕਾ ਬੜਾ, ਮੋਦੀ ਨੇ ਜੀ ਵੀਰ ਬਾਲ ਦਿਵਸ ਕਰਤਾ ਜੀ, ਸਾਹਿਬਜ਼ਾਦਿਆਂ ਨੂੰ ਵੀਰ ਬਣਾਤਾ, ਦੂਸਰਾ ਉਹਨਾਂ ਨੂੰ ਰੈਕਗਨਾਈਜ਼, ਦੇਖੋ ਜੀ ਮੋਦੀ ਨੇ ਇਹ ਕਰਤਾ ਜਿਹੜੇ ਲੱਗੇ ਹੋਏ ਨੇ ਸਾਰੇ, ਔਰ ਜਿਹੜਾ ਰੈਂਟਾ ਸਿੱਖ ਧੜਾ ਧੜ BJP 'ਚ ਜਾਣ ਨੂੰ ਜਿਹੜੇ ਨੇ ਕੁਝ ਚਲੇ ਗਏ ਨੇ, ਕੁਝ ਨੇ ਜਿਹੜਾ ਉਹ ਬਿਸਤਰਾ ਬੰਨਿਆ ਹੋਇਆ ਉਧਰ ਜਾਣ ਨੂੰ। ਸ਼ਰਮ ਕਰੋ ਤੁਸੀਂ ਕੁਛ ਕਿ ਭਾਈ ਇਸ ਲੈਵਲ ਦੇ ਉੱਤੇ ਜਿਹੜਾ ਉਹ ਬਦਨਾਮ ਕਰਨ ਦੀ ਲਾਈਨ ਉਹਨਾਂ ਦੇ ਇੰਟਰਨਲ ਅਫੇਅਰਸ ਵੀ, ਔਰ ਬਿਲਕੁਲ ਠੀਕ ਕੀਤਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ। ਇਹਨੇ ਤਾਂ ਮੋਦੀ ਨੇ ਤਾਂ ਇਹੀ ਕਿਹਾ ਕਿ ਜੀ ਮੰਦਰਾਂ ਤੇ, ਔਰ ਮੈਂ ਉਹਦੀ ਸਟੇਟਮੈਂਟ ਜਿਹੜੀ ਖਾਸ ਤੌਰ ਤੇ
ਇਹਨਾਂ ਦੇ ਅੱਡ ਸਾਰੇ ਚੈਨਲਸ ਨੇ ਜਾਂ ਅੱਜ ਜੇ ਇਹ ਕਿਹਾ ਜਾਏ ਕਿ ਜਿਹੜਾ ਕਨਕਲੂਜਨ 'ਚ ਕੋਈ ਡੀਕਦਾ ਹੁੰਦਾ ਜਦੋਂ ਜੁਆਇੰਟ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਸਟੇਟਮੈਂਟਸ ਕਿ ਕੀ ਮੁਲਕਾਂ ਨੇ ਆਪਸ ਸਾਂਝਾ ਕੀਤਾ, ਕੀ ਕੀਤਾ, ਆਉਣ ਵਾਲੇ ਪੀਰੀਅਡ ਟ੍ਰੇਡ ਕੀ ਹੋਏਗੀ, ਸਟੂਡੈਂਟ ਐਕਸਚੇਂਜ ਜਾਂ ਉਹਨਾਂ ਦੀਆਂ ਡਿਗਰੀਆਂ ਨੂੰ ਮਾਨਤਾ, ਜਾਂ ਇਹ ਪਹਿਲੇ ਦਿਨਾਂ 'ਚ ਜ਼ਿਕਰ ਹੋਇਆ। ਅੱਜ ਸਾਰੇ ਪਾਸੇ ਹੀ ਜਿਹੜੀ ਖਬਰ ਹੈ, ਪ੍ਰਾਈਮ ਮਿਨਿਸਟਰ ਮੋਦੀ ਫਲੈਗਸ ਅਟੈਕਸ ਔਨ ਟੈਂਪਲਸ ਇਨ ਆਸਟ੍ਰੇਲੀਆ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਹਾਈਲਾਈਟਸ ਟ੍ਰੇਡ sees CEPA to be concluded as soon as possible। ਹੁਣ ਉਹ ਮੋਦੀ ਦੇ ਚੀਕਾਂ ਕਿੱਧਰ ਮਾਰ ਰਿਹਾ, ਉਹਨੇ ਉਹਦਾ ਨੋਟਿਸ ਵੀ ਨਹੀਂ ਲਿਆ ਹੈ। ਔਰ ਮੋਦੀ ਨੇ ਕਿਸ ਹੱਦ ਤੱਕ ਕਿਹਾ, ਔਰ ਕੱਲਾ ਇਹੀ ਨਹੀਂ, ਫਿਰ ਮੋਦੀ ਦੇ ਅੱਗੋਂ ਜਿਹੜੀ ਉਹਨਾਂ ਦੀ ਫੋਰਨ ਸੈਕਟਰੀ ਹੈ ਵਿਨਮੋਹਨ ਕਵਾਤਰਾ, ਉਹਨੇ ਤਾਂ ਬਿਲਕੁਲ ਹੀ ਇਹ ਦੱਸਤਾ ਕਿ ਵੀ 1-to-1 ਦੇ ਵਿੱਚ ਵੀ ਮੋਦੀ ਨੇ ਕਿਵੇਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਹੋਏਗਾ। ਔਰ ਇਹ ਜਿਹੜੀ ਇਹਨਾਂ ਦੀ ਆਇਆ ਉਹਦੇ 'ਚ ਉਹਨਾਂ ਨੇ ਇਹ ਬੜੀ ਕਲੀਅਰਲੀ ਕਿਹਾ ਕਿ Indian immigrants are the second largest expat community in Australia. They are making significant contributions to the Australian society and economy. It's a matter of regret that attacks on temples have been regularly reported in Australia over the past few weeks. It is natural that such news worries the people in India and disturbs our mind, Mr. Modi said at the हैदराबाद हाउस जिथे होया। उन्हें कहा जी देखो इंडियन जिहड़ी है वो सैकंड वड्डी कम्युनिटी है जिहड़ी उत्थे आस्ट्रेलिया च है, बहुत आस्ट्रेलियन सोसाइटी और आर्थिकता चो अपना योगदान पा रहे हैं। ये बड़े अफसोस की गल है कि उत्थे लगातारता नाल मंदिरां ते हमले हो रहे हैं और ये जिहड़ा इसने साडे जिहड़ा इट इज़ नैचुरल दैट सच न्यूज़ वरीज द पीपल इन इंडिया। एज इफ सिख कोई मैटर नहीं करते, सिख आप जो मर्जी कही जान भारत माता दे पुत्र बने उन्हां दे लई सिखां दे सेंटीमेंट कोई मैटर नहीं करते, उन्हां नूं तुसीं बदनाम करो बाहरले प्राइम मिनिस्टर दी मौजूदगी दे विच। उन्हें कहा जी साडे माइंड बड़े डिस्टर्ब होए ने इहदे नाल। हुण जिहड़ी फॉरेन सैकटरी है विनय मोहन कवात्रा, उन्हें यह कहा कि मिस्टर मोदी एलैबोरेटिंग अपॉन द इशू, फॉरेन सैकटरी का मतलब ऑफिशियल पोजीशन उन्होंने ये सी। मिस्टर विनय मोहन कवात्रा said Mr. Modi blamed the incidents on the pro-Khalistani outfits in Australia and expressed strong concern about the incidents of vandalism and targeting the Indian community। उन्हें कहा जी, उन्हें कहा ये प्रो खालिस्तानी कर रहे। पहली गल तो ਜਾਂ ਤਾਂ ਜੇ ਤੁਸੀਂ ਕਹਿੰਦੇ ਹੋ ਜੀ ਹੋਇਆ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜੀ ਦੋਸ਼ੀ ਫੜੋ। ਜੇ ਦੋਸ਼ੀ ਨਹੀਂ ਫੜੇ ਇਹਦਾ ਮਤਲਬ ਦੋਸ਼ੀ ਨਹੀਂ ਨੇ ਕੋਈ, ਤੁਹਾਡੇ ਚੋਂ ਹੀ ਨੇ। ਪਰ ਜਦੋਂ ਤੁਸੀਂ ਕਹਿ ਰਹੇ ਹੋ ਜੀ ਪ੍ਰੋ ਖਾਲਿਸਤਾਨੀਆਂ ਨੇ ਕੀਤਾ ਇਹਦਾ ਮਤਲਬ ਦੋਸ਼ੀ ਤਾਂ ਤੁਹਾਡੇ ਕੋਲ ਨੇ, ਤੁਹਾਨੂੰ ਪਤਾ ਹੈ ਵੀ ਤੁਸੀਂ ਕਿਹਦੇ ਤੋਂ ਕਰਵਾਇਆ। ਉਹਨੂੰ ਪ੍ਰੋ ਕਹੋ ਐਂਟੀ ਕਹੋ, ਡਜ਼ਨਟ ਮੈਟਰ। ਔਰ ਇਹੀ ਸ਼ਾਇਦ ਕਾਰਨ ਹੈ कि इन फिर कला वो इत्थे ही नहीं रुकिया। उन्हें कहा जी हिंदुओं को खतरा हो गया ऑस्ट्रेलिया। इट इज लर्नड दैट इंडियन साइड कन्वेड दैट द टारगेटिंग ऑफ टेंपल्स हैड क्रिएटेड एन एनवायरनमेंट ऑफ ऑल राउंड इनसिक्योरिटी फॉर द वास्ट इंडियन कम्युनिटी इन पब्लिक स्पेसिस ऑफ ऑस्ट्रेलिया। कि जी जी वास्ट इंडियन कम्युनिटी है उन्होंने हो गया। हालांकि इस दे बरक्स ਜਾਂ ਇਸ ਦੇ ਉਲਟ ਜਿਵੇਂ ਇਹਨਾਂ ਦਾ ਜਿਹੜਾ ਆਸਟ੍ਰੇਲੀਆ ਟੁਡੇ ਚੀਥੜ ਹੈ ਹਿੰਦੂ ਮੀਡੀਆ ਦੇ, ਹਿੰਦੂ ਤੋਂ ਵੀ ਮੀਡੀਆ ਦੇ ਥੱਲੇ, ਉਹਨਾਂ ਨੇ ਤਾਂ ਈਵਨ ਮਾਈਨਰ ਸਿੱਖ ਬੱਚਿਆਂ ਦੀਆਂ ਪਿਕਚਰਸ ਦੇ ਕੇ ਨਾਲ ਦੀ ਨਾਲ ਬਿਜ਼ਨੈਸਿਸ ਦੇ ਨਾਂ ਦੇ ਕੇ ਕਿ ਇਹਨਾਂ ਦਾ ਬਾਈਕਾਟ ਕਰੋ ਔਰ ਲਗਾਤਾਰਤਾ ਨਾਲ ਸਾਰੀ ਸਿੱਖ ਕੌਮ ਨੂੰ ਨੈਗੇਟ ਕਰਨ ਦੀ ਲਾਈਨ ਹੈ। ਸੋ ਇਹ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਬੜਾ ਡਿਗਨੀਫਾਈਡ ਔਰ ਉਹਦੇ 'ਚ ਵੀ ਉਹਨੇ ਡਿਫੈਂਡ ਕੀਤਾ ਕਿ ਵੀ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਖਾਲਿਸਤਾਨ ਕਹਿਣ ਦੇ ਉੱਤੇ ਅਸੀਂ ਪਾਬੰਦੀ ਲਾ ਦਈਏ ਜਾਂ ਰੈਫਰੈਂਡਮ ਦੀ, ਉਹਨੇ ਵੀ ਬਿਨਾਂ ਕਿਹਾ ਜਿਹੜੀ ਗੱਲ ਕਹੀ। ਸੋਰਸਿਸ ਹਾਊਐਵਰ ਇੰਡੀਕੇਟਡ that they noted with satisfaction that Australian side displayed serious political will in dealing with the attacks। कि जी वो उन्होंने किया, पर जी गल उन्होंने आस्ट्रेलियन प्राइम मिनिस्टर ने कही, उन्होंने कहा जी कि असी जड़ा है राइट टू फ्री स्पीच ये जड़ा है इसनूं हमेशा तरजीह देंदे हैं। और आई हैव प्लेस्ड दीज उन्हें मोदी ने कहा जी मैं अपने जज्बात उसके सामने रख दिते ने। ही हैज एश्योर्ड मी द सेफ्टी ऑफ इंडियन कम्युनिटी इज ऑफ स्पैशल प्रायोरिटी फॉर हिम। और उन्हें की कहना सी कला इंडियन कम्युनिटी नहीं, हर एक दी लॉ एंड ऑर्डर जड़ा कायम रखना है हर एक दा ही पहली प्रायोरिटी हुंदी है, सेफ्टी देना। और इस दे उत्ते जड़ा बिल्कुल
ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਸੈਪਰੇਟਲੀ ਡਿਪਲੋਮੈਟਿਕ ਸੋਰਸ ਇਨਫੋਰਮਡ that Mr. Albanese affirmed Australia's commitment to free speech without compromising community safety and harmony at home। ਕਿਹਾ ਜੀ ਇਹ ਤਾਂ ਸਾਡਾ ਫਰਜ਼ ਹੈ ਹਾਰਮਨੀ ਦੇਣਾ, ਬਟ ਫ੍ਰੀ ਸਪੀਚ। ਸੋ ਇਹ ਹੁੰਦੀ ਹੈ। ਹਾਲਾਂਕਿ ਕੱਲ ਨੂੰ ਕੀ ਹਾਲਾਂ ਹੋਰ ਇਹਦੇ ਨਾਲ ਜੁੜਿਆ ਹੋਇਆ ਜੀ, ਉਹ ਜਿਵੇਂ ਹੈ ਕਿ ਜੀ ਰਿਸ਼ੀ ਸੁਨਕ ਬੜਾ ਸੈਲੀਬ੍ਰੇਟ ਕਰ ਰਿਹਾ ਹੈ ਕਿ ਜੀ ਇਹ ਜਿਹੜਾ ਔਕਸ ਨੇ ਨਿਊਕਲੀਅਰ ਸਬਮਰੀਨ ਜਿਹੜੀ ਤਿਆਰ ਯੂਕੇ 'ਚ ਤਿਆਰ ਹੋਣੀ ਹੈ, ਅਮਰੀਕਾ 'ਚ ਵੀ ਉਹ ਅਸੀਂ, ਕਿਉਂਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਵਿੱਚ ਅਮਰੀਕਾ ਦੇ ਦੌਰੇ 'ਤੇ। ਉਸ ਤੋਂ ਬਾਅਦ ਫਿਰ ਮਈ ਦੇ ਮਹੀਨੇ 'ਚ ਜਿਹੜਾ ਉਹਨਾਂ ਦੀ ਕੁਆਡ ਦੇ ਕੰਟੈਕਸਟ ਦੇ ਵਿੱਚ ਫਿਰ ਮੋਦੀ ਨੇ ਆਸਟ੍ਰੇਲੀਆ ਆਉਣਾ ਹੈ। ਫਿਰ ਸਤੰਬਰ ਦੇ ਮਹੀਨੇ 'ਚ ਜਿਹੜੀ G20 ਦੇ ਵਿੱਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਜਾਣਾ ਹੈ। ਇਹ ਸਾਰਾ ਬਿਸਾਈਡਸ ਹੈ ਔਰ ਇਹ ਕੋਈ ਇੰਪੋਰਟੈਂਟ ਨਹੀਂ, ਪਰ ਇਹ ਗੱਲ ਦੇਖਣ ਵਾਲੀ ਹੈ ਕਿ ਕਿਵੇਂ ਇੱਕ ਪਾਸੇ ਜਿਹੜੇ ਲੋਕ ਕਿ ਜੀ ਸਿੱਖ ਬੜੇ ਬਹਾਦਰ, ਬੜੇ ਦੇਸ਼ ਭਗਤ ਬਹੁਤ ਨੇ ਇਸ ਕਿਸਮ ਦਾ ਪ੍ਰਚਾਰ, ਪਰ ਦੂਸਰੇ ਪਾਸੇ ਸਿੱਖਾਂ ਨੂੰ ਟਾਰਗੇਟ ਕਰਦੇ ਆ ਮੋਦੀ ਨੇ, ਜਿਵੇਂ ਇਹ ਸਿੱਧਾ ਨਿਸ਼ਾਨਾ ਸਿੱਖਾਂ ਤੇ ਲਿਆ। ਹੁਣ ਇਹ ਸਾਨੂੰ ਦੇਖਣਾ ਪਏਗਾ ਕਿ ਵੀ ਇਹ ਜਿਸ ਇੰਟੈਂਸਿਟੀ ਨਾਲ ਇਹਨਾਂ ਨੇ ਸਿੱਖਾਂ ਨੂੰ ਇੰਟਰਨੈਸ਼ਨਲੀ ਟਾਰਗੇਟ ਕੀਤਾ ਹੈ, ਸਾਨੂੰ ਉਸ ਦੇ ਲਈ ਜਿਹੜਾ ਹੈ ਉਹ ਆਪਣੀ ਪੂਰੀ ਸਟ੍ਰੈਟਜੀ ਬਣਾਉਣੀ ਪਏਗੀ, ਉਹਨੂੰ ਕਾਊਂਟਰ ਕਰਨਾ ਪਏਗਾ। ਔਰ ਹਾਲਾਂ ਆਸਟ੍ਰੇਲੀਆ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਸਿੱਖ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਲੇਕਿਨ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ 1-to-1 ਮੀਟਿੰਗਸ ਜਿਹੜੀਆਂ ਔਰ ਮੈਮੋ ਔਰ ਇਸ ਗੱਲ ਦਾ ਪ੍ਰੋਟੈਸਟ ਕੀਤਾ ਜਾਣਾ ਚਾਹੀਦਾ ਹੈ ਕਿ ਭਾਈ ਇਹ ਆਸਟ੍ਰੇਲੀਅਨ ਮਾਮਲੇ ਦੇ ਵਿੱਚ ਇਹਨਾਂ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਨਰ ਜਿਹੜਾ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਔਰ ਸਿੱਖਾਂ ਨੂੰ ਟਾਰਗੇਟ ਕਰਕੇ ਰਾਦਰ ਆਸਟ੍ਰੇਲੀਅਨ ਸਿੱਖਾਂ ਨੂੰ ਜਿਹੜਾ ਹੈ ਉਹ ਇਹਦਾ ਹਾਰਮਸ ਵੇ ਲਿਆ ਕੇ ਖੜਾ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸਮੇਂ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿਚਲੇ ਮਨੀਕਰਨ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਘਟਨਾਵਾਂ ਨੂੰ ਇੱਕ ਪਾਸੇ ਢੰਗ ਨਾਲ ਸਿੱਖ ਵਿਰੋਧੀ ਬਣਾ ਕੇ ਮੁੱਖ ਧਾਰਾ ਮੀਡੀਆ ਵੱਲੋਂ ਪ੍ਰਚਾਰਿਆ ਗਿਆ ਹੈ। ਹੁਣ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਮਨੀਕਰਨ ਤੋਂ ਇਲਾਵਾ ਮਨਾਲੀ ਅਤੇ ਬਿਲਾਸਪੁਰ ਦੀਆਂ ਕੁਝ ਅਖੌਤੀ ਘਟਨਾਵਾਂ ਨੂੰ ਸਿੱਖਾਂ ਤੇ ਨਿਸ਼ਾਨਾ ਸਾਧਨ ਲਈ ਇਹਦਾ ਸੂ ਮੋਟੋ ਨੋਟਿਸ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਡਿਸਕਸ ਕੀਤਾ ਹੈ ਪਹਿਲੇ ਸੈਗਮੈਂਟ 'ਚ ਕਿ ਕਿਵੇਂ ਹਾਈ ਲੈਵਲ ਦੇ ਉੱਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਮੋਦੀ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਅਖੌਤੀ ਇਹਨਾਂ ਦੇ ਮੰਦਰਾਂ ਤੇ ਹਮਲਾ ਜਿਹਨੂੰ ਕਿਹਾ ਜਾ ਰਿਹਾ, ਹਾਲਾਂ ਉਹ ਈਵਨ ਜੇ ਇਹਨਾਂ ਦੀ ਡੈਫੀਨੇਸ਼ਨ ਵੀ ਲਈ ਹੈ ਤੇ ਉਹ ਕੋਈ ਨਾਰਾ ਲਿਖਿਆ ਜਾਂ ਇਸ ਤੋਂ ਬਿਯੋਂਡ ਕੁਝ ਨਹੀਂ ਹੈ, ਉਹ ਵੀ ਇਹਨਾਂ ਦਾ ਆਪਣਾ ਘਰ ਹੈ। ਪਰ ਜਿਵੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਔਰ ਅਸੀਂ ਜਦੋਂ ਰਿਪੀਟਡਲੀ ਪਿਛਲੇ ਪੀਰੀਅਡ ਦਾ ਕਹਿ ਰਹੇ ਹਾਂ ਕਿ ਸਿੱਖ ਨਸਲਕੁਸ਼ੀ ਉੱਥੇ ਕਰਕੇ, ਕਿਉਂਕਿ ਬਾਹਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਸਿੱਖਾਂ ਨੇ ਆਵਾਜ਼ ਚੁੱਕਣੀ ਹੈ, ਬਾਹਰਲੀਆਂ ਹਕੂਮਤਾਂ ਇਸ ਦੇ ਉੱਤੇ ਜਿਹੜਾ ਉਹ ਆਵਾਜ਼ ਚੁੱਕ ਸਕਦੀਆਂ ਨੇ। ਸੋ ਆਲਰੇਡੀ ਉਹ ਸਿੱਖਾਂ ਨੂੰ, ਸਮੁੱਚੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਬਾਕਸ 'ਚ ਪਾ ਕੇ ਹੀ ਪੇਂਟ ਕਰਨਾ ਚਾਹੁੰਦੀਆਂ ਨੇ। ਔਰ ਵਿਦਨ ਕੰਟਰੀ ਜਿਹੜੇ ਥੋੜੇ ਬਹੁਤ ਵੀ ਅਖਬਾਰ ਦੇ ਉੱਤੇ ਜਾਂ ਮੀਡੀਆ ਦੇ ਨਾਲ ਜੁੜੇ ਹੋਏ ਨੇ, ਉਹ ਨਜ਼ਰ ਰੱਖਦੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਭਾਈ ਇਮੀਡੀਏਟਲੀ ਅਸੀਂ ਮਨੀਕਰਨ ਦੀ ਘਟਨਾ ਔਰ ਵਾਪਰਦਾ ਉੱਥੇ ਕੁਝ ਹੋਰ ਹੈ, ਕਿਉਂਕਿ ਮੈਂ ਤਾਂ ਆਪਣੇ ਸੋਰਸਿਸ ਰਾਹੀਂ ਵੀ ਉੱਥੇ ਜਿਹੜੀ ਘਟਨਾਕ੍ਰਮ ਸੀ ਕਿ ਕਿਵੇਂ ਜਿਹੜਾ ਭੀੜ ਨਾਲ, ਹਿੰਦੂ ਤੋਂ ਵੀ ਭੀੜ ਨੇ ਮਨੀਕਰਨ ਦੇ ਗੁਰਦੁਆਰੇ ਤੇ ਅਟੈਕ ਕੀਤਾ ਫੁੱਲ ਫਲੈਜਡ, ਲੇਕਿਨ ਕਿਉਂਕਿ ਉਹ ਗੇਟ ਤੋੜ ਨਹੀਂ ਸਕੇ, ਪਰ ਕਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀ, ਕਿਵੇਂ ਉਹਨਾਂ ਨੇ ਜਿਹੜਾ ਫਿਰ ਪਾਰਕਿੰਗ ਲਾਟ ਦੇ ਵਿੱਚ ਜਾ ਕੇ ਜਿਹੜਾ ਗੱਡੀਆਂ ਤੋੜੀਆਂ, ਔਰ ਫਿਰ ਜਿਹੜਾ ਅਗਲੇ ਦਿਨ ਤੱਕ ਪਹੁੰਚਦੇ ਆ ਜੇ ਉੱਥੇ ਇੱਕ ਇੰਟੈਲੀਜੈਂਸ DIG ਲੈਵਲ ਜਾਂ ਦੂਜੇ ਤੇ ਕੋਈ ਅਟਵਾਲ ਸ਼ਾਇਦ ਬੰਦਾ ਹੈ ਜਾਂ ਬੀਬੀ ਹੈ ਸਿੱਖ, ਉਹਨਾਂ ਤੱਕ ਪਹੁੰਚ ਹੋਈ ਔਰ ਉਹਨਾਂ ਨੇ ਉਹ ਸਾਰਿਆਂ ਨੂੰ ਫਿਰ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਖੜਾ ਕੀਤਾ। ਅਦਰਵਾਈਜ਼ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਜਿੱਥੇ 8-10 ਹਜ਼ਾਰ ਬੰਦਾ ਇਕੱਠਾ ਹੋਇਆ ਹੈ, ਕੋਈ ਇਹ ਵੀ ਨਹੀਂ ਹੈ ਕਿ ਕੋਈ ਚੰਦਰਮਾ ਤੇ ਆਏ ਸਾਰਾ, ਪਰ ਕੋਈ ਵੀ ਉੱਥੇ ਨਹੀਂ ਆਇਆ ਸਵੇਰ ਤੱਕ ਔਰ ਕਿਸੇ ਨੇ ਸੇਫਟੀ ਨਹੀਂ ਦਿੱਤੀ। ਲੇਕਿਨ ਮੀਡੀਆ ਨੇ ਯਕਤਰਫਾ ਜਿਹੜਾ ਹੈ ਉਹ ਖਬਰ ਚਲਾਈ ਸਾਰੇ ਪਾਸੇ ਕਿ ਜੀ ਹੁਲੀਗਨਸ ਨੇ, ਔਰ ਦੂਜਾ ਉਹਨਾਂ ਨੇ ਮੰਦਿਰ ਦੇ ਉੱਤੇ ਪਹਿਲਾਂ ਅਟੈਕ ਕੀਤਾ ਔਰ ਫਿਰ ਇਹ ਹੋਇਆ, ਉਹਨਾਂ ਨੂੰ ਸ਼ਰਾਬੀਆਂ ਨਾਲ ਜੋੜਿਆ ਔਰ ਦੂਜਾ ਤੀਜਾ, ਉਹ ਤਾਂ ਚੱਲ ਹੀ ਰਿਹਾ। ਹੁਣ ਜੇ ਅਸੀਂ ਅੱਜ ਵੀ ਇੱਕ ਘਟਨਾ ਦਿੱਲੀ ਦੇ ਪਹਾੜਗੰਜ ਦੀ, ਜੋ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਵੀ ਸਾਨੂੰ ਭੇਜਿਆ ਔਰ ਉਸ ਤੋਂ ਪਹਿਲਾਂ ਵੀ ਮੈਂ ਉਹ ਖਬਰ ਤਾਂ ਦੇਖ ਲਈ ਸੀ ਕਿ ਕਿਵੇਂ ਪਹਾੜਗੰਜ ਦੇ ਵਿੱਚ ਇੱਕ ਪਰਿਵਾਰ, ਗੁਰਸਿੱਖ ਪਰਿਵਾਰ ਜਿਹੜੇ ਉਹਨਾਂ ਨੂੰ ਧੂ ਕੇ ਕੇਸਾਂ ਤੋਂ ਔਰ ਮਾਰ ਕੁਟਾਈ ਔਰ ਦੂਜੀ ਤੀਜੀ ਕੀਤੀ ਜਾ ਰਹੀ ਹੈ, ਉਹਨੂੰ ਪੂਰਾ ਜਿਹੜਾ ਹੈ ਉਹ ਜ਼ਲੀਲ ਕੀਤਾ ਜਾ ਰਿਹਾ। ਸਾਡੇ ਵੀਰ UK ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਪਿੱਛੇ ਲਿਖਿਆ ਕਿ ਜੀ ਜੋ ਘਟਨਾ 26 ਜਨਵਰੀ ਨੂੰ ਦਿੱਲੀ 'ਚ ਹੋਈ ਸੀ ਸਿੱਖ ਬੱਚੀ ਦੇ ਨਾਲ ਰੇਪ ਦੀ, ਉਹਨੂੰ ਤੁਸੀਂ ਕਿਉਂਕਿ ਉਹਦੀ ਕੋਈ ਫਾਲੋ ਅਪ ਸਟੋਰੀ ਨਹੀਂ ਆਈ, ਲੇਕਿਨ ਉਹ ਪਾਰਟ ਇੱਥੇ ਉੱਥੇ ਕਿਤੇ ਨਾ ਕਿਤੇ ਕੁਝ ਹੁੰਦਾ ਵਾਪਰਦਾ ਉਹ ਤਾਂ ਨਜ਼ਰ ਆ। ਪਰ ਇਹ ਸਾਰੇ ਦੇ ਦੌਰ 'ਚ ਜਿਵੇਂ ਅਜਨਾਲਾ ਘਟਨਾ ਨੂੰ ਲੈ ਕੇ ਨੈਗੇਟਿਵਿਟੀ ਹੋ ਰਹੀ ਹੈ ਮੀਡੀਆ ਦੇ ਵਿੱਚ, ਔਰ ਜਿਹਨੇ ਕਦੇ ਕੋਈ ਸਟੋਰੀ ਨਹੀਂ ਕੀਤੀ ਉਹ ਸਾਰਾ ਨੈਸ਼ਨਲ ਮੀਡੀਆ ਆ ਕੇ ਪੰਜਾਬ 'ਚ ਬੈਠਾ ਹੁੰਦਾ, ਫਿਰ ਇੱਕਦਮ ਇਹ ਜਿਵੇਂ ਮਨੀਕਰਨ ਵਾਲੀ ਘਟਨਾ ਨੂੰ ਉਸੇ ਨੂੰ ਹੀ ਜੋੜਿਆ ਗਿਆ ਅਜਨਾਲਾ ਘਟਨਾ ਨਾਲ। BJP ਦੇ ਸਪੋਕਸਮੈਨ ਨੇ ਔਰ ਅਨੁਰਾਗ ਠਾਕਰ ਜਿਹੜਾ BJP ਦਾ ਮਿਨਿਸਟਰ ਹੈ ਹਿਮਾਚਲ ਤੋਂ, ਫੈਡਰਲ ਮਿਨਿਸਟਰ, ਉਹਨੇ ਚਿੱਠੀ ਲਿਖੀ ਉਹਦੇ ਹਿਮਾਚਲ ਦੇ ਚੀਫ ਮਿਨਿਸਟਰ ਨੂੰ ਕਿ ਇਹ ਜਿਹੜਾ ਪੰਜਾਬ ਵਾਂਗ ਤੁਹਾਡੀ ਵੀ ਲਾ ਐਂਡ ਆਰਡਰ ਸਿਚੁਏਸ਼ਨ ਖਤਮ ਨਹੀਂ ਹੋਣੀ ਚਾਹੀਦੀ ਜਾਂ ਕੋਲੈਪਸ ਨਹੀਂ ਹੋਣੀ ਚਾਹੀਦੀ ਜਿਵੇਂ ਪੰਜਾਬ 'ਚ ਹੋਈ ਹੈ। ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ। ਸੋ BJP ਆਪਣੀ ਉਸ ਖੇਡ ਦੇ ਉੱਤੇ ਹੈ। ਔਰ ਇਹ ਵੀ ਜਦੋਂ ਮਨੀਕਰਨ ਦੇ ਚਸ਼ਮਦੀਦਾਂ ਦੀ ਅਸਲੀ ਕਹਾਣੀ ਵੀ ਬਾਹਰ ਆਈ ਕਿ ਭਾਈ ਇਹਨਾਂ ਨੇ ਰਾਈ ਦਾ ਪਹਾੜ ਬਣਾਇਆ, ਫਿਰ ਜਿਵੇਂ ਕਹਾਣੀ ਚਲਾਈ ਗਈ ਕਿ ਜੀ ਉਹ ਲੋਕਲ ਕੁੜੀਆਂ ਨੂੰ ਛੇੜਿਆ ਕਿਸੇ ਨੇ, ਇਹ ਵੀ ਸਾਹਮਣੇ ਆਇਆ ਕਿ ਬਿਲਕੁਲ ਝੂਠ। ਕੋਈ ਹਾਂ ਇੱਕ ਗਰੁੱਪ ਜਿਹੜਾ ਮੋਟਰਸਾਈਕਲਾਂ ਦੇ ਉੱਤੇ ਲੰਘਿਆ, ਉਹਨਾਂ ਨੇ ਜਕਾਰੇ ਨਾਰੇ ਲਾਏ ਔਰ ਉੱਥੇ ਨੇੜੇ ਤੇੜੇ ਉਹਨਾਂ ਦਾ ਕੋਈ ਸਮਾਗਮ ਵੀ ਚੱਲ ਰਿਹਾ ਹੋਏਗਾ, ਕਿਉਂਕਿ ਉਹ ਵੀ ਇੱਦਾਂ ਦੇ ਮੌਕੇ ਖਾਸ ਤੌਰ ਤੇ ਪ੍ਰੋਵੋਕੇਸ਼ਨ ਦਾ ਸਮਾਨ ਤਿਆਰ ਕਰਦੇ ਨੇ ਪਹਾੜੀਏ। ਇਹ ਵੀ ਖਬਰ ਆਇਆ ਕਿ ਵੀ ਬਿਲਕੁਲ ਫਾਲਸ ਸੀ। ਔਰ ਇਹ ਵੀ ਆਇਆ ਕਿ ਵੀ ਜੇ ਉੱਥੇ ਉਹ ਜਾ ਕੇ ਨਾ ਰੋਕਦੇ ਨੌਜਵਾਨ, ਜਿਵੇਂ ਉਹ ਵਹੀਕਲਸ ਤੋੜ ਰਹੇ ਸੀ, ਉਹਨਾਂ ਨੂੰ ਕਾਊਂਟਰ ਨਾ ਕਰਦੇ, ਤਾਂ ਉਹ ਭੀੜ ਜਿਹੜੀ ਹੈ ਪਾਰਕਿੰਗ ਲਾਟ ਰਾਹੀਂ ਗੁਰਦੁਆਰੇ 'ਚ ਆ ਕੇ ਔਰ ਉੱਥੇ
2-3 ਹਜ਼ਾਰ ਤੋਂ ਜ਼ਿਆਦਾ ਲੋਕ ਤਾਂ ਜਿਹੜੇ ਨੇ ਉਹ ਕਮਰਿਆਂ ਦੇ ਵਿੱਚ ਸੀ, ਔਰ ਕਿੰਨਾ ਖੌਫ ਹੋਇਆ ਕਿ ਅਗਲੇ ਦਿਨਾਂ 'ਚ ਖੌਫਜ਼ਦਾ ਹੋ ਕੇ ਉਹਨਾਂ ਨੂੰ ਉੱਥੋਂ ਸੇਫਟੀ ਦੇ ਨਾਲ ਕੱਢਣ ਲਈ ਪੰਜਾਬ ਦੀ ਗਵਰਨਮੈਂਟ ਔਰ ਦੂਜੇ ਲੈਵਲ ਦੇ ਉੱਤੇ ਗੱਲਬਾਤ ਹੋਈ। ਬਿਲਕੁਲ, ਪਰ ਗੱਲ ਇੱਥੇ ਨਹੀਂ ਮੁੱਕੀ ਹੈ, ਕਿਉਂਕਿ ਉਹੀ ਪੀਰੀਅਡ ਜਦੋਂ ਅਸੀਂ ਪਹਾੜਗੰਜ ਵਾਲੀ ਘਟਨਾ ਦੀ ਗੱਲ ਕਰਦੇ ਹਾਂ, ਮਨੀਕਰਨ ਵਾਲੀ ਹੋਈ, ਫਿਰ ਯੂਪੀ ਦੀ ਸਾਹਮਣੇ ਆਈ ਕਿ ਇੱਕ ਸਿੱਖ ਨੌਜਵਾਨ ਦੇ ਨਾਲ ਕੀ ਵਾਪਰਿਆ, ਕੀ ਨਹੀਂ ਹੋਇਆ। ਬੇਸ਼ੱਕ ਅਨੰਦਪੁਰ ਸਾਹਿਬ ਦੀ ਘਟਨਾ, ਪ੍ਰਦੀਪ ਸਿੰਘ ਜਿਹੜੇ ਕੈਨੇਡਾ ਤੋਂ ਗਏ, ਉਹਨੂੰ ਬੇਸ਼ੱਕ ਪੰਜਾਬ ਦੇ ਉਹ ਗੁੰਡਾ ਅਨਸਰਾਂ ਨਾਲ ਜੋੜਿਆ ਜਾ ਰਿਹਾ, ਲੇਕਿਨ ਕਿਉਂਕਿ ਅਜੇ ਤੱਕ ਵੀ ਕੋਈ ਪ੍ਰੋਪਰ ਬਰੀਫਿੰਗ ਜਿਹੜੀ ਹੈ ਪੁਲਿਸ ਲੈਵਲ ਤੇ ਨਹੀਂ ਆਈ, ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਇਸ ਕਿਸਮ ਨੂੰ ਕਈ ਵਾਰੀ ਏਜੰਸੀਆਂ ਦੇ ਬੰਦੇ ਫੈਸਿਲਿਟੇਟ ਹੀ ਕਰਦੇ ਨੇ, ਫੈਸਿਲਿਟੇਟ ਕਰਕੇ ਸਲਿੱਪ ਕਰ ਜਾਂਦੇ ਨੇ। ਔਰ ਅਸੀਂ ਤਾਂ ਇੱਕ ਦੂਜੇ ਨੂੰ ਹੀ ਕਹਿਣ ਤੇ ਲੱਗੇ ਹੋਏ ਹਾਂ ਜੇ ਅਨੰਦਪੁਰ ਦੇ ਹੋਲੇ 'ਚ ਇਹ ਹੋਇਆ ਜਾਂ ਦੂਜਾ ਹੋਇਆ, ਜਾਂ ਨਿਹੰਗਾਂ ਨੂੰ ਬਦਨਾਮ ਕਰਨ ਲਈ, ਜਾਂ ਜਿਹੜੇ ਕਰਦੇ ਸੀ ਹੁਣ ਨਿਹੰਗ ਮਾਰਤਾ। ਲੇਕਿਨ ਜੇ ਤੁਸੀਂ ਉਹ ਸਾਰਿਆਂ ਨੂੰ ਸੀਰੀਅਲਾਈਜ਼ ਕਰਕੇ ਦੇਖੋ ਤੇ ਅੱਜ ਜਿਹੜੀ ਮੇਨ ਖਬਰ, ਔਰ ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਜੇ ਵਾਈਟ ਹਾਊਸ ਦੇ ਸਪੋਕਸਮੈਨ ਨੇ ਇੱਕ ਸਵਾਲ ਦਾ ਜਵਾਬ, ਜਿਹੜਾ ਲੋਡਡ ਸਵਾਲ ਸੀ ਖਾਲਿਸਤਾਨੀ ਐਕਟਿਵਿਸਟ ਦੇ ਨਾਲ ਜੋੜ ਕੇ ਉਹਨੂੰ 85 ਦੇ 에ਅਰ ਇੰਡੀਆ ਬਲਾਸਟ ਨਾਲ ਜੋੜਿਆ ਗਿਆ, ਤੇ ਉਹਨੇ ਕੋਈ ਜ਼ਿਕਰ ਨਹੀਂ ਕੀਤਾ ਖਾਲਿਸਤਾਨ ਦਾ ਜਾਂ ਦੂਜਾ ਦਹਿਸ਼ਤਗਰਦੀ ਨੂੰ ਉਹਨੇ ਕੰਡੈਮ ਕੀਤਾ। ਤੇ ANI ਨੇ ਉਸ ਖਬਰ ਨੂੰ ਐਸਾ ਘੁਮਾਇਆ ਜਿਵੇਂ ਕਿ ਅਮਰੀਕਾ ਨੇ ਸਾਰੀ ਖਾਲਿਸਤਾਨ ਲਹਿਰ ਨੂੰ ਦਹਿਸ਼ਤਗਰਦ ਕਹਿ ਕੇ ਉਹਦੇ ਤੇ ਜਿਵੇਂ ਪਾਬੰਦੀ ਲਾ ਦੇਣੀ ਹੁੰਦੀ। ਸੋ ਉਹਨਾਂ ਦੀ ANI ਹੋਏ ਔਰ ਦੂਸਰੀ ਨਿਊਜ਼ ਏਜੰਸੀ IANS, ਇਹ ਵੀ ਰਾਹ ਦਾ ਫਰੰਟ ਹੈ। ਹੁਣ ਖਬਰ ਕੱਲਾ ਇਹ ਨਹੀਂ ਹੈ ਵੀ ਇਹਨਾਂ ਨੇ, ਹੁਣ ਅਸੀਂ ਦੇਖਦੇ ਹਾਂ ਵੀ ਹਰਿਆਣਾ ਗੁਰਦੁਆਰਾ ਕਮੇਟੀ ਤਾਂ ਬਣਾਈ ਜਾਂਦੀ ਹੈ ਹੁੱਡੇ ਦੀ ਸਰਕਾਰ ਵੱਲੋਂ, ਕਾਂਗਰਸ ਦੇ ਵੇਲੇ ਕੇਸ ਲਿਜਾਇਆ ਜਾਂਦਾ ਸੁਪਰੀਮ ਕੋਰਟ 'ਚ ਚੈਲੰਜ ਵਾਲਾ। ਸੁਪਰੀਮ ਕੋਰਟ ਦਾ ਫੈਸਲਾ ਆਂਦਾ ਮਨੋਹਰ ਲਾਲ ਖੱਟੜ ਦੀ ਹੁਣ ਸਰਕਾਰ ਵੇਲੇ, ਔਰ ਸ਼੍ਰੋਮਣੀ ਕਮੇਟੀ ਦਾ ਹੀ ਹੈ ਕਿ ਜੀ ਪੰਥ ਤੋੜਤਾ ਔਰ ਤੁਹਾਡੇ ਵੀ ਟੁਕੜੇ ਹੋ ਜਾਣ ਪਾਰਲੀਮੈਂਟ ਦੇ, ਇਵੇਂ ਜਿਵੇਂ ਤੁਸੀਂ ਪੰਥ ਦੀ ਪਾਰਲੀਮੈਂਟ ਮਿੰਨੀ ਪਾਰਲੀਮੈਂਟ ਤੋੜਤੀ, ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ। ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਇਹਨਾਂ ਨੇ ਪੋਲੀਟੀਕਲੀ ਮਾਰਨਾ ਉੱਥੇ ਪੋਲੀਟੀਕਲ ਦੇ ਹੁੰਦਾ, ਜਿੱਥੇ ਪੁਲਿਸ ਨੂੰ ਯੂਜ਼ ਕਰਨਾ, ਤੇ ਜਿਹੜਾ ਕੋਈ ਫਿਰ ਇਹਨਾਂ ਚੋਂ ਬਚ-ਬੁਚ ਜਾਂਦਾ ਫਿਰ ਅਦਾਲਤਾਂ, ਹਾਈ ਕੋਰਟ, ਸੁਪਰੀਮ ਕੋਰਟ ਇਹਨਾਂ ਨੇ ਰੱਖੇ ਹੋਏ ਨੇ, ਜੋ ਉਹਨਾਂ ਨੇ ਨਸਲਕੁਸ਼ੀਆਂ ਦੇ ਦੋਸ਼ੀਆਂ ਨੂੰ ਬਰੀ ਕਰਨ ਲਈ ਰੱਖੇ, ਜਾਂ ਜਿਹਦਾ ਕਦੇ ਸੂ ਮੋਟੋ ਨੋਟਿਸ ਲੈ ਕੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਹੋਏ। ਹੁਣ ਖਬਰ ਹੈ ਹਿਮਾਚਲ ਹਾਈ ਕੋਰਟ ਟੇਕ ਸੂ ਮੋਟੋ cognizance of ruckus created by Punjab tourists in Manali, Manikaran, Bilaspur, direct state government to file status report and listed the case for next hearing on March 13. 13 ਮਾਰਚ, ਅੱਜ ਅਸੀਂ 10 ਮਾਰਚ ਨੂੰ ਗੱਲ ਕਰ ਰਹੇ ਹਾਂ, ਐਸੀ ਐਮਰਜੈਂਸੀ 13 ਮਾਰਚ ਦੀ ਹੀਅਰਿੰਗ। ਔਰ ਕੱਲਾ ਇਹ ਨਹੀਂ, ਮਨੀਕਰਨ ਦੇ ਨਾਲ ਉਹਨਾਂ ਨੇ ਜਿਹੜੀਆਂ ਘਟਨਾਵਾਂ ਦੀ ਕੋਈ ਖਬਰ ਅਸੀਂ ਕਿਤੇ ਦੇਖੀ ਹੋਈ ਹੈ, ਬਿਲਾਸਪੁਰ ਔਰ ਮਨਾਲੀ, ਉਹਨਾਂ ਨੂੰ ਵੀ ਨਾਲ ਜੋੜ ਲਿਆ। ਔਰ ਇਹ ਕਹਿ ਕੇ ਕਿ ਪੰਜਾਬ ਟੂਰਿਸਟ, ਜਦੋਂ ਪੰਜਾਬ ਟੂਰਿਸਟ ਉੱਥੇ ਆਉਣ ਵਾਲੇ ਦਿੱਲੀ ਤੋਂ ਵੀ ਨੇ, ਯੂਪੀ ਤੋਂ ਵੀ ਨੇ, ਤੁਸੀਂ ਬਲੌਗ ਦੇਖੋ ਮਨੀਕਰਨ ਨੂੰ ਲੈ ਕੇ, ਕਈ ਹਿੰਦੂ ਵਲੌਗਰਸ ਦੇ ਵਲੌਗ ਨੇ, ਪਰ ਕਿਉਂਕਿ ਨਿਸ਼ਾਨਾ ਇਸ ਵੇਲੇ ਸਿੱਖ ਨੇ ਔਰ ਪੰਜਾਬ ਨੂੰ ਟਾਰਗੇਟ ਕਰਨਾ ਹੈ। ਔਰ ਇਹ ਖਬਰ ਦੀ ਜਦੋਂ ਤੁਸੀਂ ਡੀਟੇਲ ਦੇਖੋ ਤੇ ਉਤੋਂ ਤਾਂ ਖੌਫਜ਼ਦਾ ਮੈਂ ਹੋਇਆ ਦੇਖ ਕੇ ਕਿ ਵੀ ਇਹ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਇਹ ਹੈ ਕਿ ਵੀ ਹੈਂਗ ਫਸਟ ਟਰਾਈ ਲੇਟਰ, ਉਹ ਹੈ taking suo moto cognizance of tourists mainly from Punjab, ransacking shops and houses in Himachal Pradesh, Manikaran, in Kullu district, famed for a Sikh shrine, and elsewhere. The High Court on Friday directed the state government to file status report and listed the case for next hearing in March. Immediate hearing, state government ਨੂੰ ਕਿਹਾ ਜੀ ਫਾਈਲ ਕਰੋ, ਔਰ ਫਿਰ ਉਹਨਾਂ ਨੇ ਇਸ਼ੂ ਨੋਟਿਸ ਚੀਫ ਸੈਕਟਰੀ, ਪ੍ਰਿੰਸੀਪਲ ਸੈਕਟਰੀ, ਫਲਾਣਾ ਢਿਮਕਾ ਔਰ ਜੱਜਾਂ ਦੇ ਨਾਂ ਨੇ। ਹੁਣ ਨਿਊਜ਼ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਉਹਨਾਂ ਨੇ ਕੋਰਟ ਨੇ ਦੋਸ਼ੀ ਬਣਾਤੇ ਹੋਏ ਨੇ। As per news published on March 6th, it had been reported that tourists from Punjab created ruckus at Manali's green tax barrier on March 5th. So ਸ਼ੁਰੂ ਮਨਾਲੀ ਤੋਂ ਕੀਤਾ ਕਿ 5 ਮਾਰਚ ਨੂੰ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ ਤੇ ਪੰਜਾਬ ਦੇ ਟੂਰਿਸਟ ਨੇ ਉੱਥੇ ਜਿਹੜਾ ਹੰਗਾਮਾ ਮਚਾਇਆ। The tourists got engaged in a fight with the workers for not paying green tax, ਕਿ ਜੀ ਉਹ ਤਾਂ ਟੈਕਸ ਹੀ ਨਹੀਂ ਦੇ ਰਹੇ ਸੀ। Within no time, around 100 motorcyclists gathered on the road and started raising slogans and made the atmosphere tense, ਕਿ ਜੀ 100 ਮੋਟਰਸਾਈਕਲਾਂ ਵਾਲੇ ਆ ਗਏ, ਉਹਨਾਂ ਕਿਹਾ ਜੀ ਅਸੀਂ ਟੈਕਸ ਨਹੀਂ ਦੇਣਾ, ਤੇ ਉਹਨਾਂ ਨੇ ਮਾਹੌਲ ਨੂੰ ਖਰਾਬ ਕਰ ਦਿੱਤਾ।
The tourists were creating a hue and cry over payment of green tax. On both sides, there were long queues of vehicles. It has been also reported that flag of Khalistan was also hoisted on a motorcycle, and on seeing the police in action, the rider dropped the flag. STM Manali reached ਹੁਣ ਇਹਨੂੰ ਵੀ ਖਾਲਿਸਤਾਨ ਨਾਲ ਜੋੜ ਦਿਓ। ਉਹ ਜਿਹੜਾ ਕੇਸਰੀ ਝੰਡਾ ਹੈ, ਕਿਉਂਕਿ ਜਦੋਂ ਟਰੈਵਲ ਕਰਦੇ ਨੇ ਨੌਜਵਾਨ, ਖਾਲਸਾਈ ਝੰਡਾ ਪ੍ਰਾਈਡ ਨਾਲ ਉਹਨੂੰ ਤੁਸੀਂ ਖਾਲਿਸਤਾਨੀ ਝੰਡਾ ਕਹਿ ਦਿਓ, ਔਰ ਉਹਨੂੰ ਜੇ ਉਹ ਉਹਨਾਂ ਨੇ ਰਕਸ ਕ੍ਰੀਏਟ ਕੀਤਾ। ਫਿਰ ਔਨ ਮਾਰਚ 7 ਅਨਦਰ ਨਿਊਜ਼ਪੇਪਰ, ਹੁਣ ਪਹਿਲੀ ਖਬਰ ਮਨੀਕਰਨ ਤੇ ਹਮਲੇ ਤੋਂ ਪਹਿਲਾਂ ਦੀ ਡੇਟ ਨਾਲ ਜੋੜੀ ਹੈ, ਮਾਰਚ 6 ਦੀ, ਫਿਰ ਮਾਰਚ 7। On March 7, another newspaper reported that tourists from Punjab also went on a rampage in Manikaran. ਪਹਿਲਾਂ ਵੀ tourists from Punjab rampage ਗਏ, ਇੱਥੇ ਵੀ Manikaran. A riot-like situation was witnessed in Manikaran on the night of March 6th, as over 100 hooligans and miscreants from Punjab created ruckus and rampage through the town carrying flags in the hand. ਉੱਥੇ ਵੀ 100 ਸੀ ਟੈਕਸ ਨਾ ਦੇਣ, ਇੱਥੇ ਵੀ 100 ਆ ਗਏ, ਝੰਡੇ ਲੈ ਕੇ ਉਹ ਸ਼ਹਿਰ ਦੇ ਵਿੱਚ ਘੁੰਮਣ ਲੱਗ ਗਏ, ਔਰ ਉਹਨਾਂ ਨੇ ਇੱਕ ਜਿਹੜਾ ਉੱਥੇ ਬਲਵਾ ਮਚਾਤਾ, ਹੰਗਾਮਾ ਕਰ। Some miscreants had consumed alcohol, hurled bottles towards the Naina Mata temple and on the road. ਕਿ ਜੀ ਉਹਨਾਂ ਚੋਂ ਉਹਨਾਂ ਦੇ ਹੱਥਾਂ 'ਚ ਕੁਛ ਤੇ ਸ਼ਰਾਬ ਦੀਆਂ ਬੋਤਲਾਂ ਸੀ, ਔਰ ਜਿਹੜਾ ਨੈਣਾ ਦੇਵੀ ਦਾ ਮੰਦਿਰ ਹੈ ਉਹਦੇ ਵੱਲ ਉਹਨਾਂ ਨੇ ਉਹ ਬੋਤਲਾਂ ਸੁੱਟੀਆਂ। ਹੁਣ ਤੁਸੀਂ ਦੇਖੋ ਕਿ ਕਿਵੇਂ ਉਹਨੂੰ ਬਿਲਡ ਕਰ ਰਹੇ ਨੇ। ਆਫਟਰ ਲੋਕਲ ਰੈਜ਼ੀਡੈਂਟਸ ਇੰਟਰਵੀਨ ਹੈ, ਜਿਵੇਂ ਉਹ ਜੱਜ ਬਣ ਕੇ ਆਏ, ਇਹ ਨਹੀਂ ਹੈ ਵੀ ਗੁੰਡਾਗਰਦੀ। ਆਫਟਰ ਲੋਕਲ ਰੈਜ਼ੀਡੈਂਟਸ ਇੰਟਰਵੀਨਡ, the miscreants went on a rampage and vandalized temples, houses and 20 vehicles with iron rods and sticks. ਕਿ ਜੀ ਜਦੋਂ ਲੋਕ ਵਿਚਾਰੇ ਬੇਨਤੀ ਕਰਨ ਆਏ, ਉਹਨਾਂ ਨੇ ਮੰਦਰ ਤੋੜ ਦਿੱਤੇ ਉੱਥੇ, ਔਰ 20 ਵਹੀਕਲ ਤੋੜ ਦਿੱਤੇ, ਔਰ iron rods ਔਰ ਦੂਜੇ। The tourists thrashed everyone they saw on the way and created an atmosphere of panic. ਕਿ ਜਿਹੜਾ ਵੀ ਰਾਹ 'ਚ ਆਇਆ ਉਹਨਾਂ ਨੇ ਚਪੇੜਾਂ ਮਾਰੀਆਂ, ਡਰ ਕ੍ਰੀਏਟ ਕੀਤਾ। On being countered by a local boy, they hit him on the head with a beer bottle and also assaulted him with a rod. ਕਿ ਇੱਕ ਨੌਜਵਾਨ ਨੇ ਉਹਨਾਂ ਨੂੰ ਰੋਕਿਆ, ਉਹਦੇ ਸਿਰ 'ਚ ਵੀ ਰੋਡ ਮਾਰ ਕੇ ਉਹਨੂੰ ਕਰਤਾ। They entered an eatery forcibly and misbehaved with those present there. ਕਿ ਕੋਈ ਰੈਸਟੋਰੈਂਟ 'ਚ ਵੜ ਗਏ, ਉੱਥੇ ਵੀ ਮਿਸਬਿਹੇਵ ਕੀਤਾ। 5 persons sustained injuries in the incident and there prevailed an atmosphere of fear and anguish among the local residents. ਕਿ ਜੀ 5 ਜਿਹੜੇ ਨੇ ਉਹ ਜ਼ਖਮੀ ਨੇ, ਲੋਕਾਂ ਦੇ ਵਿੱਚ ਬੜਾ ਗੁੱਸਾ ਹੈ। The local residents have demanded a strict action against the miscreants and to identify and apprehend them. ਔਰ ਜਿਹੜੀਆਂ ਖਬਰਾਂ ਸਾਨੂੰ ਉੱਥੋਂ ਮਿਲ ਰਹੀਆਂ ਨੇ, ਇਹ ਪੰਜਾਬ 'ਚ ਇਸ ਵੇਲੇ ਫੜੋ ਫੜਾਈ ਹਿਮਾਚਲ ਪੁਲਿਸ ਦੀ ਲਿਸਟ ਦੇ ਉੱਤੇ। ਹੁਣ ਇੱਥੇ ਮਾਰਚ 6 ਤੋਂ ਬਾਅਦ ਮਾਰਚ 7 ਦੇ ਹਵਾਲੇ ਨਾਲ ਫਿਰ another news published on March 7 reported that after the incident at Manikaran, devotees from Punjab gathered in hundreds and created ruckus in Garamora in Bilaspur district. ਉਹਨੇ ਬਿਲਾਸਪੁਰ ਵੀ ਜੋੜਤਾ ਕਿ ਜੀ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਗੜਬੜ ਦਾ। ਬਾਈਕ ਰਾਈਡਰਸ ਗੋਇੰਗ ਟੂ and returning from Manikaran gathered at Garmapora, a gateway to Himachal Pradesh on Chandigarh Manali National Highway, and kept the highway closed for about 1.5 hours. ਤਿੰਨੋਂ ਘਟਨਾਵਾਂ ਜੋੜ ਕੇ ਉਹਨਾਂ ਨੇ ਇਹ ਕਿਹਾ ਹਿਮਾਚਲ ਗਵਰਨਮੈਂਟ ਨੂੰ, ਚੀਫ ਸੈਕਟਰੀ ਨੂੰ, ਦੂਜਾ ਇਹ ਅਦਾਲਤਾਂ ਦਾ ਹਾਲ ਹੈ। ਹੁਣ ਇਹ ਇਸ ਕਿਸਮ ਦੀ ਖਬਰ ਤਾਂ ਕਿਸੇ ਹਿੰਦੂ ਤੋਂ ਵੀ ਮੀਡੀਆ ਨੇ ਵੀ ਨਹੀਂ ਲਾਈ ਹੈ। ਜਿਹੜੀ ਹਾਈ ਕੋਰਟ ਨੂੰ ਮਨੀਕਰਨ ਵੀ ਨਜ਼ਰ ਆ ਗਿਆ, ਬਿਲਾਸਪੁਰ ਵੀ ਨਜ਼ਰ ਆ ਗਿਆ, ਔਰ ਦੂਸਰਾ ਵੀ ਜਿਹੜਾ ਗ੍ਰੀਨ ਟੀ ਵੀ ਆ ਗਿਆ ਟੈਕਸ ਕੇ ਜੀ ਕਿਵੇਂ ਰੋਕਿਆ। ਸੋ ਇਹ ਤੋਂ ਅੰਦਾਜ਼ਾ ਲਾਓ। ਔਰ ਹਿਮਾਚਲ 'ਚ ਜਿੱਥੇ ਬਹੁਤ ਥੋੜੇ ਸਿੱਖ ਰਹਿੰਦੇ ਨੇ, ਉਹਨਾਂ ਦੇ ਵਿੱਚ ਕਿੰਨਾ ਫੀਅਰ ਹੋ। ਅਸੀਂ ਇੱਥੇ ਬੈਠੇ ਹਾਂ, ਇਹ ਖਬਰ ਜਦੋਂ ਮੈਂ ਦੇਖੀ ਮੈਂ ਕਿਹਾ ਜੀ ਇਹ ਤਾਂ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਥਾਵਾਂ ਤੇ ਵੀ ਇਹ ਵਰਤਾਰਾ ਦੇਖਾਂਗੇ। ਤੇ ਜੇ ਅਜੇ ਵੀ ਸਾਡਾ ਇੱਕ ਵੱਡਾ ਹਿੱਸਾ ਇਸੇ ਨੀਚ ਸੁੱਤਾ ਹੋਇਆ ਕਿ ਭਾਈ ਠੀਕ ਹੈ ਜੋ ਹੋਏਗਾ ਦੇਖਿਆ ਜਾਏਗਾ, ਤਾਂ ਫਿਰ ਅਸੀਂ ਇਸ ਗੱਲ ਦਾ ਧਿਆਨ ਰਹੇ ਕਿ ਸਾਨੂੰ ਉਹਨਾਂ ਨੇ ਬਲਦੀ ਦੇ ਬੂਥੇ ਦੇ ਮੂਹਰੇ ਲਿਆ ਕੇ ਖੜਾ ਕਰ ਦਿੱਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ
ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਆਪਣੀ 2022 ਦੀ ਸਾਲਾਨਾ ਰਿਪੋਰਟ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੇ ਵਰ੍ਹੇ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਭਾਰਤ ਤੇ ਚੀਨ ਵਿੱਚ ਟਕਰਾਅ ਦਾ ਮਾਹੌਲ ਹੋਰ ਜ਼ਿਆਦਾ ਵਧੇਗਾ। ਇੰਟੈਲੀਜੈਂਸ ਰਿਪੋਰਟ ਅਨੁਸਾਰ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਫੌਜੀ ਕਾਰਵਾਈ ਵੀ ਕੀਤੀ ਜਾਏਗੀ ਜੇ ਕੋਈ ਦਹਿਸ਼ਤਗਰਦ ਘਟਨਾ ਵਾਪਰਦੀ ਹੈ। ਤਾਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਨ ਸਿਸਟਮ ਦੇ ਵਿੱਚ ਬੇਸ਼ੱਕ ਇਹਨਾਂ ਦੀ ਡੀਪ ਸਟੇਟ ਆਪਣੇ ਢੰਗ ਨਾਲ ਕੰਮ ਕਰਦੀ ਹੈ, ਜਿਹੜੀ ਪੈਂਟਾਗਨ ਨਾਲ ਵੀ ਜੁੜੀ ਹੋਈ ਹੈ ਔਰ ਡੀਪ ਸਟੇਟ ਹੀ ਹੈ ਜੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਲਾਅ ਮੇਕਰ ਨੇ, ਜਿਨ੍ਹਾਂ ਨੂੰ ਅਸੀਂ ਕਾਂਗਰਸਮੈਨ ਕਹਿੰਦੇ ਹਾਂ, ਜਿਹਦੇ 'ਚ ਸੈਨੇਟਰ ਕਾਂਗਰਸਮੈਨ ਦੋਨੋਂ ਆਉਂਦੇ ਨੇ, ਓਵਰਆਲ ਸਿਸਟਮ ਦੇ ਉੱਤੇ ਐਟਲੀਸਟ ਔਨ ਦਾ ਸਰਫੇਸ ਲਾਅ ਮੇਕਰਸ ਜਿਹੜੇ ਕਿ ਲੋਕਾਂ ਰਾਹੀਂ ਚੁਣੇ ਜਾਂਦੇ ਨੇ, ਉਹਨਾਂ ਦੀ ਹੀ ਜਿਹੜੀ ਹੈ ਉਹ ਫਾਈਨਲ ਸੇ ਹੁੰਦੀ ਹੈ ਜੋ ਐਜ਼ ਪਰ ਟੈਕਨੀਕਲੀ ਜੀ। ਇਸ ਲਈ ਈਵਨ ਜਿਹੜੀ CIA ਜਿਹੜੀ ਇਹਨਾਂ ਦੀ ਸੈਂਟਰਲ ਏਜੰਸੀ ਬਾਹਰਲੇ ਮੁਲਕਾਂ ਜਸੂਸੀ ਕਰਦੀ ਹੈ, ਵੱਡੇ ਵੱਡੇ ਆਪਰੇਸ਼ਨ ਤਖਤੇ ਉਲਟਾਉਂਦੀ ਹੈ ਦੂਜੇ ਤੀਜੇ, ਉਹ ਵੀ ਆਪਣੀ ਰਿਪੋਰਟ ਜਿਹੜੀ ਆ ਜਦੋਂ ਫਿਰ ਹਾਊਸ ਦੀ ਔਰ ਸੈਨੇਟ ਦੀ ਇੰਟੈਲੀਜੈਂਸ ਕਮੇਟੀਜ਼ ਹੁੰਦੀਆਂ ਨੇ ਉਹਦੇ 'ਚ ਇਲੈਕਟਿਡ ਆਫੀਸ਼ੀਅਲ ਉਹਨੂੰ ਪ੍ਰੀਜ਼ਾਈਡ ਕਰਦੇ ਨੇ, ਉਹਨਾਂ ਸਾਹਮਣੇ ਉਹ ਆਪਣੀਆਂ ਰਿਪੋਰਟਾਂ ਦਿੰਦੇ ਨੇ। ਸੋ ਉਹ ਵੀ ਪ੍ਰਾਈਵੀ ਹੁੰਦੇ ਨੇ ਕਿ ਚੱਲ ਕੀ ਰਿਹਾ। ਔਰ ਇਸੇ ਤਰ੍ਹਾਂ ਅੱਡ ਫੀਲਡਸ ਦੇ ਵਿੱਚ ਜਿਵੇਂ ਅਸੀਂ ਸਟੇਟ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਕਹਿੰਦੇ ਹਾਂ ਕਿ ਵੀ ਉਹਨਾਂ ਦੀ ਰਿਲੀਜੀਅਸ ਡਿਪਾਰਟਮੈਂਟ ਵਾਲੇ ਆਪਣੀ ਰਿਪੋਰਟ ਦਿੰਦੇ ਨੇ, US ਸਰਫ ਦੀ ਆਪਣੀ ਰਿਪੋਰਟ ਹੈ ਉਹ ਸਾਹਮਣੇ ਜਾਂਦੀ ਹੈ। ਇਸੇ ਤਰ੍ਹਾਂ ਇੱਕ ਓਵਰਆਲ ਜਿਹੜਾ ਗਲੋਬਲ ਕੀ ਚੱਲ ਰਿਹਾ ਹੈ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀ ਜਿਹੜੀਆਂ ਮਲਟੀਪਲ ਏਜੰਸੀਜ਼ ਨੇ, ਬਹੁਤੀਆਂ ਰਿਵੀਲ ਨਹੀਂ ਹੁੰਦੀਆਂ, ਉਹਨਾਂ ਵੱਲੋਂ ਕਿਸੇ ਵੀ ਖਿੱਤੇ ਸੰਬੰਧੀ ਔਰ ਮੁਲਕ ਸੰਬੰਧੀ ਸਾਲਾਨਾ ਰਿਪੋਰਟ ਵੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ। ਔਰ ਫਿਰ ਜਿਵੇਂ ਹੁਣ 2022 ਦੀ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਕਿ ਵੀ ਕੀ ਕਿੱਥੇ ਕੀ ਹੋਇਆ, ਤਾਂ ਕਿ ਉਸ ਰਿਪੋਰਟ ਦੇ ਆਧਾਰ ਤੇ 2023 ਦੇ ਵਿੱਚ ਕੀ ਕੀ ਖਤਰੇ ਹੋ ਸਕਦੇ ਨੇ, ਉਹਨਾਂ ਦੇ ਨਾਲ ਕਿਵੇਂ ਟੈਕਲ ਕਰਨਾ ਹੈ, ਗਲੋਬਲੀ ਉਹਦੇ ਕੀ ਇੰਪੈਕਟ ਹੋਣਗੇ, ਉਹਦੀ ਸਟ੍ਰੈਟੇਜਾਈਜ਼ ਉਹਨੂੰ ਜਿਹੜਾ ਹੈ ਉਸ ਦੀ ਸਟ੍ਰੈਟਜੀ ਬਣਾਈ ਜਾ ਸਕੇ, ਜਾਂ ਜਿਹੜੇ ਵੀ ਲੋੜੀਂਦੇ ਸਾਧਨ ਨੇ ਉਹ ਮੁਹੱਈਆ ਕਰਾਏ ਜਾ ਸਕਣ। ਹੁਣ ਬੀਤੇ ਕੱਲ ਜਿਹੜੀ ਹੈ ਇਹ ਖਬਰ ਆਈ ਸੀ, ਅਸੀਂ ਕਿਉਂਕਿ ਦੂਸਰੇ ਸਬਜੈਕਟ ਜ਼ਿਆਦਾ ਸੀ ਮੈਂ ਇਹਨੂੰ ਡਿਸਕਸ ਨਹੀਂ ਕੀਤਾ, ਪਰ ਇਹ ਇੰਪੋਰਟੈਂਟ ਹੈ ਕਿ ਇੰਟੈਲੀਜੈਂਸ ਕਮਿਊਨਿਟੀ ਨੇ ਜਿਹੜੇ 2022 ਵਰ੍ਹੇ ਦੇ ਨਾਲ ਸੰਬੰਧਿਤ ਇੰਟੈਲੀਜੈਂਸ ਰਿਪੋਰਟ ਹੈ ਉਹ ਲਾਅ ਮੇਕਰਸ ਦੇ ਸਾਹਮਣੇ ਓਪਨ ਹੀਅਰਿੰਗ ਹੁੰਦੀ ਹੈ, ਉਹ ਦੱਸ ਰਹੇ ਹੁੰਦੇ ਨੇ ਕਿ ਇਸ ਖਿੱਤੇ 'ਚ ਇਹ ਹੈ, ਇਸ ਖਿੱਤੇ 'ਚ ਇਹ ਹੈ। ਹੁਣ ਜਿਹੜੀ 2022 ਸੰਬੰਧੀ ਲੰਬੀ ਚੌੜੀ ਹੈ, ਸਾਰੇ ਰਿਲੇਸ਼ਨਸ ਕਿੱਥੇ ਕੀ ਹੈ, ਲੇਕਿਨ ਜਿਹੜੀ ਉਸ ਖਿੱਤੇ ਨਾਲ ਸੰਬੰਧਿਤ ਹੈ, ਸਾਊਥ ਏਸ਼ੀਆ ਨਾਲ ਜਾਂ ਭਾਰਤ ਪਾਕਿਸਤਾਨ ਚਾਈਨਾ ਦੇ ਹਵਾਲੇ ਨਾਲ, ਉਹ ਫਿਕਰ ਪਾਉਣ ਵਾਲੀ ਹੈ। ਕਿਉਂਕਿ ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਕੁਆਡ ਦੀ ਐਕਟੀਵਿਟੀ ਨੇ ਚਾਈਨਾ ਨੂੰ ਜਿਹੜਾ ਹੈ ਉਹ ਗੁੱਸੇ 'ਚ ਲਿਆਂਦਾ ਹੈ। ਆਲਰੇਡੀ ਅਮਰੀਕਾ ਔਰ ਆਸਟ੍ਰੇਲੀਆ ਔਰ UK ਆਕਸ ਦੇ ਥੱਲੇ ਈਵਨ ਨਿਊਕਲੀਅਰ ਲਿਸਟ ਜਾਰੇ ਦੇ ਚੱਲਦੇ ਆ। ਇੱਥੋਂ ਦੀ ਇੰਟੈਲੀਜੈਂਸ ਕਮਿਊਨਿਟੀ ਕੀ ਸੋਚਦੀ ਹੈ, ਬਹੁਤ ਵਾਰ ਤਾਂ ਜਦੋਂ ਜਿਹੜੇ ਹਾਇਰ ਆਫੀਸ਼ੀਅਲ ਸੈਕਟਰੀ ਆਫ ਸਟੇਟ ਜਾਂ ਇਨਸਾਈਡਰ ਹੁੰਦੇ ਨੇ, ਉਹ ਜਦੋਂ ਰਿਟਾਇਰ ਹੁੰਦੇ ਨੇ ਉਦੋਂ ਕਿਤਾਬ ਲਿਖਦੇ ਨੇ, ਜਾਂ ਉਹਨਾਂ ਦੀ ਟਰਮ ਜਦੋਂ ਮੁੱਕ ਜਾਂਦੀ ਹੈ
ਜਿਵੇਂ ਅਸੀਂ ਉਸ ਪਿਛਲੇ ਦਿਨਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਸੀ ਉਸ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਵੀ ਜੀ ਜਦੋਂ ਇਹ ਇੰਡੀਆ ਨੇ ਬਾਲਾਕੋਟ ਵਾਲਾ ਕੰਮ ਕੀਤਾ 2019 ਦੇ ਵਿੱਚ ਔਰ ਫੌਰਨ ਮੈਂ ਉਹ ਕਹਿੰਦਾ ਕਿ ਮੈਂ ਜਿਹੜਾ ਹਨੋਈ ਦੇ ਵਿੱਚ ਸੀ ਔਰ ਕਾਲ ਆਈ ਸੁਸ਼ਮਾ ਸਵਰਾਜ ਦੀ ਕਿ ਜੀ ਪਾਕਿਸਤਾਨ ਨਿਊਕਲੀਅਰ ਕੱਢ ਰਿਹਾ ਔਰ ਰੋਕੋ ਔਰ ਉਹਨੇ ਕਿਹਾ ਘਬਰਾਏ ਉਹਨੇ ਕਿਹਾ ਜੀ ਮੈਂ ਵੀ ਰਾਤ ਨਹੀਂ ਸੁੱਤਾ ਔਰ ਉਹਨੇ ਆਪਣੀ ਉਸ ਕਿਤਾਬ ਦੇ ਵਿੱਚ ਕਿਹਾ ਮਾਈਕ ਪੈਂਸ ਨੇ ਕਿ ਵੀ ਕਿੰਨੀ ਕਲੋਜ਼ ਆ ਗਈ ਸੀ ਇਹ ਲੜਾਈ ਮੈਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਵੀ ਸਾਡੇ ਫਿਰ ਐਂਬੈਸਡਰ ਇਸਲਾਮਾਬਾਦ ਵੀ ਔਰ ਦਿੱਲੀ ਵੀ ਜਾਗਦੇ ਰਹੇ ਔਰ ਉਹਨੂੰ ਅਸੀਂ ਟੋਨ ਡਾਊਨ ਕੀਤਾ ਸੋ ਉੱਥੇ ਤੁਸੀਂ ਦੇਖੋਗੇ ਕਿ ਹਮਨੇ ਸਬਕ ਸਿਖਾ ਦਿਆ ਔਰ ਹਮਨੇ ਘੁਸ ਕੇ ਮਾਰਾ ਇਹ ਉਹ ਨੈਰੇਟਿਵ ਦੇਖੋਗੇ ਪਰ ਜੇ ਤੁਸੀਂ ਮਾਈਕ ਪੈਂਸ ਦਾ ਨੈਰੇਟਿਵ ਦੇਖੋਗੇ ਤਾਂ ਫਿਰ ਇਹ ਹੈ ਕਿ ਵੀ ਸ਼ਾਇਦ ਬਹੁਤੇ ਸੁੱਤਿਆਂ ਪਿਆਂ ਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਉਹਨਾਂ ਨੇ ਕਦੇ ਉੱਠਣਾ ਹੀ ਨਹੀਂ ਹੈ ਕਿਉਂਕਿ ਉਹਨੇ ਕਿਹਾ ਵੀ ਬੜੀ ਹੌਰੀਫਾਈਂਗ ਨਾਈਟ ਸੀ ਇਹ ਮਾਈਕ ਪੈਂਸ 2019 ਦੇ ਹਵਾਲੇ ਨਾਲ ਕਹਿ ਰਹੇ ਹੁਣ ਜਿਹੜੀ ਰਿਪੋਰਟ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ ਔਰ ਪਾਕਿਸਤਾਨ ਦੇ ਹਵਾਲੇ ਨਾਲ ਅਮਰੀਕਨ ਏਜੰਸੀਆਂ ਨੇ ਆਪਣੇ ਲਾਅ ਮੇਕਰਸ ਨੂੰ ਦਿੱਤੀ ਹੈ ਇੰਡੀਆ ਪਾਕਿਸਤਾਨ ਕ੍ਰਾਈਸਿਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਆਰ ਆਫ ਪਰਟੀਕੁਲਰ ਕੰਸਰਨ because of the risk, however low, of an escalatory cycle between two nuclear armed states. Pakistan has a long history of supporting anti-India militant groups under the leadership of Prime Minister Modi. India is more likely than in the past to respond with military force to perceived or real Pakistani provocations, and each side's perception of heightened tensions raises the risk of conflict with violent unrest in Kashmir or a militant attack in India being potential flash points. ਹੁਣ ਇਹਦੇ ਚ ਦੋ ਚੀਜ਼ਾਂ ਜਿਹੜੀਆਂ ਜਦੋਂ ਮੈਂ ਇਹ ਰਿਪੋਰਟ ਇਹੀ ਪੈਰਾਗ੍ਰਾਫ ਹੈ ਪਰ ਇਹ ਬੜਾ ਕ੍ਰੂਸ਼ਲ ਹੈ ਔਰ ਬੜਾ ਖਤਰਨਾਕ ਹੈ ਇੱਕ ਤਾਂ ਇਹ ਹੈ ਵੀ ਉਹਨਾਂ ਨੇ ਕਸ਼ਮੀਰ ਦੀ ਗੱਲ ਕਰਦੇ ਆ ਮਿਲੀਟੈਂਸੀ ਦੀ ਗੱਲ ਕੀਤੀ ਟੈਰਰਿਜ਼ਮ ਲਫ਼ਜ਼ ਇਸਤੇਮਾਲ ਨਹੀਂ ਕੀਤਾ ਫਿਰ ਇਹ ਵੀ ਕਿ ਭਾਰਤ ਤੇ ਕੁਝ ਹੋਇਆ ਜਾਂ ਇਹਨਾਂ ਨੇ ਪਰਸੀਵ ਕੀਤਾ ਇਹਨੂੰ ਵੀ ਉਹਨਾਂ ਨੇ ਉਹਨਾਂ ਦੀ ਪਰਸੈਪਸ਼ਨ ਦੱਸਿਆ ਪਰ ਜਿਹੜੀ ਇਸ ਸਭ ਤੋਂ ਖਤਰਨਾਕ ਗੱਲ ਹੈ ਕਿ ਭਾਈ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਹਾਈ ਰਿਸਕ ਹੈ ਇਹਨਾਂ ਦੀ ਰਿਲੇਸ਼ਨਸ਼ਿਪ ਕਿਉਂਕਿ ਜਿਹੜੇ ਮੋਦੀ ਹੈ ਉਹਦੀ ਲੀਡਰਸ਼ਿਪ ਦੇ ਥੱਲੇ ਜੇ ਕੁਝ ਇਸ ਕਿਸਮ ਦਾ ਪਰਸੀਵਡ ਭਾਵੇਂ ਕੁਝ ਨਹੀਂ ਹੋਇਆ ਭਾਵੇਂ ਉਹਨਾਂ ਨੇ ਹੀ ਫਾਲਸ ਫਲੈਗ ਆਪਰੇਸ਼ਨ ਕਰਨਾ ਹੋਏ ਤੇ ਉਹ ਰਿਸਪੌਂਡ ਕਰੇਗਾ ਮੋਰ ਐਗਰੈਸਿਵਲੀ ਮੋਦੀ ਕਰੇਗਾ ਵਿਦ ਮਿਲਟਰੀ ਫੋਰਸ ਟੂ ਪਰਸੀਵਡ ਔਰ ਰੀਅਲ ਪਾਕਿਸਤਾਨੀ ਪ੍ਰੋਵੋਕੇਸ਼ਨ ਔਰ ਉਹਨਾਂ ਨੇ ਕਿਹਾ ਵੀ ਇਹ ਫਿਰ ਜਿਹੜੇ ਨੇ ਦੈਟ ਰੇਜ਼ਿਸ ਦਾ ਰਿਸਕ ਆਫ ਕਨਫਲਿਕਟ ਹੁਣ ਇਹਨੂੰ ਤੁਸੀਂ ਮਾਈਕ ਪੈਂਸ ਦੀ ਸਟੇਟਮੈਂਟ ਨਾਲ ਜੋੜ ਕੇ ਦੇਖੋ ਕਿ ਭਾਈ ਉਹ ਜਿਹੜੀ ਨਾਈਟ ਸੀ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਹੁੰਦਾ ਔਰ ਆਲਮੋਸਟ 2 ਹਫ਼ਤੇ ਦੇ ਵਿੱਚ ਬਾਲਾਕੋਟ ਔਰ ਪਾਕਿਸਤਾਨ ਦੀ ਜਵਾਬੀ ਕਾਰਵਾਈ ਜੇ ਉਹ ਨਿਊਕਲੀਅਰ ਚਲੀ ਜਾਂਦੀ ਔਰ ਜੇ ਇਹ ਰਿਪੋਰਟ ਕਹਿੰਦੀ ਹੈ ਕਿ ਭਾਈ ਇਹ ਇਸ ਹੱਦ ਤੱਕ ਜਾਏਗਾ ਫਿਰ ਐਵੇਂ ਨਹੀਂ ਉਹਨੇ ਕਲਿੰਟਨ ਨੇ ਜਦੋਂ 20 ਮਾਰਚ 2000 ਨੂੰ ਆਪਣਾ ਭਾਰਤ ਦੌਰਾ ਸ਼ੁਰੂ ਕੀਤਾ ਸੀ ਤਾਂ ਉਹਨੇ ਕਿਹਾ ਸੀ ਕਿ ਇਹ ਓਨਲੀ ਸਪੌਟ ਨਿਊਕਲੀਅਰ ਫਲੈਸ਼ ਪੁਆਇੰਟ ਹੁਣ ਇਹ ਇੱਕ ਖਤਰਾ ਸਾਡੇ ਕਿਉਂਕਿ ਅਸੀਂ ਸਿੱਖ ਕੌਮ ਸਾਡੀ ਸਿਵਲਾਈਜੇਸ਼ਨ ਦਰਿਆਏ ਜਮਨਾ ਤੋਂ ਵਾਗਾ ਤੱਕ ਉਧਰ ਦੂਸਰੇ ਪਾਸੇ ਸਾਡੀ ਹਿਸਟੋਰੀਸਿਟੀ ਵੀ ਸ਼ੁੱਡ ਬੀ ਵਰਿਡ ਕਿ ਇਹ ਇੰਟੈਲੀਜੈਂਸ ਰਿਪੋਰਟ ਮਹਿਜ਼ ਇੱਕ ਚਾਰ ਫਿਕਰਿਆਂ ਦਾ ਇੱਕ ਪੈਰਾਗ੍ਰਾਫ ਨਹੀਂ ਹੈ ਦੈਟ ਸ਼ੋਜ਼ ਕਿਉਂਕਿ ਉਸ ਦੀ ਬੈਕਗਰਾਉਂਡ ਦੇ ਵਿੱਚ ਮਾਈਕ ਪੈਂਸ ਦਾ ਆਪਣਾ ਐਕਸਪੀਰੀਅੰਸ ਹੈ ਕਿ ਕਿਵੇਂ ਇੰਡੀਆ ਐਂਡ ਪਾਕਿਸਤਾਨ ਕੇਮ ਕਲੋਜ਼ ਟੂ nuclear blows on that night. India China relations ਹੁਣ ਇਹ ਉਹਦੇ ਚ added danger ਹੈ India China relations between New Delhi and Beijing will remain strained in the wake of the lethal clash in 2020, the most serious in decades. ਇਹ ਗਲਵਾਨ ਵੈਲੀ ਦਾ ਕਿ ਭਾਈ ਉਸ ਤੋਂ ਬਾਅਦ ਟੈਨਸ਼ਨ ਰਹਿਣਗੇ ਇਹ ਦਹਾਕਿਆਂ ਦੇ ਤੋਂ ਬਾਅਦ ਇਸ ਕਿਸਮ ਦੀ ਟੈਨਸ਼ਨ ਹੈ We assess that the expanded military postures by both India and China along the disputed border elevates the risk of armed confrontation between two nuclear powers that might involve direct threats to US persons and interests and calls for US intervention. ਹੁਣ ਇਹਨਾਂ ਨੇ
ਆਪਣਾ ਐਂਗਲ ਤਾਂ ਦੇਣਾ ਹੀ ਹੈ। ਜੀ। ਉਹਨਾਂ ਨੇ ਕਿਹਾ ਵੀ ਜੋ ਨਾਲ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ, ਵੀ ਅਸੀਂ ਇੰਡੀਆ ਨੂੰ ਥਾਪੜਾ ਦੇ ਦੇ ਕੇ ਚਾਈਨਾ ਦੀਆਂ ਦੇ ਸਾਹਮਣੇ ਕਰ ਰਹੇ ਹਾਂ, ਉਹਨੂੰ ਦਿਖਾ ਰਹੇ ਹਾਂ ਬੁੱਲ ਨੂੰ ਰੈੱਡ ਟੈਗ। ਤੇ ਜਦੋਂ ਫਿਰ ਸਿੰਘ ਮਾਰਿਆ ਉਹਨੇ ਕਿਹਾ ਜੀ ਸਾਡੇ ਵੀ ਬੰਦੇ ਔਰ ਸਾਡੇ ਇੰਟਰਸਟ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ, ਸਰਟਨਲੀ ਹੋਣਗੇ। ਉਹਨਾਂ ਨੂੰ ਵੀ ਪਤਾ ਹੈ ਵੀ ਕਿਹਦੀ ਸ਼ਹਿ ਤੇ ਉਹ ਜਿਹੜੇ ਨੇ ਉਹ ਮਛਰੇ ਹੋਏ ਨੇ। ਔਰ ਫਿਰ ਉਹਨੇ ਕਿਹਾ ਜੀ ਕਿ ਇਹਦੇ ਥੱਲੇ US ਇੰਟਰਵੈਂਸ਼ਨ ਦੀ ਲੋੜ ਹੋਏਗੀ। ਪ੍ਰੀਵੀਅਸ ਸਟੈਂਡ ਆਫਸ ਹੈਵ ਡੈਮੋਨਸਟ੍ਰੇਟਡ that persistent low level friction on the line of actual control has the potential to escalate swiftly ਕਿ ਪਿਛਲਾ ਤਜਰਬਾ ਦੱਸਦਾ ਹੈ ਜੋ ਗਲਵਾਨ ਵੈਲੀ ਦਾ ਹੈ ਜਾਂ ਜੋ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਬਟ ਜੋ ਪੈਂਗੋਂਗ ਸੋ ਲੇਕ ਔਰ ਅਦਰਵਾਈਜ਼ ਇਹਨਾਂ ਨੇ ਆਪਣਾ ਜਿਹੜਾ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਗਵਾਈ ਹੋਈ ਹੈ। ਪਰ ਇਸ ਰਿਪੋਰਟ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਖਿੱਤਾ ਸਾਡਾ ਇਸ ਵੇਲੇ ਜਿੱਥੇ 3 ਨਿਊਕਲੀਅਰ ਪਾਵਰਸ ਨੇ, ਇਹ ਵਿੱਚ ਨਹੀਂ ਹੈ ਕਿ ਭਾਈ ਇਹ ਇੰਡੀਆ ਵੀ, ਪਾਕਿਸਤਾਨ ਵੀ, ਚਾਈਨਾ ਵੀ। ਔਰ ਜੇ ਇੰਡੀਆ ਇਹ ਸੋਚਦਾ ਕਿ ਜੇ ਉਹ ਇੱਕੋ ਵੇਲੇ 2 ਫਰੰਟ ਵਾਰ ਔਰ ਫਿਰ ਚਾਈਨਾ ਔਰ ਪਾਕਿਸਤਾਨ ਉਹ ਕਿਵੇਂ ਇਕਜੁੱਟ ਨੇ ਜਾਂ ਉਹਨਾਂ ਦੇ ਇੰਟਰਸਟ ਕਿਵੇਂ ਜਿਹੜਾ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਹੈ ਉਸ ਤਰ੍ਹਾਂ ਹੀ ਜੁੜੇ ਹੋਏ ਨੇ, ਇਹ ਇੱਕ ਵੱਖਰੀ ਕਹਾਣੀ ਹੈ। ਸੋ ਇਹ ਹੈ ਕਿ ਅਸੀਂ ਇਸ ਸਾਰੇ ਦੇ ਵਿੱਚ ਸੈਂਡਵਿਚ ਹੈ ਸਾਰੇ ਪਾਸਿਓਂ। ਸੋ ਇਹ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਮਹਿਜ਼ ਜਿਹੜਾ ਹੈ ਉਹ ਅੰਨ ਪਾਣੀ ਛੱਕ ਕੇ ਸੌਂ ਕੇ ਘਰਾੜੇ ਮਾਰ ਕੇ ਨਹੀਂ ਹੈ। ਸਾਨੂੰ ਵੀ ਨੀਡ ਟੂ ਬੀ ਅਵੇਅਰ ਕਿ ਵਿਦਨ ਕੰਟਰੀ ਸਾਡੇ ਲਈ ਕੀ ਚੈਲੰਜਸ ਨੇ। ਕਿਵੇਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਦੇ ਕੋਲ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਜ਼ਿੰਮੇਵਾਰ ਦੱਸਦਾ ਕਿ ਜੀ ਆਸਟ੍ਰੇਲੀਆ 'ਚ ਤੁਹਾਡੇ ਹਿੰਦੂ ਟੈਂਪਲਸ ਦੇ ਉੱਤੇ ਅਸੀਂ ਤਾਂ ਸੌ ਨਹੀਂ ਸਕਦੇ, ਵੀ ਆਰ ਸੋ ਡਿਸਟਰਬਡ। ਵਿਦਨ ਕੰਟਰੀ ਉਹ ਮਨੀਕਰਨ ਔਰ ਦੂਸਰੀਆਂ ਘਟਨਾਵਾਂ ਜਾਂ ਪਹਾੜਗੰਜ ਦਿੱਲੀ 'ਚ ਅਟੈਕ ਔਰ ਉਹਦੇ ਰਾਹੀਂ ਤੁਸੀਂ ਦੇਖੋ ਕੀ ਮਾਹੌਲ ਸਿਰਜਿਆ ਜਾ ਰਿਹਾ। ਤੇ ਓਵਰਆਲ ਜਿਹੜੀ ਉੱਥੋਂ ਦੀ ਜੀਓ ਪੋਲਿਟਿਕਸ ਹੈ ਉਹਦੇ 'ਚ ਅਸੀਂ ਕਿਵੇਂ ਜਿਹੜੇ ਆ ਉਹ ਫਸੇ ਹੋਏ ਆ। ਤੇ ਸਾਨੂੰ ਤਾਂ ਜਿਹੜਾ ਹੈ ਉਹ ਨੀਂਦ ਨਹੀਂ ਹੋਣੀ ਚਾਹੀਦੀ, ਸਾਨੂੰ ਤਾਂ ਇਹੀ ਹੋਣਾ ਚਾਹੀਦਾ ਵੀ ਅਸੀਂ ਇਸ ਸਾਰੇ ਦੇ ਵਿੱਚ ਕਿਵੇਂ ਹਾਲ ਦੁਹਾਈ ਪਾਈਏ, ਕਿਵੇਂ ਯਤਨ ਕਰੀਏ ਤਾਂ ਕਿ ਅਸੀਂ ਆਪਣੀ ਟੋਟਲ ਐਨਾਹੀਲੇਸ਼ਨ ਹੈ ਇਹ ਜਿਸ ਪਾਸੇ ਦੀਆਂ ਇਹ ਖਬਰਾਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਭਾਰਤੀ ਮੀਡੀਆ ਤੇ ਯੂਟਿਊਬਰਾਂ ਦੀ ਫੌਜ ਵੱਲੋਂ ਪੰਜਾਬ ਨੂੰ ਇੱਕ ਬਾਰੂਦ ਦੇ ਢੇਰ ਤੇ ਬੈਠੇ ਸੂਬੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਸਭ ਲਈ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਨੂੰ ਬਲੀ ਦਾ ਬੱਕਰਾ ਬਣਾਉਣ ਦੀਆਂ ਤਿਆਰੀਆਂ ਜਾਪਦੀਆਂ ਨੇ ਔਰ ਉਹਨਾਂ ਦੀ ਸਿਕਿਉਰਿਟੀ ਨਾਲ ਸੰਬੰਧਿਤ ਨੌਜਵਾਨਾਂ ਨੂੰ ਬੇਹਥਿਆਰੇ ਕੀਤਾ ਜਾ ਰਿਹਾ ਹੈ ਔਰ ਨੌਜਵਾਨਾਂ ਦੀ ਜਿਹੜੀ ਫੜੋਫੜੀ ਦਾ ਸਿਲਸਿਲਾ ਉਹ ਜਾਰੀ ਹੈ। ਸੋ ਵੀਅਰਸ ਇਉਂ ਜਾਪਦਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਸਿੱਖ ਖੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਤਿਆਰ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ YouTube ਤੇ ਜੀ ਔਰ ਉਹਨਾਂ ਦੇ ਵਿੱਚ ਸਾਡੇ ਵੀਰ ਜੀਤ ਸਿੰਘ, ਰਾਜਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ, ਜੀਤ ਸਿੰਘ ਫਿਰ ਲਿਖਦੇ ਨੇ, ਫਿਰ ਲਵਲੀ,
ਉਹਦੀ ਆਈਡੀ ਤੋਂ ਲਵਲੀ ਫਿਰ ਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਨੇ ਮੈਸੇਜ, ਔਰ ਇਸੇ ਤਰ੍ਹਾਂ ਬੀ ਜਾਟ ਉਹਨਾਂ ਦਾ ਕਿ ਪੰਜਾਬੀਆਂ ਨੂੰ ਆਪਣੇ ਦੁਸ਼ਮਣ ਨਾਲੋਂ ਪਹਿਲਾਂ ਗੱਦਾਰਾਂ ਦਾ ਕੋਈ ਹੱਲ ਕਰਨਾ ਪੈਣਾ। ਬਿਲਕੁਲ ਠੀਕ ਹੈ, ਇਸ ਵੇਲੇ ਉਹ ਸਾਡੇ ਵਿੱਚ ਬੈਠੇ ਉਹਨਾਂ ਦੇ ਜਿਹੜੇ ਮੂਲ ਨੇ ਉਹਨਾਂ ਤੋਂ ਹੀ ਕੰਮ ਲੈ ਰਹੇ ਨੇ, ਔਰ ਇਸ ਦੇ ਨਾਲ ਅਮਰੀਕ ਸਿੰਘ ਜ਼ੁਬੇਰ ਜਾਕੂਬ ਨੇ, ਹਾਂਜੀ, ਉਹਨਾਂ ਨੇ ਜਿਹੜਾ ਤੁਸੀਂ ਪੜੋਗੇ, ਹਾਂਜੀ ਹਾਂ ਚਲੋ। ਬੀ ਜੱਟ ਉਹਨਾਂ ਨੇ ਲਿਖਿਆ ਕਿ ਹਿਮਾਚਲ ਦੇ ਟਰੱਕ ਜੋ ਪੰਜਾਬ ਵਿੱਚੋਂ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਖੱਜਲ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਪਹਾੜੀਆਂ ਦਾ ਦਿਮਾਗ ਸਹੀ ਹੋ ਸਕੇ। ਹਾਲਾਂਕਿ ਹਕੀਕਤ ਇਹ ਹੈ ਕਿ ਵੀ ਹਿਮਾਚਲ ਦੇ ਵਿੱਚ ਤਾਂ ਕਿੰਨੇ ਬਹੁਤ ਥੋੜੇ ਸਿੱਖ ਨੇ, ਘੱਟੋ ਘੱਟ 1 ਮਿਲੀਅਨ ਤੋਂ ਜ਼ਿਆਦਾ ਪਹਾੜੀਏ ਜਿਹੜੇ ਨੇ ਉਹ ਪੰਜਾਬ, ਚੰਡੀਗੜ੍ਹ, ਮੋਹਾਲੀ ਦੇ ਵਿੱਚ ਇੰਪਲੋਇਡ ਨੇ। ਜੇ ਕੋਈ ਇਸ ਕਿਸਮ ਦਾ ਇਹਨਾਂ ਨੇ ਕੋਈ ਕੀਤਾ, ਪਰ ਸਾਡੇ ਚ ਤਾਂ ਫਿਰ ਬੈਠੇ ਹੋਏ ਸਰਬੱਤ ਦੇ ਭਲੇ ਵਾਲੇ ਬਹੁਤੇ ਨੇ ਨਾ, ਸਾਨੂੰ ਤਾਂ ਅਸੀਂ ਕੋਈ ਗੱਲ ਕਹਿਣੀ ਸ਼ੁਰੂ ਕਰੀਏ ਫਿਰ ਨਾਲ ਦੀ ਨਾਲ ਉਹ ਸਾਨੂੰ ਸਰਬੱਤ ਦਾ ਭਲਾ ਸੁਣਾ ਦਿੰਦੇ ਨੇ। ਉਹਨਾਂ ਨੇ ਉੱਥੇ ਨੱਕ ਚ ਦਮ ਕੀਤਾ ਹੋਇਆ। ਔਰ ਇਸੇ ਤਰ੍ਹਾਂ ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੇ ਇਹ ਵੀ ਕਿਹਾ ਕਿ ਫਿੰਗਰ ਹਰਟ ਕਰਦੀ ਹੈ, ਆਪਣਾ ਧਿਆਨ ਰੱਖੋ ਯਾਕੂਬ ਸਾਹਿਬ, ਅਜੇ ਇਹਨਾਂ ਹੱਥਾਂ ਨਾਲ ਤਾਂ ਤੁਸੀਂ ਕਈ ਯੁੱਧ ਮਚਾਣੇ ਨੇ, ਔਰ ਆਪਣਾ ਜਿਹੜਾ ਹੈ ਉਹ ਇਲਾਜ ਵੀ ਕਰਾਓ ਔਰ ਧਿਆਨ ਰੱਖੋ। ਫਿਰ ਜਸ ਕਿੰਗ ਉਹਨਾਂ ਆਸਟ੍ਰੇਲੀਆ, ਆਸੀਜ਼ ਆਰ ਨਾਟ ਇੰਪ੍ਰੈਸਡ ਉਹਨਾਂ ਲਈ। ਬਿਲਕੁਲ ਠੀਕ ਹੈ, ਕਿਉਂਕਿ ਕੋਈ ਉਹ ਜਿਹੜਾ ਰੱਥ ਤੇ ਪਹਿਲਾਂ ਘੁਮਾਇਆ ਉਹਨੂੰ ਕ੍ਰਿਕਟ ਸਟੇਡੀਅਮ 'ਚ ਜਾਂਦਿਆਂ ਜਦੋਂ ਤੱਕ ਫਾਈਨਲ ਹੋਇਆ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਚਿਹਰੇ ਤੇ ਕੋਈ ਤੁਹਾਨੂੰ ਚਾਹ ਨਹੀਂ ਸੀ ਨਜ਼ਰ ਆਉਂਦਾ, ਔਰ ਉਹ ਆਪਣੀ ਫਰਸਟ੍ਰੇਸ਼ਨ ਕੱਢ ਰਿਹਾ ਸੀ ਮੋਦੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਮਾਹੌਲ ਸਿਰਜਿਆ ਜਾ ਰਿਹਾ, ਹੁਣ ਖਬਰਾਂ ਮੇਰੇ ਸਾਹਮਣੇ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਈ ਵਾਰ ਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਕੋਈ ਵੀ ਮਿਸ ਨਾ ਹੋਏ। ਲੇਕਿਨ ਜਦੋਂ ਅਸੀਂ 2-3 ਦਿਨ ਪਹਿਲਾਂ ਇਹ ਦੇਖਿਆ ਕਿ ਗਵਰਨਮੈਂਟ ਨੇ ਜਿਹੜਾ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਹੋਏ ਨੇ, ਆਰਮਡ ਲਾਇਸੈਂਸ ਉਹਨਾਂ ਦੇ ਬੰਦਿਆਂ ਨੂੰ, ਉਹਨਾਂ ਨੂੰ ਚੈੱਕ ਕੀਤਾ ਜਾਏ। ਔਰ ਫਿਰ ਇਹ ਖਬਰ ਆਈ ਕਿ ਵੀ ਉਹਨਾਂ ਦੇ ਜਿਹੜੇ 8 ਸਾਥੀ ਨੇ ਏਡਸ, ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਤੁਸੀਂ ਸਬਮਿਟ ਆਪਣੇ ਜਿਹੜੇ ਨੇ ਹਥਿਆਰ ਉਹ ਲਿਆਓ, ਰਿਵਿਊ ਕਰਨੇ ਨੇ। ਅੱਜ ਕਿਤੇ ਮੈਂ ਇਹ ਵੀ ਖਬਰ ਦੇਖੀ ਕਿ ਜੀ ਜਿਹੜੇ 2 ਨੇ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਪਰ ਨਹੀਂ ਨੇ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਕਿ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਉਹ ਥੱਲੇ ਪੂਰੀ ਲਿਸਟ ਹੈ ਕਿ ਭਾਈ ਕਿਹਨਾਂ ਦੇ ਕੋਲ ਆਰਮਡ ਜਿਹੜੇ ਨੇ ਲਾਇਸੈਂਸਿਸ ਨੇ, ਔਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਉਹਨਾਂ 'ਚੋਂ ਕਾਫੀ ਨੂੰ ਕੈਂਸਲ ਕੀਤਾ ਜਾਏਗਾ। ਕੁਛ ਦੇ 2 ਦੇ ਉੱਤੇ ਤਾਂ ਪਹਿਲਾਂ ਹੀ ਉਹਨਾਂ ਨੇ ਇਤਰਾਜ਼ ਲਿਆਂਦਾ। ਫਿਰ ਕੱਲਾ ਇਹੀ ਨਹੀਂ, ਔਰ ਉਹਦੇ ਤੇ ਉਹਨਾਂ ਦੀ ਨੀਤੀ ਤਾਂ ਇਹੀ ਹੋਏਗੀ। ਹੁਣ ਇੱਕ ਪਾਸੇ ਜੇ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਉਣਾ ਸੀ ਤੇ ਉਹਦੀ ਸਿਕਿਉਰਿਟੀ ਡਾਊਨ ਕੀਤੀ ਔਰ ਉਹਨੂੰ ਮੀਡੀਆ ਰਾਹੀਂ ਲੀਕ ਕੀਤਾ ਕਿ ਜੀ ਉਹਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਔਰ ਅਗਲੇ ਕੁਛ 24-48 ਆਵਰਸ ਦੇ ਵਿੱਚ ਉਸਦਾ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਜਾਂਦਾ। ਔਰ ਉਹੀ ਉਹਨਾਂ ਦੇ ਫਾਦਰ ਮਦਰ ਜਿਹੜੇ ਧਰਨੇ ਤੇ ਉਹਨਾਂ ਨੇ ਕਿਹਾ ਜੀ ਕਿਸੇ ਦਾ ਨਾਮ ਬਲਤੇਜ ਪੰਨੂ ਕੇ ਕੌਣ, ਜਿਹੜਾ ਮੀਡੀਆ ਐਡਵਾਈਜ਼ਰ ਇਹਨਾਂ ਦਾ ਭਗਵੰਤ ਮਾਨ ਦਾ, ਕਿ ਭਾਈ ਉਹਦੇ ਤੇ ਵੀ ਕੇਸ ਰਜਿਸਟਰ ਕਰੋ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਇਸ ਵੇਲੇ ਜਦੋਂ ਕਿ ਆਲਰੇਡੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕੋਈ ਸਰਕਾਰੀ ਸਿਕਿਉਰਿਟੀ ਨਹੀਂ ਲਈ, ਪਰ ਜੇ ਆਪਣੀ ਸਿਕਿਉਰਿਟੀ ਦੇ ਲਈ ਜੇ ਹੈ ਉਹਨਾਂ ਨੂੰ ਹਰਾਸ ਵੀ ਕੀਤਾ ਜਾ ਰਿਹਾ ਔਰ ਉਹਨਾਂ ਦੇ ਲਾਇਸੈਂਸ ਕੈਂਸਲ ਕਰਨ ਤੱਕ ਜਾ ਰਹੇ ਨੇ। ਕਿਸੇ ਨੇ ਕੋਈ ਗੋਲੀ ਚਲਾਈ ਨਹੀਂ ਹੈ, ਕੋਈ ਦੂਜਾ ਨਹੀਂ ਹੈ, ਤੇ ਇਹਦਾ ਮਤਲਬ ਹੈ ਕਿ ਏਜੰਸੀਆਂ ਮਰਵਾਉਣਾ ਚਾਹੁੰਦੀਆਂ ਨੇ, ਉਹੀ ਰਾਹ ਪੱਧਰਾ ਕਰਨਾ ਚਾਹੁੰਦੇ। ਫਿਰ ਕੱਲਾ ਇਹੀ ਨਹੀਂ, ਕੱਲ ਦੀ ਇਹ ਖਬਰ ਸੀ ਕਿ ਜੀ ਜਿਹੜੇ ਸੋਸ਼ਲ ਮੀਡੀਆ ਹੈਂਡਲਰ ਵਾਰਸ ਪੰਜਾਬ ਦੇ ਗੁਰਿੰਦਰਪਾਲ ਗੁਰੂ ਔਜਲਾ, ਉਹ UK ਦਾ ਰੈਜ਼ੀਡੈਂਟ ਹੈ, ਉਹ ਜਦੋਂ ਕੱਲ ਅੰਮ੍ਰਿਤਸਰ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਚੜ੍ਹਨ ਲੱਗੇ ਤੇ ਉਹਨਾਂ ਨੂੰ ਰੋਕ ਲਿਆ ਗਿਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਤੁਹਾਡੇ ਖਿਲਾਫ 20 ਫਰਵਰੀ ਨੂੰ ਜਲੰਧਰ ਦੇ ਵਿੱਚ FIR ਲਿਖੀ ਹੋਈ ਹੈ ਔਰ ਤੁਹਾਡਾ ਤਾਂ ਲੁੱਕ ਆਊਟ ਨੋਟਿਸ ਹੈ, LOC ਹੈ ਤੁਹਾਡੇ ਖਿਲਾਫ, ਔਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਲੁੱਕ ਆਊਟ ਨੋਟਿਸ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਲੁੱਕ ਆਊਟ ਨੋਟਿਸ। ਜੇ ਦੱਸਿਆ ਹੁੰਦਾ ਕਿ ਭਾਈ ਲੁੱਕ ਆਊਟ ਨੋਟਿਸ ਹੈ ਤੇ ਉਹਨੇ ਕੋਈ ਅੰਮ੍ਰਿਤਸਰ ਜਾਂ ਦਿੱਲੀ 에ਅਰਪੋਰਟ ਤੋਂ ਥੋੜੀ ਚੜ੍ਹਨ ਜਾਣਾ ਸੀ, ਫਿਰ ਤਾਂ ਵਾਇਆ ਨੇਪਾਲ ਔਰ 3600 ਰਾਹ ਨੇ, ਉਹਨਾਂ ਦੇ ਹੀ ਕਿਸੇ ਨੂੰ ਤੁਸੀਂ 4 ਪੈਸੇ ਦਿਓ ਤੁਹਾਨੂੰ ਜਿੱਥੇ ਮਰਜ਼ੀ ਲੈ ਜਾਣ, ਬਿਠਾ ਕੇ ਚਾੜ ਦੇਣ। ਲੇਕਿਨ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਮਾੜੀ ਮੋਟੀ ਉੱਠਣੀ ਸ਼ੁਰੂ ਹੋਈ
ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਹੈ, ਅੰਮ੍ਰਿਤ ਛਕਾਉਣ ਦੀ ਮੁਹਿੰਮ ਹੈ। ਔਰ ਮੈਂ ਦੇਖਦਾ ਵੀ ਆਪਣੇ ਲੋਕਾਂ ਦਾ ਵੀ, ਮੈਂ ਹੁਣ ਕਹਿਣਾ ਕੀ ਹੈ ਕਿ ਇੰਨੀ ਰੈਪਿਊਟਡ ਸੰਸਥਾ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਸਜਦਾ ਕਰਦੇ ਹਾਂ, ਉਹਦਾ ਜਾਲੀ ਜਿਹਾ ਹੈੱਡ ਜਿਹੜਾ ਬਣਾਇਆ ਹੋਇਆ ਬਾਦਲਾਂ ਦਾ ਦੁਮਛੱਲਾ, ਉਹ ਕਹਿ ਰਿਹਾ ਇਹ ਕਿਹੜਾ ਤੁਹਾਨੂੰ ਮਾਣ ਨਾਲ ਅਸੀਂ ਇੰਨਿਆਂ ਨੂੰ ਅੰਮ੍ਰਿਤ, ਇੱਦਾਂ ਅੰਮ੍ਰਿਤ ਥੋੜੀ ਛਕਾਇਆ ਜਾਂਦਾ ਹੈ, ਅੰਮ੍ਰਿਤ ਛਕਣ ਵਾਲਾ ਤਾਂ ਫਿਰ ਸਿਰ ਦੇ ਦਿੰਦਾ, ਪਿੱਛੇ ਨਹੀਂ ਹਟਦਾ। ਉਹ ਭਾਈ ਤੂੰ ਤਾਂ ਕਿੰਨੀ ਵਾਰੀ ਪਿੱਛੇ ਹਟਿਆ, ਤੁਸੀਂ ਤਾਂ ਝੂਠ ਬੋਲੇ ਨੇ ਕਿੰਨੇ, ਤਾਂ ਬਾਦਲਾਂ ਦੇ ਪੈਰਾਂ 'ਚ ਬਹਿਣਾ ਤੁਹਾਨੂੰ। ਯਾਨੀ ਉਹ ਜਿੰਨੀ ਗੱਲ ਸੁਣੋ ਬਿਨਾਂ ਨਾਂ ਲਏ, ਜਿਵੇਂ ਇਹਨਾਂ ਸਾਰਿਆਂ ਦੇ ਅੰਦਰ ਅੱਗ ਲੱਗ ਗਈ ਹੈ ਕਿ ਜੀ ਇੱਕ ਅੰਮ੍ਰਿਤਪਾਲ ਸਿੰਘ ਨੇ ਆ ਕੇ ਇੰਨੀ ਸ਼ੋਹਰਤ ਉਹਨੂੰ ਕਿਵੇਂ ਮਿਲ ਗਈ। ਦੂਜਾ ਉਹ ਹਾਲਾਂਕਿ ਹੰਬਲ ਨਾ, ਉਹ ਇਹ ਕਹਿੰਦਾ ਕਿ ਮੈਂ ਕੋਈ ਪਿੰਡਾਂ ਦੀ ਕੋਈ ਨਕਲ ਕਰ ਰਿਹਾ, ਖੁਦ ਹੀ ਇਹਨਾਂ ਦਾ ਇਹ ਕਹਿਣਾ ਕਿ ਜੀ ਇੱਦਾਂ ਥੋੜੀ ਬਣ ਜਾਂਦਾ ਹੈ ਜਾਂ ਦੂਜਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਸ ਕਿਸਮ ਦੇ ਲੋਕ ਵੀ ਏਜੰਸੀਆਂ ਦੇ ਕੰਮ 'ਚ ਹੀ ਮਦਦ ਕਰ ਰਹੇ ਨੇ, ਕਿਉਂਕਿ ਉਹ ਭਰਮ ਭੁਲੇਖੇ ਫੈਲਾ ਰਹੇ ਨੇ, ਭੰਬਲ ਭੂਸਾ ਪੈਦਾ ਕਰ ਰਹੇ ਨੇ। ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਮੀਡੀਆ, ਔਰ ਜਦੋਂ ਅਸੀਂ ਅੱਜ ਇਹ ਖਬਰ ਦੇਖ ਰਹੇ ਹਾਂ, ਅੱਜ ਦੇ ਮੀਡੀਆ 'ਚ ਖਬਰ ਹੈ ਸੈਂਟਰ ਬਲੌਕਸ 6 YouTube ਚੈਨਲਸ streaming pro-Khaalistan content. Information and Broadcasting Secretary Apurva Chandra said the channels with content in Punjabi language were trying to foment trouble in the border state. ਹੁਣ ਸਾਡੇ ਵੀ ਪਿਛਲੇ ਕੁਝ ਦਿਨਾਂ ਤੋਂ ਉੱਥੋਂ ਦੇ ਨਹੀਂ ਆਏ ਹੈ ਜਿਹੜੇ ਵਿਊਅਰ ਹੁੰਦੇ ਨੇ, ਜਿਹੜੇ ਕੋਈ ਹੋਰ ਰਸਤੇ ਰਾਹੀਂ ਪਹੁੰਚਦੇ ਸੀ। ਹੁਣ ਉਹਨਾਂ ਨੇ ਇਹ ਜਿਹੜੇ 6 ਦੇ 6 YouTube ਚੈਨਲ ਖਾਲਿਸਤਾਨੀ ਚੈਨਲ ਨੇ, ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਕਿਹਾ ਜੀ ਪ੍ਰੋ ਖਾਲਿਸਤਾਨ ਸੈਂਟੀਮੈਂਟ ਨੂੰ ਉਭਾਰ ਰਹੇ ਸੀ, ਔਰ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਇਸ ਨੂੰ ਜਿਹੜਾ ਇਹਨਾਂ ਨੂੰ ਬਲੌਕ ਕਰ ਦਿੱਤਾ। ਉਹਨਾਂ ਦੇ ਨਾਂ ਕੋਈ ਨਹੀਂ, ਉਹ ਥੱਲੇ ਫੇਰ ਇਹੀ ਹੈ ਕਿ ਜੀ ਵਾਰਿਸ ਪੰਜਾਬ ਦੇ ਉਹਨਾਂ ਦੇ ਆਉਣ ਤੋਂ ਬਾਅਦ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਔਰ ਉਹਨੂੰ ਪ੍ਰਮੋਟ ਕਰ ਰਹੇ ਨੇ, ਔਰ ਇਹ ਕੰਟੈਂਟ ਵਾਸ ਬੀਇੰਗ ਅਪਲੋਡਡ ਇਨ ਰੀਜਨਲ ਲੈਂਗੁਏਜ। ਔਰ ਉਹਨਾਂ ਨੇ ਕਿਹਾ ਜੀ ਇਕੱਲਾ ਇਹੀ ਨਹੀਂ ਕਿ ਬੈਨ ਕੀਤੇ ਨੇ, ਉਹਨਾਂ ਨੇ ਈਵਨ YouTube ਵਾਲਿਆਂ ਨੂੰ ਕਿਹਾ, ਗਵਰਨਮੈਂਟ ਹੈਜ਼ ਆਸਕਡ YouTube ਟੂ ਯੂਜ਼ ਆਰਟੀਫਿਸ਼ੀਅਲ ਇੰਟੈਲੀਜੈਂਸ and algorithms to identify and block objectionable content automatically. ਉਹਨਾਂ ਨੇ ਕਿਹਾ ਜੀ ਤੁਸੀਂ ਉਹ ਫੀਡ ਕਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਔਰ ਯੂਜ਼ ਕਰੋ ਐਲਗੋਰਿਥਮ ਕਿ ਵੀ ਜਿਹਦੇ ਥੱਲੇ ਜਿਹੜਾ ਕੰਟੈਂਟ ਆਟੋਮੈਟਿਕਲੀ ਜਿਹੜਾ ਵੀ ਜਿਹਦੇ ਚ ਲਫ਼ਜ਼ ਖਾਲਿਸਤਾਨ ਆਏ ਉਹ ਬਲੌਕ ਹੋ ਜਾਏ। ਔਰ ਇਸ ਲੈਵਲ ਦੇ ਉੱਤੇ ਉਹਨਾਂ ਦਾ ਪੂਰੀ ਤਿਆਰੀ ਚੱਲ ਰਹੀ ਹੈ, ਔਰ ਇਹੀ ਮੀਡੀਆ ਜਿਹੜਾ ਉਹਨਾਂ ਦਾ ਹੈ ਉਹ ਇਸ ਕੰਮ ਤੇ ਲੱਗਾ ਹੈ ਕਿ ਵੀ पंजाब वापस जाएगा 80 के दौर में, क्या पंजाब में एक और भिंडरांवाला आ गया, क्या पंजाब फिर बर्बाद होगा, क्या फिर ISI पंजाब में खुल खेले। इदां दियां हेडलाइंस और इन्ने डराने अंदाज जड़ियां ने उन्हां दियां एंकरां और जड़ियां 4-4 फुटियां उछल के 8-8 फुट इस किस्म दियां गल्लां कर रही हुंदियां ने। और ईवन कोई डॉक्टर विक्रम सिंह एक्स DGP ਉਹਦਾ ਇੰਟਰਵਿਊ ਜਿਹੜਾ ਇੱਕ ਆਇਆ ਸਾਹਮਣੇ ਜਿਹਦੇ ਚ ਉਹ ਇਸ ਕਿਸਮ ਦਾ ਹੀ ਜਿਹੜਾ ਉਹ ਆਪਣਾ ਕਰ ਰਿਹਾ ਸੰਜੇ ਦੀਕਸ਼ਤ ਉਸ ਨੂੰ ਜਿਹੜਾ ਇੰਟਰਵਿਊ ਕਰ ਰਿਹਾ ਔਰ ਉਹ ਇਹੀ ਕਹਿ ਰਿਹਾ ਕਿ ਇਸ ਵੇਲੇ ਹਾਲਾਤ ਬਹੁਤ ਖਤਰਨਾਕ ਨੇ, ਪੰਜਾਬ ਜਿਹੜਾ ਔਨ ਦਾ ਵਰਜ ਆਫ ਅਨਦਰ ਇੰਪਲੋਜਨ ਕਿ ਜੀ ਉਹ ਇੱਕ ਹੋਰ ਧਮਾਕੇ ਦੇ ਜਾਂ ਬਾਰੂਦ ਦੇ ਉੱਤੇ ਬੈਠਾ। ਔਰ ਇਹਦੇ ਉੱਤੇ ਸਾਡੇ ਕੈਲੀਫੋਰਨੀਆ ਤੋਂ ਵੀਰ ਨੇ ਸਰ ਸੰਧੂ ਉਹਨਾਂ ਨੇ ਈਵਨ ਲੈਟਰ ਵੀ ਸ਼ੂਟ ਕੀਤਾ ਇਹਨਾਂ ਨੂੰ, ਜੈਪੁਰ ਡਾਇਲੌਗਸ ਦੇ ਥੱਲੇ ਇਹ ਇੰਟਰਵਿਊ ਸੀ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਇਟ ਇਜ਼ ਸੈਡ ਟਰੂਥ that this host is unable to mention, let alone understand the root cause of Sikh sentiment. So long as people like these can produce content like this, there is no hope for peace. If you are really interested in fairness and truth, then address the underlying causes. ਉਹਨਾਂ ਨੇ ਕਿਹਾ ਜੀ ਤੁਸੀਂ ਅੱਗ ਲਾ ਰਹੇ ਹੋ ਪੰਜਾਬ ਦੇ ਵਿੱਚ, ਜੇ ਤੁਸੀਂ ਸੱਚਮੁੱਚ ਸੀਰੀਅਸ ਹੋ ਇਹਨੂੰ ਸੰਜੇ ਦੀਕਸ਼ਤ ਦੇ ਨਾਲ ਜਿਹੜਾ ਡਾਕਟਰ ਵਿਕਰਮ ਸਿੰਘ ਐਕਸ DGP ਹੈ ਜਿਹੜਾ ਇਹ ਕਹਿ ਰਿਹਾ ਕਿ ਪੰਜਾਬ ਫਿਰ ਬਰੂਦ ਦੇ ਢੇਰ ਤੇ ਬੈਠਾ ਹੈ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ 'ਚ ਹਾਲਾਤ ਨਾਰਮਲ ਹੋਣ, ਐਂਡ ਡਿਸਕ੍ਰਿਮੀਨੇਸ਼ਨ ਅਗੇਂਸਟ ਸਿੱਖਸ, ਜੋ ਤੁਸੀਂ ਵਿਤਕਰਾ ਕਰ ਰਹੇ ਹੋ ਖਤਮ ਕਰੋ। ਸਟਾਪ ਨੌਨਸੈਂਸ ਲਾਈਕ ਸਿੱਖਸ ਆਰ ਔਰ ਵਰ ਐਵਰ ਪਾਰਟ ਆਫ ਹਿੰਦੂਜ਼ ਐਵਰ ਸਿੰਸ ਸਿੱਖਿਜ਼ਮ ਕੇਮ ਇਨਟੂ ਐਗਜ਼ਿਸਟੈਂਸ। ਇਹ ਬੰਦ ਕਰੋ ਬਕਵਾਸ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹਿੱਸਾ ਨੇ। ਸਟਾਪ ਗਲੋਰੀਫਾਈਂਗ ਮਰਡਰਸ ਲਾਈਕ KPS ਗਿੱਲ ਐਂਡ ਬੇਅੰਤ ਸਿੰਘ, ਕਿ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਪੰਜਾਬ ਨੂੰ ਇੱਕ ਸਟਰੋਂਗ
फिर KP ਗਿੱਲ ਚਾਹੀਦਾ ਹੈ, फिर ਬੇਅੰਤ ਸਿੰਘ ਵਰਗਾ ਚੀਫ ਮਿਨਿਸਟਰ ਚਾਹੀਦਾ ਹੈ। ਮਤਲਬ ਕਿ ਤੁਸੀਂ ਅਗਲੀ ਨਸਲਕੁਸ਼ੀ ਦੇ ਲਈ ਬੇਅੰਤ ਔਰ KP ਗਿੱਲ ਦੀ ਤਲਾਸ਼ ਦੇ ਵਿੱਚੋਂ in another show with Ramneek Maan, a pseudo-intellectual snob, Mr. Dikshit was complaining that the movement asking for the release of Sikhs languishing in jail after completing their sentences was somehow improper. ਹੁਣ ਕਿਉਂਕਿ ਕੌਮੀ ਰਿਹਾਈ ਮੋਰਚਾ ਵੀ ਚੱਲ ਰਿਹਾ, ਰੋਜ਼ਾਨਾ ਜਿਹੜੀ ਉਹਦੀ ਕਵਰੇਜ ਹੈ ਲਾਈਵ ਹੁੰਦੀ ਹੈ ਸਾਡੇ TV 84 ਤੇ ਵੀ, ਔਰ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਰਾਜਸਥਾਨ ਤੋਂ ਸਿੱਖ ਹੈ, ਕੋਈ ਕਸ਼ਮੀਰ ਤੋਂ ਹੈ, ਕੋਈ ਦੂਜਾ ਹੈ, ਸਾਰਾ ਦਿਨ ਦੀਵਾਨ ਚੱਲਦਾ ਉਹਦੀ ਕਾਰਵਾਈ। ਔਰ ਉਹ ਇਹ ਕਹਿ ਰਹੇ ਨੇ ਇਹਨਾਂ ਦੇ ਉਸ ਦੇ ਉੱਤੇ ਕਿ ਜੀ ਇਹ ਜੇ ਉਹਨਾਂ ਨੂੰ ਇਹ ਮੰਗ ਕਰਨੀ ਵੀ ਜਿਹੜੀ ਹੈ ਬਿਲਕੁਲ ਠੀਕ ਨਹੀਂ ਹੈ ਕਿ ਉਹਨਾਂ ਦੀ ਰਿਹਾਈ ਕੀਤੀ ਜਾਏ। A continuing imprisonment that is against Indian law, international law and human rights, but that doesn't matter because when you have a Hindutva mindset, you can mistreat Sikhs, Muslims, Christians, Adivasis, Buddhists, Jains or anyone who doesn't recite Hanuman Chalisa ਕਿ ਵੀ ਜਿਹੜਾ ਜਿਹਨੂੰ ਹਨੂਮਾਨ ਚਾਲੀਸਾ ਨਹੀਂ ਆਉਂਦਾ ਹੈ ਉਹਨਾਂ ਦੇ ਨਾਲ ਤੁਸੀਂ ਡਿਸਕ੍ਰਿਮੀਨੇਟ ਕਰੋ, ਤੁਸੀਂ ਕਹੋ ਜੀ ਨਹੀਂ ਇਹ ਰਿਲੀਜ਼ ਨਹੀਂ ਹੋਣੀ ਚਾਹੀਦੇ। Stop stage murders of Sikhs like that of Deep Sidhu and Sidhu Moosewala, ਵੀ ਬੰਦ ਕਰੋ ਇਹ ਜਿਹੜੇ ਤੁਸੀਂ ਸਟੇਜ ਐਨਕਾਊਂਟਰ ਕੀਤੇ ਨੇ। ਮਿਸਟਰ ਦੀਕਸ਼ਤ ਉਹਨੂੰ ਐਡਰੈਸ ਕੀਤਾ ਹੈ, we urge you to do a few shows on Hindu terrorists and Hindu terrorism as well, or did I hear you say you don't know of any Hindu terrorist? ਕਿ ਕੀ ਤੁਹਾਨੂੰ ਨਹੀਂ ਲੱਗਦਾ ਵੀ ਹਿੰਦੂ ਟੈਰਰਿਸਟ ਨਹੀਂ ਹੈਗੇ, ਉਹਨਾਂ ਤੇ ਵੀ ਕੋਈ ਸ਼ੋਅ ਕਰ। Well, let me help you, Mr. Dikshit, with the dilemma of yours. Here are couple that should not be difficult to find. ਸਾਧਵੀ ਪ੍ਰਗਿਆ ਕਰਨਲ ਪ੍ਰੋਹਤ ਕਿ ਇਹਨਾਂ ਤੇ ਕਰੋ ਹਿੰਦੂ ਦਹਿਸ਼ਤਗਰਦੀ ਦੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਬਈ ਇਹ ਸਾਰੇ ਤੁਸੀਂ ਸਾਨੂੰ ਇਸ ਦੇ ਉੱਤੇ ਧੱਕ ਰਹੇ ਹੋ। While you are thinking about this, let us know how many shows did you do about their crimes being whitewashed and they being released even before completing their sentences. When it comes to justice for non-Hindus, Indian judicial system suddenly develops amnesia and judges act like they have developed dementia. ਕਿ ਜੱਜਾਂ ਨੂੰ ਐਵੇਂ ਹੁੰਦਾ ਹੈ ਕਿ ਜਿਵੇਂ ਉਹਨਾਂ ਨੂੰ ਭੁੱਲ ਗਿਆ, ਡਿਮੈਂਸ਼ੀਆ ਹੋ ਗਿਆ, ਔਰ ਇਵੇਂ ਹੁੰਦਾ ਲਿਖਣ ਲੱਗੇ ਜਿਵੇਂ ਉਹਨਾਂ ਦੀ ਆਕਸੀਜਨ ਸਪਲਾਈ ਮੁੱਕ ਗਈ ਹੋਏ। ਉਹਨਾਂ ਨੇ ਕਿਹਾ ਇਹ ਸਾਰਾ ਕਹਿ ਕੇ Sikhs have been discriminated by successive Delhi Darbar occupiers since independence, but the plan to destroy Sikh faith, Sikh prosperity, way of life and to take Sikh freedoms was put in place long before that। कि भी discrimination ਤਾਂ ਹੈ ਹੀ ਹੈ ਲੇਕਿਨ ਇਸ ਕਿਸਮ ਦੀ ਪਲੈਨਿੰਗ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰਿਆਂ ਨੂੰ ਜਿਹੜਾ ਆਪਣਾ ਮਾਈਂਡਸੈਟ ਬਦਲੋ। ਸੋ ਅਸੀਂ ਇਸ ਚੋਂ ਇਹੀ ਕਹਿਣਾ ਚਾਹੁੰਦੇ, ਔਰ ਇਹ ਇਕੱਲਾ ਇਹੀ ਨਹੀਂ ਕਿ ਸਿੱਖਾਂ ਦੇ ਹਵਾਲੇ ਨਾਲ ਜਾਂ ਇਹਨਾਂ ਦਾ ਮਾਈਂਡਸੈਟ ਕੀ ਹੈ। ਪਿਛਲੇ ਦਿਨਾਂ 'ਚ ਇਸ ਦੇ ਉੱਤੇ ਇੱਕ ਬੜਾ ਡੀਟੇਲ ਆਰਟੀਕਲ ਅਰੁੰਧਾਤੀ ਰॉय ਵੱਲੋਂ ਸੀ, ਔਰ ਅਰੁੰਧਾਤੀ ਰॉय ਨੇ ਪ੍ਰਿੰਟ ਦੇ ਵਿੱਚ ਖਾਨਮ ਸ਼ੇਰਵਾਨੀ ਨੂੰ ਵੀ ਇੱਕ ਇੰਟਰਵਿਊ ਦਿੱਤਾ ਹੈ। ਉਹਨਾਂ ਮੋਦੀਜ਼ ਮਾਡਲ ਇਜ਼ ਐਟ ਲਾਸਟ ਰਿਵੀਲਡ ਫॉर व्हाट इट इज, वायलेंट हिंदू नेशनलिज्म अंडररिटन बाय बिग बिजनेस। कि बिग बिजनेस स्पॉन्सर कर दी है और हिंदू नेशनलिज्म, वायलेंट हिंदुत्व इंप्लीमेंट हो रहा है। अमरीका, इंग्लैंड, ਆਸਟ੍ਰੇਲੀਆ ਇਹ ਸਾਰੇ ਕਾਣੇ ਕੀਤੇ ਹੋਏ ਨੇ। ਕਿਸੇ ਤੋਂ ਤੁਸੀਂ ਜਹਾਜ਼ ਖਰੀਦ ਲਓ, ਕਿਸੇ ਤੋਂ ਰਾਫੇਲ ਖਰੀਦ ਲਓ ਫਰਾਂਸ ਤੋਂ, ਇਹ ਅਮਰੀਕਾ ਦੇ ਕਹਿਣ ਦੇ ਉੱਤੇ ਤੁਸੀਂ ਕੁਆਡ 'ਚ ਬਣ ਜਾਓ ਹਿੱਸਾ ਚੀਨ ਨੂੰ ਨਿਊਟਰਲਾਈਜ਼ ਕਰਨ ਲਈ। ਸੋ ਪੰਜਾਬ ਦਾ ਮਾਹੌਲ ਉਸ ਪਾਸੇ ਵੱਲ ਧੱਕਿਆ ਜਾ ਰਿਹਾ ਹੈ, ਔਰ ਆਲਰੇਡੀ ਮੈਨੂੰ ਕਈ ਵਾਰ ਲੱਗਦਾ ਹਾਲਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਨਸਲਕੁਸ਼ੀ ਦੀ ਤਿਆਰੀ ਹੈ, ਆਲਰੇਡੀ ਇਹ ਜਿਹੜੀ ਅਨਲੀਸ਼ ਕਰਨਾ ਹੁੰਦਾ ਕਿ ਜੋ ਤੁਸੀਂ ਦੇਖ ਰਹੇ ਹੋ ਇੰਡੀਅਨ ਪ੍ਰਾਈਮ ਮਿਨਿਸਟਰ ਲੈਵਲ ਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਹਿ ਕੇ ਸਿੱਖਾਂ ਨੂੰ ਦੋਸ਼ੀ ਦੱਸਣਾ ਕਿ ਜੀ ਮੰਦਰ ਜਿਹੜੇ ਨੇ ਉਹ ਵੈਂਡਲਾਈਜ਼ ਹੋ ਰਹੇ ਨੇ, ਇਹ ਆਲਰੇਡੀ ਦੱਸ ਰਿਹਾ ਕਿ ਦੈਟ ਹੈਜ਼ ਬੀਨ ਅਨਲੀਸ਼ਡ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਜਿਹੜੇ ਆਪਣੇ ਵਿਊਅਰਸ ਆਉਂਦੇ ਨੇ ਔਰ ਕੁਐਸਚਨ ਪੁੱਛਦੇ ਨੇ ਸਾਡੇ ਤੋਂ, ਸੋ ਉਹਨਾਂ ਦੇ ਆਪਾਂ ਜਿਹੜੇ ਸਵਾਲ ਨੇ ਉਹ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਹੜੇ ਸਵਾਲ ਨੇ ਔਰ ਤੁਹਾਡੇ ਜਵਾਬ ਜੀ? ਉਸ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਰੈਕਗਨਾਈਜ਼ ਅਸੀਂ ਕਰਨਾ ਚਾਹੁੰਦੇ ਹਾਂ। ਸਰ ਜਗਦੀਪ ਸਿੰਘ ਸੰਧੂ ਤੁਹਾਨੂੰ ਮੈਨੂੰ ਫਤਿਹ ਅਰਜ਼ ਕਰਦੇ ਨੇ। ਇਸੇ ਤਰ੍ਹਾਂ ਦਵਿੰਦਰ ਸੰਧੂ, ਬਲਦੇਵ ਸਿੰਘ ਬਾਜਵਾ ਲਿਖਦੇ ਨੇ ਫਤਿਹ ਔਰ ਨਾਲ ਵੈਰੀ ਗੁੱਡ ਇਨਫੋਰਮੇਸ਼ਨ, ਗੋਡ ਬਲੈਸ ਯੂ, ਬਹੁਤ ਸ਼ੁਕਰੀਆ ਬਾਜਵਾ ਸਾਹਿਬ। ਹਰਜਿੰਦਰ ਗਿੱਲ, ਦਵਿੰਦਰ ਸੰਧੂ, ਧਰਮਿੰਦਰ ਸਿੰਘ ਇਹ ਵਾਹਿਗੁਰੂ ਜੀ ਔਰ ਫਤਿਹ ਅਰਜ਼ ਕਰਦੇ ਨੇ। ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ who knows better than killer Modi what attack is? Attack is what happened under his watch in Gujarat and attack on our Darbar Sahib. No, not protest signs on walls. ਹੁਣ ਜਦੋਂ ਇਹ ਵੈਂਡਲਾਈਜ਼ ਅਟੈਕ ਕਹਿੰਦੇ ਨੇ ਬਿਲਕੁਲ ਠੀਕ ਹੈ ਰਾਜਵਿੰਦਰ ਸਿੰਘ ਉਹਨਾਂ ਨੇ। ਅਟੈਕ ਉਹ ਹੁੰਦਾ ਜੋ ਗੁਜਰਾਤ ਮੁਸਲਮਾਨਾਂ ਤੇ ਹੋਇਆ, ਜੋ ਸਾਡੇ ਦਰਬਾਰ ਸਾਹਿਬ ਤੇ ਹੋਇਆ, ਜੋ ਨਵੰਬਰ ਚ ਹੋਇਆ ਔਰ ਜੋ ਹੁਣ ਜੋ ਜਿਵੇਂ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦੀ ਲਾਈਨ। ਇਸੇ ਤਰ੍ਹਾਂ ਭੈਣ ਜੀ ਬਲਪ੍ਰੀਤ ਕੌਰ ਸਰਨ ਕਹਿੰਦੇ ਨੇ 11th ਮਾਰਚ ਵਰਲਡ ਵਾਈਡ ਸਿੱਖ ਫਲੈਗ ਨਿਸ਼ਾਨ ਸਾਹਿਬ ਡੇ, ਲੱਕੀ ਟੂ ਸ਼ੇਅਰ ਮਾਈ ਬੇਬੀ, ਲੱਕੀ ਟੂ ਸ਼ੇਅਰ ਮਾਈ ਬਰਥਡੇ ਔਨ ਸੇਮ ਡੇ। ਵਾਹ ਵਾਹ, ਬਹੁਤ ਬਹੁਤ ਮੁਬਾਰਕਾਂ ਭੈਣ ਜੀ। ਕਿਉਂਕਿ ਪਿਛਲੇ ਦਿਨਾਂ ਜਦੋਂ ਅਸੀਂ ਸਰ ਕਪੂਰ ਸਿੰਘ ਉਹਨਾਂ ਦੇ ਜਨਮ ਦਿਨ ਦੀ ਗੱਲ ਕੀਤੀ ਤੇ ਸਾਡੇ ਭੈਣ ਜੀ ਪ੍ਰੀਤ ਕੌਰ ਉਹਨਾਂ ਨੇ ਕਿਹਾ ਮੇਰੇ ਬੇਟੇ ਦਾ ਜਨਮ ਵੀ ਇਸੇ ਦਾ ਕਿ ਵੀ ਉਹਦੇ ਵਰਗੀ ਉਹਦੇ ਚ ਵੀ ਕੁਛ ਆ ਜਾਏ। ਸੋ ਇਹ ਵਾਕਈ ਤੁਸੀਂ ਜਿਵੇਂ ਬਲਪ੍ਰੀਤ ਕੌਰ ਜੀ ਝੰਡਾ ਬਰਦਾਰ ਹੋ, ਇਹ ਤੁਹਾਡਾ ਜਨਮ ਦਿਨ ਠੀਕ ਦਿਨ ਹੀ ਹੋਇਆ। ਇਹ ਹਿਸਟੋਰੀਕਲ ਮੂਮੈਂਟ ਹੈ ਉਹ ਜਿਹੜੀ 11 ਮਾਰਚ 1783 ਦੀ। ਧਰਮਿੰਦਰ ਸਿੰਘ ਗੇਮ ਫॉर ਨੈਕਸਟ ਇਲੈਕਸ਼ਨ 2024 ਬਿਲਕੁਲ। ਗੁਰਸਿੱਖ ਢਿੱਲੋਂ, ਅਰਜਨ ਸਿੰਘ, ਮਨਜੀਤ ਕੌਰ, ਲਵ ਸਿੰਘ ਗੁਰਸਿੱਖ ਢਿੱਲੋਂ ਫਿਰ ਉਹਨਾਂ ਨੇ ਲਿਖਿਆ ਡਾਕਟਰ ਸਾਹਿਬ ਜੀ ਭਾਰਤ ਮਾਤਾ ਵਾਲੇ ਜੇ ਸੰਤਾਂ ਦੀ ਫੋਟੋ ਤੋਂ ਹੀ ਡਰੀ ਜਾਂਦੇ ਨੇ, ਜੇ ਕਿਤੇ ਸੰਤ ਪਿੰਡਰਾਂ ਵਾਲੇ ਇਹਨਾਂ ਦੇ ਸਾਹਮਣੇ ਆ ਜਾਣ ਤਾਂ ਇਹਨਾਂ ਦਾ ਫਿਰ ਕੀ ਹਾਲ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ। ਉਹੀ 40 ਸਾਲ ਬਾਅਦ ਵੀ ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਜੋ ਵੀ ਰਿਫਲੈਕਸ਼ਨ ਨਜ਼ਰ ਆਉਂਦੀ ਉਹਦੇ ਤੋਂ ਵੀ ਡਰਦੇ ਨੇ। ਔਰ ਇਸੇ ਤਰ੍ਹਾਂ ਭੈਣ ਜੀ ਨੇ ਫਿਰ ਫਤਿਹ ਲਿਖੀ ਹੈ ਗੁਰਦੀਪ ਸਿੰਘ ਔਰ ਸ਼ਾਹਬੀਰ ਵੜੈਚ ਸ਼ਫੀ 6 ਮਿਸ ਦਾ ਬਸ। ਇਹ ਬਿਲਕੁਲ ਤੁਸੀਂ ਠੀਕ ਹੈ, ਪਰ ਹੁਣ ਅਸੀਂ ਇਹ ਤਾਂ ਨਹੀਂ ਨਾ ਵੀ ਇਸੇ ਤੇ ਹੀ ਸੰਤਾਪ ਕਰੀਏ। ਹੁਣ ਨਵੀਂ ਬੱਸ ਵੀ ਚੜ੍ਹਨੀ ਹੈ, ਉਹ ਅਸੀਂ ਚੜ੍ਹ ਜਾਣੀ ਹੈ, ਤੁਸੀਂ ਫਿਕਰ ਨਾ ਕਰੋ ਵੜੈਚ ਸਾਹਿਬ, ਤੁਸੀਂ ਸਾਡਾ ਸਾਥ ਦਿਓ ਮਾੜਾ ਮੋਟਾ, ਅਸੀਂ ਨਵੀਂ ਬੱਸ ਲੈ ਲੈਣੀ ਹੈ। ਔਰ ਸ਼ਾਬੀਰ ਵੜੈਚ ਉਹਨਾਂ ਨੇ ਵੈਸੇ ਇੱਕ ਫਿਰ ਹੋਰ ਸੱਚ ਵੀ ਲਿਖਿਆ, ਇਹ ਸਿਰਫ ਛਿੱਤਰ ਨੂੰ ਹੀ ਮੰਨਦੇ ਨੇ ਜਿਵੇਂ ਪਿੰਡਾਂ ਵਾਲੇ ਨੇ ਇਹਨਾਂ ਨੂੰ ਮਾਰੀ, ਪਰ ਤੁਹਾਡੇ ਆਪਣੇ ਹੀ ਇਕੱਠੇ ਨਹੀਂ ਨੇ। ਇਹ ਵੀ ਇੱਕ ਦੁਖਾਂਤ ਹੈ। ਔਰ ਵੀਰ ਜਸਪੀਰ ਸਿੰਘ ਲਿਖਦੇ ਨੇ ਕਿ ਇੰਡੀਅਨ ਡਿਪਲੋਮੇਸੀ backfoot because referendum Khalistan is democratic smart process। ਬਿਲਕੁਲ ਠੀਕ ਹੈ ਭਾਈ ਜਸਪੀਰ ਸਿੰਘ ਜੀ। ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਇੰਨਾ ਇਹਨਾਂ ਨੇ ਰਾਮ ਰੌਲਾ ਪਾਇਆ ਹੋਇਆ, ਇਸ ਦੀ ਵੱਡੀ ਵਜ੍ਹਾ ਜਿਹੜੀ ਹੈ ਉਹ ਖਾਲਿਸਤਾਨ ਰੈਫਰੈਂਡਮ, ਉਹ ਮੈਲਬਰਨ ਦੇ ਵਿੱਚ, ਬ੍ਰਿਸਬੇਨ ਔਰ ਹੁਣ ਸਿਡਨੀ ਨਜ਼ਰ ਆ ਰਿਹਾ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕਰਦੇ ਹਾਂ ਹੁਣ ਵੈਸੇ ਰੋਜ਼ਾਨਾ ਪ੍ਰੋਗਰਾਮ 'ਚ ਵੀ ਕਿਸੇ ਦੇ ਕਮੈਂਟ 'ਚੋਂ ਜਿਹੜਾ ਹੈ ਉਹ ਕੋਈ ਨਾ ਕੋਈ ਟੌਪਿਕ ਡਿਸਕਸ ਕਰ ਲੈਂਦੇ। ਪਰ ਮੈਂ ਸਾਡੇ ਵੀਰ ਕੁੰਦਨ ਸਿੰਘ ਐਡਮਿੰਟਨ ਤੋਂ ਉਹਨਾਂ ਨੇ ਮੈਸੇਜ ਲਿਖਿਆ ਸੀ ਕਿ ਡਾਕਟਰ ਅਮਰਜੀਤ ਸਿੰਘ ਜੀ ਤੁਸੀਂ ਬਹੁਤ ਸੂਝਵਾਨ ਤੇ ਪੁਰਾਣੇ ਖਾਲਿਸਤਾਨੀ ਹੋ। ਮੈਂ ਕੈਲਗਰੀ, ਐਡਮਿੰਟਨ, ਵੈਨਕੂਵਰ, ਟੋਰਾਂਟੋ, USA, UK, ਪੰਜਾਬ, ਪਾਕਿਸਤਾਨ, ਇਟਲੀ, ਆਸਟ੍ਰੇਲੀਆ, ਕੈਨੇਡਾ ਵਾਲੇ ਸਾਰੇ ਖਾਲਿਸਤਾਨੀ ਤੇ ਸਿੰਘ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਪਰ ਨਵੀਂ ਪੀੜ੍ਹੀ ਸ਼ਾਇਦ ਘੱਟ ਜਾਣਦੀ ਹੋਏ। ਸੋ ਤੁਸੀਂ ਕਦੇ-ਕਦੇ ਨਵੇਂ ਖਾਲਿਸਤਾਨੀਆਂ ਤੇ ਜੁਝਾਰੂਆਂ ਨੂੰ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੇ ਸਪੋਰਟਰਾਂ ਨੂੰ ਚੰਗੀਆਂ ਸਲਾਹਾਂ ਪੋਲੀਟੀਕਲ ਤੇ ਰਿਲੀਜੀਅਸ ਮੁੱਦਿਆਂ ਤੇ ਦਿਆ ਕਰੋ। ਬਾਕੀ ਮੰਨਣਾ ਸੁਣਨਾ ਉਹਨਾਂ ਦੀ ਮਰਜ਼ੀ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਕੈਨੇਡਾ ਦੇ ਸਿੰਘਾਂ ਵੱਲੋਂ ਤੁਹਾਨੂੰ ਬੇਨਤੀ ਕਰ ਰਹੇ ਹਾਂ। ਵੀਰ ਕੁੰਦਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨੇ ਮਾਣ ਵਾਲੇ ਲਫ਼ਜ਼ ਕਹੇ ਨੇ।
ਅਸੀਂ ਤਾਂ ਹੋਰ ਕੰਮ ਵੀ ਹੁਣ ਕੀ ਕਰ ਸਕਦੇ ਹਾਂ, ਬੁੱਢੇ ਬਾਰੇ ਆ ਕੇ ਸਲਾਹ ਹੀ ਦੇ ਸਲਾਹ ਹੀ ਸਕਦੇ ਦੇ ਸਕਦੇ ਹਾਂ। ਪਰ ਇਹ ਤਾਂ ਹੁਣ ਜਿਵੇਂ ਤੁਸੀਂ ਕਿਹਾ ਸੁਣਨਾ ਮੰਨਣਾ ਉਹਨਾਂ ਦਾ ਕੰਮ ਹੈ। ਜੇ ਉਹਨਾਂ ਨੂੰ ਲੱਗਿਆ ਕਿ ਭਾਈ ਇਹ ਤਾਂ ਚੱਲੇ ਕਾਰਤੂਸ ਨੇ, ਫਿਰ ਵੀ ਅਸੀਂ ਕਹਿੰਦੇ ਵੀ ਖਾਲੀ ਕਾਰਤੂਸਾਂ ਵਾਲੀ ਪੇਟੀ ਇੱਕ ਬਣਾ ਲਓ ਤਾਂ ਕਿ ਦੁਸ਼ਮਣ ਨੂੰ ਦਿਖਾਉਣ ਲਈ ਖੜਕਾਓਗੇ ਇੰਨੇ ਕਾਰਤੂਸ ਤਾਂ ਸਾਡੇ ਕੋਲ ਹੈਗੇ ਨੇ। ਔਰ ਇਸੇ ਤਰ੍ਹਾਂ ਸਰਦਾਰ ਸਾਹਿਬ ਦੇ ਥੱਲੇ ਉਹਨਾਂ ਨੇ ਗੁਰਅਮਰਤ ਸਿੰਘ ਜੀ ਅਸੀਂ ਲਿਖਿਆ ਸੀ ਕਿ ਭਾਈ ਕੁਝ ਚੀਜ਼ਾਂ ਕਿਹਾ ਸੀ ਆਪਣੇ ਪ੍ਰੋਗਰਾਮ 'ਚ ਕਿ ਕੁਝ ਗੱਲਾਂ ਰੀਅਲਿਸਟਿਕਲੀ ਸਾਨੂੰ ਕਰਨੀਆਂ ਚਾਹੀਦੀਆਂ ਨੇ, ਡੈਮੋਗ੍ਰਾਫੀ ਆਬਾਦੀ। ਤਾਂ ਉਹਨਾਂ ਨੇ ਕਿਹਾ ਯੂਰ ਪੈਰਾਮੀਟਰਸ ਆਫ ਡਾਇਮੈਂਸ਼ਨਲ ਬਾਉਂਡਰੀਜ਼ ਐਂਡ ਬਾਈਨਰੀਜ਼ ਆਰ ਬੇਸਡ ਔਨ ਕਰੰਟ ਰਿਐਲਿਟੀ, ਕਿ ਜੋ ਤੁਸੀਂ ਗੱਲ ਕਰ ਰਹੇ ਹੋ, ਜੋ ਤੁਸੀਂ ਡੈਮੋਗ੍ਰਾਫੀ ਆਬਾਦੀ ਗਵਾਂਢੀ ਮੁਲਕਾਂ ਨਾਲ ਵਿਦਨ ਕੰਟਰੀ, ਉਹ ਬਿਲਕੁਲ ਕਰੰਟ ਰਿਐਲਿਟੀ ਹੈ। नो डाउट इट्स लॉजिकल बट फ्यूचर बाउंड्रीज आर अनसर्टन, कि भी फ्यूचर दियां की बाउंड्रीज कित्थे बन गईयां वो अनसर्टन है। और इसे तरह जड़ा वाइब्रेशनस ने जड़ियां कि उत्थे चेंज दियां ने सारे पासे, और उहदे च नवीं बाउंड्रीज भी जड़ियां ने बन सकदियां ने। और इस वेले जड़ा ये लाउड एंड ब्लंट वॉइस ऑफ खालसा राज, sovereignty on center stage surrounded by efforts of diaspora 6 means a lot. Somewhat it's not right time to play open, but we should be very careful. So ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬੇਸ਼ੱਕ ਸਾਨੂੰ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਉਹ ਗਰਾਊਂਡ ਰਿਐਲਿਟੀ ਦੇ ਵਿੱਚ ਹੀ ਕਰਨੀ ਚਾਹੀਦੀ ਹੈ। ਬਾਕੀ ਭਵਿੱਖ ਦੇ ਗਰਭ ਚ ਕੀ ਹੈ ਕਿਸੇ ਨੂੰ ਨਹੀਂ ਪਤਾ ਹੈ, ਕੌਣ ਕੀ ਹੋਏਗਾ, ਕਿੱਧਰ ਨੂੰ ਜਾਏਗਾ, ਚਾਈਨਾ ਇਹਨਾਂ ਨਾਲ ਕੀ ਕਰੇਗਾ, ਇਹਨਾਂ ਦਾ ਅੱਗੋਂ ਕੀ ਹਾਲ ਹੋਏਗਾ। ਔਰ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਬਦ ਦੁਆ ਹੀ ਕੰਮ ਆਏ ਕਿ ਵੀ ਜੀ ਤੁਸੀਂ ਸਾਡੀ ਪਾਰਲੀਮੈਂਟ ਤੋੜੀ, ਰੱਬ ਤੁਹਾਡੀ ਪਾਰਲੀਮੈਂਟ ਤੋਂ ਅਸੀਂ ਬਦ ਦੁਆ ਦਿੰਦੇ ਹਾਂ। ਪਰ ਉਹ ਦੇਣ ਬਦ ਦੁਆ ਨਾ ਦੇਣ, ਖਾਲਸੇ ਨੇ ਆਪਣਾ ਰਾਜ ਭਾਗ ਕਾਇਮ ਕਰਨਾ ਹੀ ਹੈ ਦਰਿਆ ਜਮਨਾ ਤੋਂ ਵਾਗਾ ਤੱਕ। ਔਰ ਫਿਰ ਇਸੇ ਤਰ੍ਹਾਂ ਗੁਰਚਰਨ ਸਿੰਘ ਬਸਿਆਲਾ ਉਹਨਾਂ ਨੇ ਜਿਹੜਾ ਕਮੈਂਟ ਲਿਖਿਆ ਸੀ ਕਿ ਇਹ ਬਜ਼ੁਰਗ ਪੱਤਰਕਾਰ, ਸਾਨੂੰ ਉਹਨਾਂ ਨੇ ਬਜ਼ੁਰਗ ਵੀ ਕਿਹਾ ਪੱਤਰਕਾਰ, ਆਪਣੇ ਜੀਵਨ ਦੇ ਤਜਰਬੇ ਨੂੰ ਮੁੱਖ ਰੱਖ ਕੇ ਪੰਜਾਬ ਅਤੇ ਕੌਮ ਨੂੰ ਸਹੀ ਅਗਵਾਈ ਦੇਣ ਦਾ ਗੰਭੀਰ ਵਿਸ਼ਲੇਸ਼ਣ ਕਰ ਰਹੇ ਹਨ। ਪੰਜਾਬ ਦੇ ਲੋਕਾਂ ਖਿਲਾਫ ਸਿਰਜੇ ਜਾ ਰਹੇ ਅਣਕਿਆਸੇ ਨੈਰੇਟਿਵ ਸੰਬੰਧੀ ਅਗੇਰੀ ਚੇਤਾਵਨੀ ਪੰਜਾਬ ਨੂੰ ਅਤੇ ਸਿੱਖ ਕੌਮ ਨੂੰ ਸਮੇਂ ਸਿਰ ਸਮਝਣ ਤੇ ਵਿਚਾਰਨ ਦੀ ਸਖਤ ਲੋੜ ਹੈ। ਉਹਨਾਂ ਨੇ ਕਿਹਾ ਜੀ ਇਹਨਾਂ ਦੀ ਗੱਲ ਸੁਣ ਲਓ, ਪਰ ਕੋਈ ਨਹੀਂ, ਉਹ ਤਾਂ ਬਹੁਤੀ ਵਾਰੀ ਕਰਦੇ ਨਹੀਂ ਸੁਣਦੇ, ਕਿਸੇ ਨੂੰ ਹੋਰ ਕੀ ਸੁਣਾਉਣਾ ਹੁੰਦਾ। ਪਰ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਜੀ ਦਾ। ਫਿਰ ਸਾਡੇ ਵੀਰ ਪੱਪੂ ਬਰਾੜ, ਅਸੀਂ ਹਾਲਾਂਕਿ ਇਹ ਕਰੈਕਸ਼ਨ ਕਰ ਲਈ ਸੀ ਪਰ ਉਹਨਾਂ ਨੇ ਲਿਖਿਆ, ਫਿਰ ਵੀ ਉਹਨਾਂ ਨੇ ਕਿਹਾ ਜੀ ਤੁਹਾਡੀ ਇਹ ਗਲਤ ਜਾਣਕਾਰੀ ਹੈ ਕਿ ਇਹ ਜਿਹੜਾ ਨਛੱਤਰ ਸਿੰਘ ਹੋਰਾਂ ਨੇ ਜਦੋਂ ਇਹਨੂੰ ਜਗਤ ਨੈਣ ਨੂੰ ਗੋਲੀ ਮਾਰੀ ਤਾਂ ਉਸ ਤੋਂ ਬਾਅਦ ਜਦੋਂ ਜਿਹੜਾ ਉਹਨਾਂ ਨੇ ਭਗਤ ਸਿੰਘ ਤੇ ਗਵਾਹੀ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਵੱਡਾ ਰੋਲ ਸੀ ਨਛੱਤਰ ਸਿੰਘ ਰੋਡੇ ਦਾ, ਜਿਹਨੇ ਸ਼ਹੀਦ ਭਗਤ ਸਿੰਘ ਦੇ ਖਿਲਾਫ ਗਵਾਹੀ ਦਿੱਤੀ ਸੀ, ਉਹਨੂੰ ਵੀ ਨਛੱਤਰ ਸਿੰਘ ਨੇ ਸੋਧਿਆ ਸੀ। ਇਹਦੇ 'ਚ ਕੋਈ ਸ਼ੱਕ ਨਹੀਂ। ਨਛੱਤਰ ਸਿੰਘ ਰੋਡੇ ਪਿੰਡ ਸੰਤ ਭਿੰਡਰਾਂ ਵਾਲਿਆਂ ਦੇ ਪਿੰਡ ਦੇ ਰਹਿਣ ਵਾਲੇ, ਨਕਸਲਾਈਟ ਬੈਕਗਰਾਉਂਡ ਸੀ। ਔਰ ਜਿਹੜੀ ਗੱਲ ਮੈਂ ਕਰੈਕਟ ਕਰ ਲਈ ਸੀ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਕੈਦ ਜਦੋਂ ਉਹ ਨਿਕਲੇ, ਉਹਨਾਂ ਦੀ ਜੇਲ੍ਹ ਖਤਮ ਹੋਈ ਤਾਂ ਉਦੋਂ ਜਿਹੜੀ ਹੈ ਬਾਦਲ ਦੀ ਸਰਕਾਰ ਸੀ। ਔਰ ਇਹ ਅੱਗੋਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਜਗਤ ਨੈਣ ਪਰਿਵਾਰ ਤੋਂ ਮਾਫੀ ਨਹੀਂ ਮੰਗੀ, ਇਹ ਗਲਤ ਜਾਣਕਾਰੀ ਹੈ। ਔਰ ਦੇਖੋ ਮੇਰੇ ਕੋਲ ਜਿੰਨਾ ਕੁ ਸੀ ਮੈਂ ਇਹ ਕਿਹਾ, ਪਰ ਜਿਵੇਂ ਉਹਨਾਂ ਨੇ ਕਿਹਾ ਨਛੱਤਰ ਸਿੰਘ ਰੋਡੇ ਦੀ ਸੇਵਾ ਘੱਟ ਨਹੀਂ ਸੀ। ਪਹਿਲਾਂ ਉਹਨਾਂ ਨੇ ਭਗਤ ਸਿੰਘ ਦੇ ਜਿਹੜਾ ਗਵਾਹ ਬਣਿਆ ਸੀ ਉਹਨੂੰ ਸੋਧਿਆ, ਲਾਲਾ ਜਗਤ ਨਾਰਾਇਣ ਨੂੰ। ਲੇਕਿਨ ਕੋਈ ਹੋਰ ਵੀ ਕਿਸੇ ਕੋਲ ਜਾਣਕਾਰੀ ਹੋਏ ਤੇ ਅਸੀਂ ਐਪਰੀਸ਼ੀਏਟ ਕਰਾਂਗੇ। ਔਰ ਫਾਈਨਲ ਲਿਖਤ ਇਹ ਸਾਡੇ ਵੀਰ ਨਰਿੰਦਰ ਸਿੰਘ ਨੇ ਯੂਕੇ ਤੋਂ, ਇਹਨਾਂ ਨੇ ਦੁਬਾਰਾ ਵੀ ਫਿਰ ਲਿਖਿਆ ਕਿ ਭਾਈ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਤੇ ਇਹਨਾਂ ਨੇ ਸੁਝਾਅ ਵੀ ਦਿੱਤੇ ਨੇ। ਉਹਨਾਂ ਨੇ ਮੈਨੂੰ ਔਰ ਤੁਹਾਨੂੰ ਸੰਬੋਧਨ ਕਰਕੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਕੁਝ ਸੁਝਾਅ ਨੇ ਕਿ ਜੀ ਤੁਸੀਂ ਜਿਹੜੇ ਨੇ ਅੰਗਰੇਜ਼ੀ ਲਫ਼ਜ਼ ਜਿਵੇਂ ਵਾਈਫ, ਡਾਟਰ, ਰਿਵਰ, ਸੋਲਜਰ, ਇਹਦੀ ਥਾਂ ਤੇ ਪੰਜਾਬੀ ਲਫ਼ਜ਼ ਜਿਹੜਾ ਹੈ ਉਹ ਜ਼ਿਆਦਾ ਇਸਤੇਮਾਲ ਕਰਿਆ ਕਰੋ। ਮੈਂ ਵੈਸੇ ਇਹਦਾ ਜਵਾਬ ਕੱਲ੍ਹ ਇੱਕ ਆਪਣੇ ਢੰਗ ਨਾਲ ਦਿੱਤਾ ਸੀ ਕਿ ਇਹ ਠੀਕ ਹੈ ਕਿ ਇਹ ਲਫ਼ਜ਼ ਜਿਹੜੇ ਨੇ ਉਹ ਸਾਦਾ ਨੇ, ਪੰਜਾਬੀ 'ਚ ਵੀ ਸਾਦਾ ਲਫ਼ਜ਼ ਨੇ, ਪਰ ਬਹੁਤ ਵਾਰ ਜਿਹੜਾ ਹਾਲਾਂਕਿ ਕਈ ਵਾਰ ਤੁਹਾਡਾ ਉਹ ਸੁਭਾਅ ਵੀ ਬਣ ਜਾਂਦਾ ਹੈ ਕਿ ਤੁਸੀਂ ਜਦੋਂ ਹਰ ਲੈਂਗੁਏਜ ਪੜ੍ਹ ਰਹੇ ਹੁੰਦੇ ਹੋ, ਲੈਂਗੁਏਜ ਨੂੰ ਵੀ ਮੈਂ ਲੈਂਗੁਏਜ ਕਹਿ ਤਾ, ਇਹ ਵੀ
ਜੇ ਮੈਂ ਉਧਰਲਿਆਂ ਨੂੰ ਕਹਾਂਗੇ ਤਾਂ ਭਾਸ਼ਾ ਹੈ, ਭਾਸ਼ਾ ਤੇ ਇਧਰਲੇ ਲਹਿੰਦੇ ਪੰਜਾਬ ਵਾਲਿਆਂ ਨੂੰ ਜਦੋਂ ਤੱਕ ਮੈਂ ਜ਼ੁਬਾਨ ਨਾ ਕਵਾਂ ਪਤਾ ਨਹੀਂ ਤੇ ਲੱਗਣਾ। ਉਧਰਲਿਆਂ ਵਾਲਿਆਂ 'ਚ ਜ਼ੁਬਾਨ ਦਾ ਮਤਲਬ ਟੰਗ ਹੈ, ਭਾਸ਼ਾ ਹੁਣ ਕੀ ਕਰੇ ਬੰਦਾ ਹੁਣ ਇੱਥੇ। ਸੋ ਲੇਕਿਨ ਤੁਹਾਡਾ ਸੁਝਾਅ ਸਿਰ ਮੱਥੇ ਤੇ। ਜੀ ਫਿਰ ਉਹਨਾਂ ਨੇ ਰਜ਼ਾਗ੍ਰਾਫੀ ਨਾਂ ਦੇ ਇੱਕ ਚੈਨਲ ਦਾ ਸੁਝਾਅ ਦਿੱਤਾ ਹੈ ਕਿ ਵੀ ਉਹਨਾਂ ਦੇ ਵਿੱਚ ਕਿਵੇਂ ਹੁੰਦਾ ਹੈ, ਔਰ ਨੈਸ਼ਨਲ ਪ੍ਰਾਈਮ ਟਾਈਮ ਵੀ ਉਹਨੂੰ ਵੀ ਤੁਸੀਂ ਥੋੜਾ ਜਿਹਾ ਮੋਨੀਟਰ ਕਰੋ। ਫਿਰ ਉਹਨਾਂ ਨੇ ਇਹ ਵੀ ਕਿਹਾ, ਜਿਵੇਂ ਮੈਂ ਅੱਜ ਦੇ ਪ੍ਰੋਗਰਾਮ 'ਚ ਵੀ ਕਿਹਾ ਕਿ ਜੀ ਜਿਹੜੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੀ ਸਿੱਖ ਬੱਚੀ ਨਾਲ ਗੈਂਗਰੇਪ ਦਿੱਲੀ 'ਚ ਹੋਇਆ ਲਾਸਟ ਟਾਈਮ, ਉਹਦੀ ਗੱਲ ਕਰੋ, ਪਰ ਮੈਂ 26 ਜਨਵਰੀ ਨੂੰ ਹੀ ਹੋਇਆ ਸੀ। ਉਹਨਾਂ ਨੇ ਕਿਹਾ ਆਈ ਵਾਸ ਡਿਸਅਪਾਇੰਟਡ ਦੈਟ ਨਥਿੰਗ ਵਾਸ ਸੈਡ ਅਬਾਊਟ ਹਰ ਇਨ ਦਾ ਪ੍ਰੋਗਰਾਮ। ਭਾਈ ਸਾਹਿਬ ਇਹ ਹੈ ਕਿ ਵੀ ਉਦੋਂ ਵੀ ਉਹ ਸਟੋਰੀ ਸਾਡੀ ਟੀਮ ਨੇ ਕੀਤੀ ਸੀ। ਮੁੜ ਕੇ ਹੁੰਦਾ ਹੈ ਵੀ ਤੁਹਾਡੇ ਕੋਲ ਕੋਈ ਫੋਲੋ ਅਪ ਸਟੋਰੀ ਨਹੀਂ ਹੁੰਦੀ, ਔਰ ਜਿਹੜੇ ਜਿਨ੍ਹਾਂ ਨਾਲ ਵਾਪਰਿਆ ਹੁੰਦਾ ਇਧਰ ਉਹ ਉੱਥੋਂ ਗਾਇਬ ਹੋ ਜਾਂਦੇ ਨੇ ਸੀਨ ਤੋਂ, ਜਾਂ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਹੁੰਦਾ। ਸੋ ਸਾਡੀ ਟੀਮ ਨੇ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਕੋਲ ਕੁਝ ਨਹੀਂ ਸੀ ਔਰ ਮੇਰੇ ਕੋਲ ਕੁਝ ਫਿਰ ਨਵਾਂ ਕਹਿਣ ਨੂੰ ਨਹੀਂ ਸੀ। Also, please do not leave your sentences incomplete. Many of us still are not aware of the facts as we should be. ਤੁਸੀਂ ਬਿਲਕੁਲ ਠੀਕ ਕਿਹਾ ਨਰਿੰਦਰ ਸਿੰਘ ਜੀ, ਪਰ ਹੁਣ ਮੈਂ 1.5 ਘੰਟੇ ਦੇ ਪ੍ਰੋਗਰਾਮ 'ਚ ਇਤਿਹਾਸ, ਜੋਗਰਾਫੀਆ, ਪੋਲਿਟਿਕਸ, ਧਰਮ, ਸਿਆਸਤ, ਜੋਤਿਸ਼ ਤੇ ਸਾਰਾ ਨਹੀਂ ਦੱਸ ਸਕਦਾ। ਸੋ ਸਾਡੀ ਕੋਸ਼ਿਸ਼ ਔਰ ਸਾਡੇ ਸੈਗਮੈਂਟ ਹਾਲਾਂ ਅਸੀਂ ਇੱਕ ਪਾਰਟ ਮਿਸ ਕਰ ਰਹੇ ਹਾਂ। ਮੈਨੂੰ ਕਿਸੇ ਨੇ ਕਿਹਾ ਵੀ ਜੀ ਤੁਸੀਂ ਸਾਡੀ ਆਤਮਾ ਦੀ ਪਿਆਸ ਹੁਣ ਨਹੀਂ ਬੁਝਾਉਂਦੇ, ਗੁਰਬਾਣੀ ਵਿਚਾਰ ਅਸੀਂ ਇਹਨਾਂ ਕੋ ਖਿੱਚਿਆ ਜਾਂਦਾ ਪਹਿਲਾ ਪਾਰਟ ਹੀ। ਔਰ ਲੇਕਿਨ ਇਹ ਸਾਡੀ ਜ਼ਰੂਰ ਕੋਸ਼ਿਸ਼ ਹੁੰਦੀ ਹੈ। ਕਈ ਵਾਰ ਫਿਕਰੇ ਲੰਬੇ ਹੁੰਦੇ ਨੇ, ਜਾਣਕਾਰੀ ਇੰਨੀ ਕੁ ਅਰਾਊਂਡ ਦਿਮਾਗ 'ਚ ਘੁੰਮ ਰਹੀ ਹੁੰਦੀ ਹੈ, ਔਰ ਜਿਹੜੇ ਸਾਡੇ ਨਾਲ ਜੁੜਦੇ ਨੇ ਇਹਦੇ 'ਚ ਬਿਲਕੁਲ ਠੀਕ ਹੈ ਕਿ ਕਈ ਜਿਹੜੇ ਨਵੇਂ ਬਿਲਕੁਲ ਜਿਨ੍ਹਾਂ ਨੇ ਤਾਰੀਖ ਜਾਂ ਦੂਜੇ ਦੀ ABC ਪੜ੍ਹਨੀ ਹੈ, ਸੋ ABC ਪੜ੍ਹਨ ਲਈ ਤੁਹਾਨੂੰ ਹੁਣ ABC ਵੀ ਨਹੀਂ ਉੜਾ ਐੜਾ ਹੀ ਕਹਿਣਾ ਚਾਹੀਦਾ, ਉਹ ਵੀ ਪੜ੍ਹਨਾ ਹੈ। ਫਿਰ ਤੁਹਾਨੂੰ ਪ੍ਰਾਇਮਰੀ, ਫਿਰ ਮਿਡਲ, ਫਿਰ ਹਾਈ, ਫਿਰ ਹੋਏਗਾ। ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਸ ਪ੍ਰੋਗਰਾਮ 'ਚ ਪ੍ਰਾਇਮਰੀ ਵਾਲਿਆਂ ਲਈ ਵੀ ਕੁਝ ਹੋਏ, ਮਿਡਲ ਵਾਲਿਆਂ ਲਈ ਵੀ ਹੋਏ, ਹਾਈ ਸਕੂਲ ਲਈ ਵੀ ਹੋਏ, ਕਾਲਜ ਲਈ ਵੀ ਹੋਏ, ਤੇ ਅਸੀਂ ਸਾਡੇ ਆਪਣੇ ਸਿੱਖਣ ਲਈ ਵੀ ਹੋਏ। ਸੋ ਇਸ ਲਈ ਇਹ ਠੀਕ ਹੈ ਕਿ ਕਈ ਵਾਰ ਇੰਨਾ ਲੰਬਾ ਕੋਈ ਫਿਕਰਾ ਚਲਾ ਜਾਂਦਾ ਹੈ ਕਿ ਉਹਦੇ 'ਚ ਹਰ ਗੱਲ ਦੀ ਕਿ ਵੀ ਤੁਸੀਂ ਉਹਦੀ ਇੰਟਰਪ੍ਰੀਟੇਸ਼ਨ ਨਹੀਂ ਕਰ ਸਕਦੇ। ਇਸ ਲਈ ਜਿਹੜੇ ਹੁਣ ਈਵਨ ਆਸਟ੍ਰੇਲੀਆ ਤੋਂ ਸਾਡੇ ਵੀਰ ਕਹਿਣਗੇ ਕਿ ਜੀ ਕਈ ਸੈਗਮੈਂਟ ਤੁਹਾਡੇ ਇੰਨੇ ਕੁ ਉਹਦੇ 'ਚ ਜਾਣਕਾਰੀ ਹੁੰਦੀ ਹੈ ਕਿ ਇੱਕ ਵਾਰ ਸੁਣਨ ਨਾਲ ਗੱਲ ਨਹੀਂ ਬਣਦੀ, ਅਸੀਂ ਉਹਨੂੰ ਜਿਹੜਾ ਉਹ ਐਪ ਤੋਂ ਆਪਣੇ ਕਰ ਲੈਂਦੇ, ਫਿਰ ਸੁਣਦੇ। ਉਹਨੂੰ ਕਿਹਾ ਜੀ ਕਈ ਵਾਰ ਇੱਕ ਤਾਂ ਸੱਜਣ ਨੇ ਜਿਹਨਾਂ ਨੇ ਕਿਹਾ ਜੀ ਮੈਂ ਨੋਟਸ ਲੈਂਦਾ ਬਰਾਬਰ, ਔਰ ਕਈ ਵਾਰੀ ਜਿਹੜਾ ਲਫ਼ਜ਼ ਤੁਸੀਂ ਬੋਲਿਆ ਹੁੰਦਾ ਫਿਰ ਮੈਂ ਜਾ ਕੇ ਡਿਕਸ਼ਨਰੀ 'ਚ ਦੇਖਦਾ, ਫਿਰ ਉਹ ਕਹਿੰਦਾ ਵੀ ਇੰਨੀ ਕੁ ਜਾਣਕਾਰੀ ਹੁੰਦੀ ਹੈ ਵੀ ਸਾਨੂੰ ਲੱਗਦਾ ਵੀ ਇਹਨਾਂ ਦਾ ਸਾਨੂੰ ਹੋਮਵਰਕ ਸਕੂਲ 'ਚ ਨਹੀਂ ਸੀ ਮਿਲਦਾ ਕਿ ਵੀ ਜਿਵੇਂ ਹਰ ਰੋਜ਼ ਦੇ ਪ੍ਰੋਗਰਾਮ 'ਚ ਸਾਡੇ ਲਈ ਉਹ ਹੁੰਦਾ। ਸੋ ਵੀਰ ਨਰਿੰਦਰ ਸਿੰਘ ਜੀ ਬਹੁਤ ਸ਼ੁਕਰੀਆ, ਤੁਸੀਂ ਸੁਣਦੇ ਵੀ ਉਹ ਪ੍ਰੋਗਰਾਮ, ਸੁਝਾਅ ਵੀ ਦਿੱਤੇ, ਫਿਰ ਤੁਸੀਂ ਇਸ ਗੱਲ ਨੂੰ ਯਕੀਨੀ ਵੀ ਬਣਾਇਆ ਕਿ ਭਾਈ ਜਿਹੜਾ ਇਹ ਸਾਡੇ ਤੱਕ ਸੁਝਾਅ ਪਹੁੰਚਣ। ਅਸੀਂ ਤੁਹਾਡਾ ਰਿਗਾਰਡ ਕਰਦੇ ਹਾਂ, ਹਰ ਇੱਕ ਦਾ ਹੀ ਜਿਹੜਾ ਵੀ ਸਾਨੂੰ ਕੋਈ ਸੁਝਾਅ ਦਿੰਦਾ। ਪਰ ਕੁਝ ਚੀਜ਼ਾਂ ਸਾਡੇ ਸਾਹਮਣੇ, ਜਿਵੇਂ ਮੈਂ ਕਿਹਾ ਵੀ ਜੇ ਤਾਂ ਅਸੀਂ ਗੁਰਦੁਆਰੇ ਦੇ ਵਿੱਚ ਖਲੋ ਕੇ ਐਡਰੈਸ ਕਰਨਾ ਹੋਏ, ਫਿਰ ਸਾਡੇ ਸਾਹਮਣੇ ਆਪਣੀ ਆਡੀਅנס ਹੁੰਦੀ ਹੈ ਜਿਨ੍ਹਾਂ ਨੂੰ ਸਿੱਖ ਇਤਿਹਾਸ ਵੀ ਪਤਾ ਹੈ, ਦੂਸਰਾ ਕਿਉਂਕਿ ਇਸ ਪਲੇਟਫਾਰਮ ਨੂੰ ਜਿਸ ਦੇ ਲਈ ਆਪਣੇ ਵੀ ਨੇ, ਸਾਡੇ ਪਾਕਿਸਤਾਨੀ ਭੈਣ ਭਰਾ ਵੀ ਨੇ, ਔਰ ਸਭ ਤੋਂ ਅਹਿਮ ਜਿਹੜਾ ਸਾਡੇ ਲਿਸਨਰ ਨੇ ਉਹ ਸਾਡਾ ਦੁਸ਼ਮਣ ਹੈ। ਸੋ ਮੈਸੇਜ ਉਹਨਾਂ ਦੇ ਉੱਤੇ ਸਿੱਧਤ ਹੁੰਦਾ ਹੈ, ਆਪਣਿਆਂ ਨੂੰ ਅਸੀਂ ਉਤਸ਼ਾਹ ਨਾਲ ਭਰਨਾ ਹੁੰਦਾ, ਤੇ ਉਸ ਦੇ ਨਾਲ ਨਾਲ ਜੋ ਦੁਨੀਆ ਦੇ ਵਿੱਚ ਵਾਪਰਿਆ ਉਹਦੀ ਜਾਣਕਾਰੀ ਵੀ ਇਸ ਸ਼ਾਰਟ ਟਾਈਮ ਫਰੇਮ ਦੇ ਵਿੱਚ ਹੁੰਦੀ ਹੈ। ਔਰ ਇਸ ਦੇ ਬਾਵਜੂਦ ਕਿ ਵੀ 1.5 ਘੰਟਾ ਸ਼ਾਇਦ ਹੀ ਕੋਈ ਇੰਨਾ ਲੰਬਾ ਲੋਕਾਂ ਦੀਆਂ ਕਾਲਾਂ ਲੈਣ ਵਾਲੇ ਸ਼ੋਅ ਤਾਂ ਭਾਵੇਂ 3-3 ਘੰਟੇ ਚਲਾਓ। ਸੋ ਇਸ 1.5 ਘੰਟੇ ਦੇ ਲਈ ਬਹੁਤ ਸਾਰਿਆਂ ਦਾ ਐਫਰਟ, ਜਿਹੜੇ ਸਾਡੇ ਵਿਊਅਰ ਆਪਣੇ ਤੌਰ ਦੇ ਉੱਤੇ ਵੀ ਸਾਨੂੰ ਸਟੋਰੀਜ਼ ਭੇਜਦੇ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ। ਪਰ ਤੁਹਾਡੇ ਸੁਝਾਅ ਔਰ ਤੁਹਾਡੀਆਂ ਲਿਖਤਾਂ ਸਾਡੇ ਲਈ ਹਮੇਸ਼ਾ ਹੀ ਪ੍ਰੇਰਨਾ ਹੋਣਗੀਆਂ, ਔਰ ਭਵਿੱਖ ਦੇ ਵਿੱਚ ਵੀ ਜ਼ਰੂਰੀ ਨਹੀਂ ਅਸੀਂ ਹਰ ਇੱਕ ਦੀ ਹਰ ਗੱਲ ਨਾਲ ਸਹਿਮਤ ਹੋਈਏ, ਨਾ ਵੀ ਸਹਿਮਤ ਹੋਈਏ ਫਿਰ ਵੀ ਸਾਡੀ ਬੈਕ ਆਫ ਮਾਈਂਡ ਤਾਂ ਜਾਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।